स्वागत है सांझी सत्त प्रोग्राम लैके हाजिर हो चुके हैं। मैं राजकनवीर सिंह मेरे नाल अज फ्रेजनो स्टूडियो ਦੇ ਵਿੱਚ ਹੀ ਜੁੜ ਚੁੱਕੇ ਨੇ ਪ੍ਰਵੀਨ ਸ਼ਰਮਾ ਜੀ। ਪ੍ਰਵੀਨ ਜੀ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਰਾਜ ਜੀ ਔਰ ਵਿਸ਼ਵ ਭਰ ਦੇ ਵਿੱਚ ਜਿੱਥੇ ਵੀ ਪੰਜਾਬੀ ਰੇਡੀਓ USA ਦੇ ਸਰੋਤੇ ਸਾਨੂੰ ਸੁਣ ਰਹੇ ਨੇ, ਸੋਸ਼ਲ ਮੀਡੀਆ ਪਲੇਟਫਾਰਮ ਤੇ ਸਾਨੂੰ ਦੇਖ ਰਹੇ ਨੇ, ਸਾਰਿਆਂ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਤੇ ਪ੍ਰੋਗਰਾਮ ਸਾਂਝੀ ਸਾਥ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਅੱਜ ਆਪਾਂ ਦੋ ਅਹਿਮ ਵਿਸ਼ਿਆਂ ਨੂੰ ਲੈ ਕੇ ਗੱਲਬਾਤ ਕਰਾਂਗੇ। ਸਟੂਡੀਓ ਦਾ ਜਿਹੜਾ ਨੰਬਰ ਹੈ 408 272 5200, ਇਹਦੇ ਤੁਸੀਂ ਕਾਲ ਕਰਕੇ ਆਪਣੇ ਸੁਝਾਅ, ਆਪਣੇ ਕਮੈਂਟ ਜਿਹੜੇ ਆ ਦੱਸ ਸਕਦੇ। ਬੜੇ ਅਹਿਮ ਵਿਸ਼ਿਆਂ ਨੂੰ ਲੈ ਕੇ ਗੱਲਬਾਤ ਜਿਹੜੀ ਆ ਉਹ ਕਰਨ ਜਾ ਰਹੇ ਆ ਜੀ। ਜੀ ਬਿਲਕੁਲ, ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ ਕਰਦੇ ਜਾਈਏ। ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੇ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ। ਨੰਬਰ 408 272 2500 1992 ਤੋਂ ਤੁਹਾਨੂੰ ਜਿਹੜੀਆਂ ਇੰਸ਼ੋਰੈਂਸ ਦੀਆਂ ਸੇਵਾਵਾਂ ਵੱਖ-ਵੱਖ ਪ੍ਰਦਾਨ ਕਰਦੇ ਆ ਰਹੇ ਨੇ। 4082722500 US ਇਮੀਗ੍ਰੇਸ਼ਨ ਦੇ ਅਟਰਨੀ ਜੇ ਟੇਕਿਆਣਾ, ਜਿਨ੍ਹਾਂ ਦੇ ਕੋਲੋਂ ਤੁਸੀਂ US ਇਮੀਗ੍ਰੇਸ਼ਨ ਦੇ ਕਿਸੇ ਵੀ ਤਰੀਕੇ ਦਾ ਕੰਮ ਕਰਵਾ ਸਕਦੇ ਹੋ। ਨੰਬਰ 415 909 0503 4159090503 ਤੇ ਜ਼ੈਂਡਰ ਗਰੁੱਪ, ਜਿੱਥੋਂ ਤੁਸੀਂ ਹੋਮ ਲੋਨਸ, ਘਰ ਖਰੀਦਣ ਅਤੇ ਘਰ ਵੇਚਣ ਦੀਆਂ ਸਾਰੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ ਕਰ ਸਕਦੇ ਹੋ ਮੋਹਨ ਚੀਮਾ 855 905 2575 ਦੇ ਉੱਤੇ। ਇਹਨਾਂ ਸਾਰਿਆਂ ਦਾ ਅਸੀਂ ਧੰਨਵਾਦ ਕਰਦੇ ਹਾਂ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ 408 722 7698 ਦੇ ਉੱਤੇ। ਸੋ ਪ੍ਰਵੀਨ ਜੀ, ਗੱਲਬਾਤ ਜਿੱਦਾਂ ਤੁਸੀਂ ਕਿਹਾ ਵੀ ਦੋ ਅਹਿਮ ਵਿਸ਼ਿਆਂ ਦੇ ਉੱਤੇ ਆਪਾਂ ਅੱਜ ਕਰਨ ਜਾ ਰਹੇ ਹਾਂ। ਜੇ ਤੁਸੀਂ ਸਾਡੇ ਸਰੋਤਿਆਂ ਦਰਸ਼ਕਾਂ ਦੇ ਨਾਲ ਸਾਂਝਿਆ ਕਰੋ ਵੀ ਕਿਹੜੇ ਮੁੱਦਿਆਂ ਦੇ ਉੱਤੇ ਆਪਾਂ ਗੱਲਬਾਤ ਕਰਾਂਗੇ। ਰਾਜ ਜੀ, ਲੰਘੇ ਦਿਨੀ ਪੰਜਾਬ ਦੇ ਬੜੇ ਚਰਚਿਤ ਗਾਇਕ, ਨੌਜਵਾਨ ਗਾਇਕ ਸਿੱਧੂ ਮੂਸੇਵਾਲਾ ਦਾ ਕਤਲ ਕਰ ਦਿੱਤਾ ਗਿਆ ਸੀ ਗੋਲੀਆਂ ਮਾਰ ਕੇ, ਔਰ ਬੜੇ ਜ਼ਾਲਮਾਨਾ ਵਹਿਸ਼ੀਆਨਾ ਢੰਗ ਦੇ ਨਾਲ ਬਿਨਾਂ ਕਿਸੇ ਕਾਨੂੰਨ ਦਾ ਖੌਫ ਖਾਏ ਬਿਨਾਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਵਾਰਦਾਤ ਜਿਹੜੀ ਸੀ ਬੜੀ ਸੰਗੀਨ ਸੀ, ਸੰਜੀਦਗੀ ਮੰਗਦੀ ਸੀ। ਪਰ ਇਸੇ ਦਰਮਿਆਨ ਜਦੋਂ ਅਸੀਂ ਪੰਜਾਬੀ ਪੱਤਰਕਾਰਤਾ ਇਸ ਮਸਲੇ ਨੂੰ ਕਵਰ ਕਰ ਰਹੀ ਸੀ ਤਾਂ ਉਹਦੀ ਆਲੋਚਨਾ ਹੋਈ ਬਹੁਤ ਜ਼ਿਆਦਾ। ਉਹਦੀ ਆਲੋਚਨਾ ਦਾ ਇੱਕ ਬਹੁਤ ਵੱਡਾ ਕਾਰਨ ਇਹ ਸੀਗਾ ਕਿ ਉਹਦੀ ਅਨਪ੍ਰੋਫੈਸ਼ਨਲ ਅਪਰੋਚ, ਉਹਦੀ ਗੈਰ ਜ਼ਿੰਮੇਵਾਰਾਨਾ ਪਹੁੰਚ ਤੇ ਗੈਰ ਪੇਸ਼ੇਵਰਾਨਾ ਵੀ ਕਹਿ ਸਕਦੇ ਹਾਂ, ਅਨਪ੍ਰੋਫੈਸ਼ਨਲ ਰਿਸਪੌਂਸਿਬਿਲਿਟੀ ਤੋਂ ਬਿਨਾਂ। ਤਾਂ ਉਹ ਜਿਹੜੀ ਪਹੁੰਚ ਸੀਗੀ ਉਹਦੀ ਬੜੀ ਚਰਚਾ ਹੋਈ। ਲੋਕਾਂ ਨੂੰ ਦੁੱਖ ਹੋਇਆ ਕਿ ਯਾਰ ਮੀਡੀਆ 'ਚੋਂ ਸੰਵੇਦਨਾ ਜਿਹੜੀ ਆ ਉਹ ਮੁੱਕ ਕਿਉਂ ਰਹੀ ਆ, ਮੀਡੀਆ ਵਾਲੇ ਕੀ ਇਨਸਾਨ ਨਹੀਂ ਹੁੰਦੇ। ਤਾਂ ਇਹਦੇ ਤੋਂ ਤਿੰਨ ਥਿਊਰੀਜ਼ ਦੇ ਉੱਤੇ ਕੰਮ ਜਿਹੜਾ ਉਹ ਕੀਤਾ ਜਾ ਸਕਦਾ। ਪਹਿਲੀ ਜਿਹੜੀ ਥਿਊਰੀ ਆ, ਜਿਹੜੀ ਪਹਿਲਾ ਵਿਚਾਰ ਆ, ਉਹ ਇਹ ਕਹਿੰਦਾ ਵੀ ਮੀਡੀਆ ਦਾ ਕੰਮ ਹਰ ਇੱਕ ਸਮਾਜ ਦੇ ਵਿੱਚ ਵਾਪਰੀ ਘਟਨਾ ਨੂੰ ਕਵਰ ਕਰਨਾ ਹੈ, ਇਨਫੋਰਮੇਸ਼ਨ, ਜਾਣਕਾਰੀ ਲੋਕਾਂ ਤੱਕ ਮੁਹੱਈਆ ਕਰਵਾਉਣਾ ਹੈ। ਪਹਿਲੀ ਗੱਲ 'ਚ ਤਾਂ ਇਹ ਸਾਫ਼ ਹੁੰਦਾ ਵੀ ਮੀਡੀਆ ਨੇ ਹਰ ਜੋ ਘਟਨਾ ਵਾਪਰੀ ਆ ਉਹਨੂੰ ਕਵਰ ਕਰਨਾ ਹੁੰਦਾ। ਦੂਜੀ ਜਿਹੜੀ ਥਿਊਰੀ ਆ ਉਹ ਇਹ ਆ ਵੀ ਪੰਜਾਬ ਦੇ ਵਿੱਚ ਜਿਹੜੇ ਖੁੰਬਾਂ ਵਾਂਗੂ ਉੱਗੇ ਆ ਚੈਨਲ, ਇਹਨਾਂ ਦੇ ਵਿੱਚ ਕਈ ਕੱਚ ਘਰੜ ਜਿਹੜੇ ਪੱਤਰਕਾਰ ਆ ਉਹ ਭਰਤੀ ਕੀਤੇ ਆ। ਉਹਨਾਂ ਨੂੰ ਕੋਈ ਪੇਸ਼ੇਵਰਾਨਾ ਉਹਨਾਂ ਨੇ ਪੜ੍ਹਾਈ ਨਹੀਂ ਹਾਸਲ ਕੀਤੀ ਹੋਈ ਤੇ ਉਹਨਾਂ ਦੀਆਂ ਜਿਹੜੀਆਂ ਗੱਲਾਂ ਨੇ ਉਹ ਗੈਰ ਇਖਲਾਕੀ ਨੇ। ਮਸਲਨ ਕਿਸੇ ਰਿਸ਼ਤੇਦਾਰ ਨੂੰ ਪੁੱਛ ਲੈਣਾ ਕਿ ਤੁਹਾਨੂੰ ਕੀ ਮਹਿਸੂਸ ਹੋ ਰਿਹਾ, ਤੁਸੀਂ ਇਹ ਗੱਲ ਪੁੱਛਣ ਤੋਂ ਪਹਿਲਾਂ ਆਪਣੇ ਆਪ ਤੇ ਲਾ ਕੇ ਦੇਖੋ ਕਿ ਰੱਬ ਨਾ ਕਰੇ ਜ਼ਿੰਦਗੀ ਦੇ ਵਿੱਚ ਸਾਡੇ ਨਾਲ ਇਹੋ ਜਿਹਾ ਕੁਛ ਵਾਪਰ ਜਾਵੇ ਤੇ ਅਸੀਂ ਕੀ ਅਗਲੇ ਨੂੰ ਜਵਾਬ ਦੇ ਸਕਾਂਗੇ। ਸੋ ਇਸ ਤਰ੍ਹਾਂ ਨਹੀਂ ਹੈ, ਜਾਣਕਾਰੀ ਦੇ ਵਿੱਚ ਏਦਾਂ ਨਹੀਂ ਆਉਂਦਾ। ਜਾਣਕਾਰੀ ਜਦੋਂ ਤੁਸੀਂ ਇਕੱਠੀ ਕਰਨੀ ਹੈ ਤੇ ਉੱਥੋਂ ਦੀ ਸਥਿਤੀ ਨੂੰ ਦੱਸ ਕੇ ਵੀ ਆਪਣੇ ਦਰਸ਼ਕਾਂ ਤੱਕ, ਆਡੀਅנס ਤੱਕ ਜਾਂ ਆਪਣੇ ਪਾਠਕਾਂ ਤੱਕ ਤੁਸੀਂ ਉਹ ਜਿਹੜੀ ਉੱਥੋਂ ਦੀ ਸਥਿਤੀ ਹੈ ਤੁਸੀਂ ਬਿਆਨ ਕਰ ਸਕਦੇ ਹੋ। ਪੁਲਿਸ ਦੇ ਵਰਸ਼ਨ ਕੀ ਨੇ ਜਾਂ ਹੋਰ ਉੱਥੇ ਘਟਨਾ ਦੇ ਜਿਹੜੇ ਚਸ਼ਮਦੀਦ ਨੇ ਉਹਨਾਂ ਦੇ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ, ਜਿਵੇਂ ਮੀਡੀਆ ਦੀ ਪਹੁੰਚ ਹੁੰਦੀ ਹੈ। ਤਾਂ ਦੋ ਥਿਊਰੀਜ਼ ਦੇ ਬਾਰੇ ਗੱਲਬਾਤ ਕਰ ਚੁੱਕੇ ਹਾਂ। ਤੀਜੀ ਜਿਹੜੀ ਥਿਊਰੀ ਆ ਉਹ ਇਹ ਕਹਿੰਦੀ ਆ ਵੀ ਜੇ ਇਹ ਮੀਡੀਆ ਆਇਆ, ਵੈਬ ਮੀਡੀਆ ਆਇਆ, ਤਾਂ ਪੰਜਾਬ ਦੇ ਘਟਨਾਕ੍ਰਮ ਤੇ ਚਰਚਾ ਜ਼ਿਆਦਾ ਹੋਣ ਲੱਗੀ। ਪੰਜਾਬ ਦੇ ਵਿੱਚ ਜੋ ਗੈਂਗਵਾਰ ਹੈ, ਜੋ ਪੰਜਾਬ ਦੇ ਵਿੱਚ ਡਰੱਗ ਆ, ਤਾਂ ਇਹ ਮੀਡੀਆ ਨੇ ਉਹਦੇ ਤੇ ਚਰਚਾ ਤੋਰੀ। ਸੋ ਤਿੰਨੇ ਥਿਊਰੀਜ਼ ਨੇ ਜਿਹੜੀਆਂ, ਇਹਨਾਂ ਦੇ ਵਿੱਚੋਂ ਹਰ ਇੱਕ ਥਿਊਰੀ ਐਸੀ ਹੈ ਜਿਹਦੇ ਨਾਲ ਤੁਹਾਨੂੰ 70-80% ਜਿਹੜਾ ਫੀਸਦੀ ਹੈ ਸਹਿਮਤ ਹੋਣਾ ਪਊਗਾ। ਔਰ ਸਹਿਮਤ ਇਸ ਕਰਕੇ ਹੋਣਾ ਪਊਗਾ ਕਿਉਂਕਿ ਮੀਡੀਆ ਦਾ ਕੰਮ ਹੈ ਜਾਣਕਾਰੀਆਂ ਇਕੱਠੀਆਂ ਕਰਕੇ ਲੋਕਾਂ ਤੱਕ ਪਹੁੰਚਾਉਣਾ। ਮੀਡੀਆ ਸ਼ਬਦ ਹੀ ਇੱਥੋਂ ਬਣਿਆ ਮੀਡੀਏਟਰ ਤੋਂ।
ਮੀਡੀਏਟਰ ਦਾ ਮਤਲਬ ਕਿ ਜੋ ਜਿੱਥੇ ਵਾਪਰਿਆ ਜੋ ਵਾਪਰਿਆ ਉਹਨੂੰ ਲੋਕਾਂ ਤੱਕ ਪਹੁੰਚਾਉਣਾ। ਇਸੇ ਕਰਕੇ ਡੈਮੋਕ੍ਰੇਸੀ ਦੇ ਵਿੱਚ ਆਪਾਂ ਆਮ ਲਫ਼ਜ਼ ਇੱਕ ਸੁਣਦੇ ਹਾਂ ਬਈ ਮੀਡੀਆ ਜਿਹੜਾ ਵਾ ਉਹ ਚੌਥਾ ਥੰਮ ਹੈ। ਕਿਉਂ ਆ ਕਿਵੇਂ ਇਹਦੇ ਬਾਰੇ ਬਹੁਤ ਘੱਟ ਦੱਸਦੇ ਆ ਲੋਕ। ਉਹ ਆਏ ਆ ਕਿ ਮੀਡੀਆ ਵਿਸਲ ਬਲੋਅਰ ਦੀ ਭੂਮਿਕਾ 'ਚ ਹੁੰਦਾ ਵਾ। ਕਾਰਜਪਾਲਿਕਾ, ਵਿਧਾਨ ਪਾਲਿਕਾ, ਨਿਆਂਪਾਲਿਕਾ 3 ਪਾਲਿਕਾਵਾਂ ਨੇ ਜਿਹੜੀਆਂ ਸਿਸਟਮ ਨੂੰ ਚਲਾਉਂਦੀਆਂ ਨੇ। ਕਾਨੂੰਨ ਘੜਨੇ, ਕਾਨੂੰਨ ਬਣਾਉਣੇ, ਜੀ। ਕਾਨੂੰਨਾਂ ਨੂੰ ਲਾਗੂ ਕਰਨਾ ਤੇ ਉਹਨਾਂ ਦੇ ਪ੍ਰਤੀ ਲੋਕਾਂ ਦੇ ਵਿੱਚ ਨਿਆਂ ਦੀ ਭਾਵਨਾ ਬਰਕਰਾਰ ਰੱਖਣਾ, ਇਹ 3 ਥੰਮ ਨੇ। ਤਾਂ ਉਹਦੇ ਵਿੱਚ ਹੀ ਚੌਥਾ ਥੰਮ ਜਿਹੜਾ ਉਹ ਆ ਜਾਂਦਾ ਮੀਡੀਆ ਦਾ, ਵੀ ਇਹਨਾਂ ਤਿੰਨਾਂ ਨੂੰ ਵੇਖੂਗਾ ਮੀਡੀਆ ਵੀ ਕਿੱਥੇ ਕਾਨੂੰਨਾਂ ਦੇ ਵਿੱਚ ਕੰਮ ਗਲਤ ਹੋ ਰਿਹਾ, ਕਿੱਥੇ ਪਾਲਿਸੀਜ਼ ਤੋਂ ਲੋਕਾਂ ਨੂੰ ਸਹੀ ਨਿਆਂ ਨਹੀਂ ਮਿਲ ਰਿਹਾ, ਕਿੱਥੇ ਦੇਖਦਾ ਵੀ ਕਿੱਥੇ ਮੀਡੀਆ ਜੇ ਦੇਖਦਾ ਕਿੱਥੇ ਬੇਇਨਸਾਫੀ ਹੋ ਰਹੀ ਆ, ਲਾਅ ਐਂਡ ਆਰਡਰ ਨੂੰ ਲੈ ਕੇ, ਗਵਰਨੈਂਸ ਨੂੰ ਲੈ ਕੇ ਲੋਕਾਂ ਦੇ ਵਿੱਚ ਭਰੋਸਾ ਕਿਉਂ ਨਹੀਂ। ਇਸੇ ਕਰਕੇ ਚੌਥਾ ਥੰਮ ਆ। ਤਾਂ ਉਹ ਕਹਿੰਦੇ ਵੀ ਚੌਥਾ ਥੰਮ ਆ ਤੇ ਇਹ ਜਿਹੜਾ ਥੰਮ ਆ ਪਰੇ ਥਿੜਕ ਚੁੱਕਿਆ। ਉਹਨਾਂ ਦਾ ਕਾਰਨ ਇਹੀ ਹੈ, ਜਦੋਂ ਕੁੱਤਿਆਂ ਨੂੰ ਕਵਰ ਕਰਾਂਗੇ ਜਾ ਕੇ, ਜਦੋਂ ਰਿਸ਼ਤੇਦਾਰਾਂ ਦੇ ਮੂੰਹ 'ਚ ਮਾਈਕ ਤੁੰਨਾਂਗੇ ਪਾਵਾਂਗੇ, ਜਦੋਂ ਇੱਕ ਸੱਥਰ ਤੇ ਵਿਰਲਾਪ ਕਰ ਰਹੀ ਮਾਂ ਦੇ ਵਿਜ਼ੂਅਲ ਵਾਰ-ਵਾਰ ਦਿਖਾਵਾਂਗੇ, ਤਾਂ ਉਦੋਂ ਫਿਰ ਸਾਨੂੰ ਜਿਹੜਾ ਲੋਕ ਤਿਰਸਕਾਰ ਜ਼ਰੂਰ ਦੇਣਗੇ। ਸੋ ਉਹਦੇ ਤੇ ਚਰਚਾ ਜਿਹੜੀ ਆ ਉਹ ਤਾਂ ਹੋਈ। ਉਸ ਚਰਚਾ ਦੇ ਵਿੱਚ ਥਿਊਰੀਜ਼ ਕਿਹੜੀਆਂ ਸੀਗੀਆਂ ਜਾਂ ਉਹ ਚਰਚਾ ਹੋਣ ਦਾ ਕਾਰਨ ਕੀ ਸੀ, ਇਹਦੀ ਬਾਬਤ ਮੈਂ ਤੁਹਾਨੂੰ ਦੱਸ ਹੀ ਚੁੱਕਿਆ ਵਾਂ। ਹੁਣ ਆਪਾਂ ਜਿਹੜਾ ਸਵਾਲ ਆ ਉਹ ਦਰਸ਼ਕਾਂ ਲਈ, ਸਰੋਤਿਆਂ ਲਈ ਛੱਡ ਰਹੇ ਹਾਂ ਵੀ ਤੁਹਾਨੂੰ ਕੀ ਲੱਗਦਾ ਕਿ ਕੀ ਜੋ ਘਟਨਾਵਾਂ ਨੇ ਕਵਰ ਹੋਣੀਆਂ ਚਾਹੀਦੀਆਂ ਨੇ, ਜੇ ਹੋਣੀਆਂ ਚਾਹੀਦੀਆਂ ਨੇ ਤੇ ਕਿਸ ਤਰੀਕੇ ਨਾਲ। ਜੇਕਰ ਤੁਹਾਨੂੰ ਕਿਸੇ ਦਾ ਢੰਗ ਵੀ ਪਸੰਦ ਆ ਤਾਂ ਉਹ ਬੰਦਾ ਵੀ ਮੈਂਸ਼ਨ ਕਰ ਸਕਦੇ ਹੋ, ਸਾਨੂੰ ਕਿਸੇ ਤੋਂ ਕੋਈ ਇਤਰਾਜ਼ ਨਹੀਂ ਹੈ ਕਿ ਫਲਾਂ ਬੰਦਾ ਵਧੀਆ ਕਵਰ ਕਰਦਾ ਜਾਂ ਫਲਾਂ ਬੰਦਾ ਘਟਨਾਵਾਂ ਨੂੰ ਸਲੀਕੇ ਨਾਲ ਦੱਸਦਾ। ਸੋ ਇਹ ਆ, ਪਰ ਦੁੱਖ ਦੀ ਗੱਲ ਇਹ ਹੈ ਕਿ ਅਸੰਵੇਦਨਸ਼ੀਲ ਹੋਣਾ ਇਸ ਸਮਾਜ ਦੀ ਸਭ ਤੋਂ ਵੱਡੀ ਤਰਾਸਦੀ ਆ। ਸੰਵੇਦਨਸ਼ੀਲ ਹੋਣਾ ਜ਼ਰੂਰੀ ਆ। ਹਰ ਪੱਤਰਕਾਰ ਹੋਣਾ ਕੋਈ ਮਾੜੀ ਗੱਲ ਥੋੜਾ ਨਾ, ਪਰ ਪੱਤਰਕਾਰ ਦੇ ਨਾਲ-ਨਾਲ ਹੋਣ ਦੇ ਨਾਲ-ਨਾਲ ਇੱਕ ਚੰਗਾ ਇਨਸਾਨ ਹੋਣਾ ਬਹੁਤ ਜ਼ਰੂਰੀ ਆ। ਜੀ। ਬਿਲਕੁਲ ਜੀ, ਜੇ ਤੁਸੀਂ ਚੰਗੇ ਇਨਸਾਨ ਆ ਤਾਂ ਉਹ ਭਾਵਨਾਵਾਂ ਨੂੰ, ਉਹਨਾਂ ਸਾਰੀਆਂ ਚੀਜ਼ਾਂ ਨੂੰ ਸਮਝ ਸਕੋਗੇ। ਜੀ। ਤੁਸੀਂ ਉਹਨਾਂ ਦੇ ਪੱਖ ਤੋਂ ਉਸਨੂੰ ਜਿਹੜਾ ਉਹ ਦੇਖ ਵੀ ਸਕੋਗੇ। ਜਰਨਲਿਸਟ ਦਾ ਜਿਹੜਾ ਇੱਕ ਕੰਮ ਇਹੀ ਹੁੰਦਾ ਹੈ, ਨੋ ਡਾਊਟ ਉਹਨੂੰ ਆਖਿਆ ਜਾਂਦਾ ਵੀ ਤੂੰ ਆਪਣੀਆਂ ਇਸ ਦੇ ਵਿੱਚ ਭਾਵਨਾਵਾਂ ਨਹੀਂ ਲੈ ਕੇ ਆਉਣੀਆਂ। ਜੀ। ਪਰ ਇੱਕ ਜਿੱਦਾਂ ਤੁਸੀਂ ਕਿਹਾ ਵੀ ਇੱਕ ਪ੍ਰੋਸੈਸ ਮਰਿਆਦਾ ਹੁੰਦੀ ਹੈ, ਜਿਸ ਦਾ ਇੱਕ ਸ਼ਬਦ ਵਰਤਿਆ ਜਾਂਦਾ ਵੀ ਆਹ ਚੀਜ਼ਾਂ ਕਰਨੀਆਂ ਚਾਹੀਦੀਆਂ, ਆਹ ਚੀਜ਼ਾਂ ਨਹੀਂ ਕਰਨੀਆਂ ਚਾਹੀਦੀਆਂ। ਪਰ ਕਿਉਂਕਿ ਲੋਕ ਉੱਦਾਂ ਦੀਆਂ ਚੀਜ਼ਾਂ ਨੂੰ ਦੇਖ ਰਹੇ ਆ, ਉਹਨੂੰ ਲੱਗਦਾ ਵੀ ਜੋ ਮੈਂ ਕਰ ਰਿਹਾ ਉਸ ਲਿਹਾਜ਼ ਦੇ ਨਾਲ ਸਭ ਕੁਛ ਠੀਕ ਹੀ ਆ। ਜੀ। ਸੋ ਆਓ ਤੁਹਾਨੂੰ ਲੈ ਚੱਲਦੇ ਹਾਂ ਜੀ ਜਿੱਥੇ ਇਸ ਦਾ ਸੰਸਕਾਰ ਹੋਣਾ ਆ ਜਿਹੜਾ ਜੀ ਉਸ ਦਾ ਸਿਵਾ ਆ, ਉੱਥੇ ਆਹ ਚੀਜ਼ ਹੋਣ ਲੱਗੀ ਆ, ਇੱਥੇ ਆਹ ਹੋ ਗਿਆ ਆ, ਇੱਥੇ ਇੱਦਾਂ ਹੋਣ ਜਾ ਰਿਹਾ ਆ। ਸੋ ਕੋਈ ਅਹਿਮ ਚੀਜ਼ਾਂ ਦੇ ਵਿੱਚ ਤਾਂ ਆਪਾਂ ਮੰਨਦੇ ਹਾਂ ਵੀ ਉਹ ਚੀਜ਼ ਹੋਣੀ ਚਾਹੀਦੀ ਆ, ਦੱਸਣਾ ਪੈਂਦਾ ਆ ਵੀ ਇੱਥੇ ਆ ਗਿਆ ਕੋਈ, ਉੱਥੇ ਪਹੁੰਚ ਗਿਆ, ਵੀ ਰਾਸ਼ਟਰਪਤੀ ਨੇ ਇੱਥੇ ਪਹੁੰਚਣਾ ਸੀ, ਇੱਥੇ ਪਹੁੰਚ ਚੁੱਕੇ ਆ, ਹੁਣ ਭਾਸ਼ਣ ਦੇਣਗੇ, ਜੋ ਵੀ ਹੈ ਜੋ ਵੀ, ਫਿਰ ਭਾਸ਼ਣ ਤੋਂ ਬਾਅਦ ਜੋ ਹੋਇਆ ਉਹ ਦੱਸਿਆ ਜਾਊਗਾ। ਏਦਾਂ ਹੋ ਰਿਹਾ, ਓਦਾਂ ਹੋ ਰਿਹਾ, ਤੁਹਾਨੂੰ ਲਾਈਵ ਜਿਹੜਾ ਜੀ ਉਹ ਦਿਖਾਉਂਦੇ ਆ। ਜੇ ਭਾਈ ਲਾਈਵ ਦਿਖਾਉਣਾ ਆ, ਉਹਦੇ ਵਿੱਚ ਜ਼ਰੂਰੀ ਨਹੀਂ ਆ ਵੀ ਤੁਸੀਂ ਆਪਣੀਆਂ ਜਿਹੜੀਆਂ ਕੱਚ ਘਰੜ ਜੀਆਂ ਚੀਜ਼ਾਂ ਆ ਉਹੀ ਬੋਲੀ ਜਾਓ। ਦਿਖਾਉਣਾ ਆ ਦਿਖਾ ਲਓ, ਦੈਟਸ ਓਕੇ। ਜੇ ਕਿਸੇ ਨੂੰ ਲਾਈਕ ਵੀ ਕਰਦੇ, ਵੈਸੇ ਤਾਂ ਦਿਖਾਉਣ ਦਾ ਕੋਈ ਤੁੱਕ ਨਹੀਂ ਬਣਦਾ, ਕਿਸੇ ਦੇ ਲਾਸਟ ਰਾਈਟਸ ਆ, ਉਹਦਾ ਅੰਤਿਮ ਸੰਸਕਾਰ ਜਿਹੜਾ ਉਹ ਕੀਤਾ ਜਾ ਰਿਹਾ ਹੈਗਾ ਆ। ਸੋ ਕਈ ਵਾਰੀ ਪਰਿਵਾਰ ਵਾਲੇ ਵੀ ਨਹੀਂ ਚਾਹੁੰਦੇ ਹੁੰਦੇ। ਹੁਣ ਆਪਾਂ ਦੇਖਿਆ ਹੀ ਆ ਪ੍ਰਵੀਨ ਜੀ ਵੀ ਜਦ ਭੋਗ ਉੱਥੇ ਹੋਇਆ ਮੂਸੇ ਵਾਲੇ ਦਾ, ਉਹਦੇ ਪਰਿਵਾਰ ਨੂੰ ਆਪ ਹੱਥ ਬੰਨ ਕੇ ਉਹਦੇ ਪਿਤਾ ਨੂੰ ਜਿਹੜਾ ਉਹ ਕਹਿਣਾ ਪਿਆ ਜੀ ਬਿਲਕੁਲ ਵੀ ਚੈਨਲਾਂ ਵਾਲਿਓ ਏਦਾਂ ਦੇ ਕੰਮ ਜਿਹੜੇ ਉਹ ਤੁਸੀਂ ਨਾ ਕਰਿਓ। ਹੁਣ ਦੇਖੋ ਮਾਈਕ ਲੈਣਾ ਹੋ ਗਿਆ ਸੌਖਾ, ਇੰਟਰਨੈਟ ਸਾਰਿਆਂ ਕੋਲ ਮੌਜੂਦ ਆ, ਲਾਈਵ ਹੋ ਕੇ ਵੀਡੀਓ ਬਣਾ ਕੇ ਚਾੜ ਦੇਣਾ ਕੁਝ ਜ਼ਿਆਦਾ ਔਖਾ ਕੰਮ ਨਹੀਂ ਰਿਹਾ ਪਹਿਲਾਂ ਦੇ ਮੁਕਾਬਲੇ। ਪਹਿਲਾਂ ਤੁਹਾਨੂੰ ਕੈਮਰਾ ਵੀ ਤਗੜਾ ਚਾਹੀਦਾ, ਕੈਮਰਾ ਆਪਰੇਟਰ ਚਾਹੀਦਾ, ਫਿਰ ਮਾਈਕ ਤੇ ਬੋਲਣ ਵਾਲਾ ਬੰਦਾ ਵੀ ਜਿਹੜਾ ਉਹ ਚਾਹੀਦਾ। ਸੋ ਏਦਾਂ ਦੀਆਂ ਚੀਜ਼ਾਂ ਦਾ ਜਿਉਂ-ਜਿਉਂ ਸੋਸ਼ਲ ਮੀਡੀਆ ਨੇ ਦਾਇਰਾ ਤਾਂ ਉਸ ਚੀਜ਼ ਦਾ ਵਧਾਇਆ, ਪਰ ਨਾਲ ਦੇ ਨਾਲ ਸੰਵੇਦਨਹੀਨ ਲੋਕਾਂ ਨੂੰ ਵੀ ਇਸ ਟ੍ਰੇਡ ਦੇ ਵਿੱਚ ਲੈ ਆਂਦਾ ਤੇ ਲੋਕਾਂ ਨੂੰ ਇਸ ਚੀਜ਼ ਦਾ ਜਿਹੜਾ ਆ ਉਹ ਮਾੜਾ ਉਸਨੂੰ ਰੋਕਣਾ ਉਹਨਾਂ ਨੂੰ ਜਿਹੜਾ ਉਹ ਚਾਹੀਦਾ ਹੈਗਾ ਵੀ ਇੱਦਾਂ ਦੀਆਂ ਚੀਜ਼ਾਂ ਜਿਹੜੀਆਂ ਉਹ ਨਹੀਂ ਕਰਨੀਆਂ ਚਾਹੀਦੀਆਂ। ਇਹ ਕੋਈ ਇੱਕ ਮਿਸਾਲ ਨਹੀਂ, ਹੋਰ ਵੀ ਬਹੁਤ ਸਾਰੀਆਂ ਤੁਹਾਨੂੰ ਮਿਸਾਲਾਂ ਇਹੋ ਜਿਹੀਆਂ ਚੀਜ਼ਾਂ ਦੇ ਵਿੱਚ ਦਿਖ ਜਾਣਗੀਆਂ। ਮੈਨੂੰ ਅਜੇ ਤੱਕ ਨਾ ਉਹ ਇੱਕ ਨੈਸ਼ਨਲ ਮੀਡੀਆ ਦੇ ਥੱਲੇ ਜਿਹੜੀ ਢਿੱਡ ਦੇ ਵਿੱਚ ਕਿਸੇ ਦੇ ਪੀੜ ਹੋਈ ਉਹਦਾ ਉਹ ਨਹੀਂ ਜਿਹੜਾ ਮੈਨੂੰ ਅਜੇ ਤੱਕ ਭੁੱਲਦਾ। ਉਹਨਾਂ ਨੇ ਚਲਾਇਆ ਸੀਗਾ ਵੀ ਬ੍ਰੇਕਿੰਗ ਨਿਊਜ਼, ਅਮਿਤਾਭ ਬੱਚਨ ਦੇ ਢਿੱਡ 'ਚ ਪੀੜ ਹੋਈ।
ਹੁਣ ਤੁਸੀਂ ਦੇਖੋ ਵੀ ਕੀ ਇਹਦਾ ਮਤਲਬ ਕੀ ਆ, ਮਕਸਦ ਕੀ ਹੈ। ਨੈਸ਼ਨਲ ਮੀਡੀਆ ਵਾਲੇ ਵੀ ਜੀ ਇਦਾਂ ਦੀਆਂ ਜਿਹੜੀਆਂ ਚੀਜ਼ਾਂ ਉਹ ਪੇਸ਼ ਕਰ ਰਹੇ ਆ। ਸਿਰਫ ਤੇ ਸਿਰਫ ਦੌੜ ਜਿਹੜੀ ਉਹ ਰਹਿ ਜਾਂਦੀ ਆ ਵੀ ਅਸੀਂ TRP ਹਾਸਲ ਕਰਨੀ ਆ, ਵੱਧ ਤੋਂ ਵੱਧ ਲੋਕਾਂ ਨੂੰ ਜਿਹੜਾ ਆਪਾਂ ਜੋੜਨਾ ਆ। ਇਦਾਂ ਦੀਆਂ ਇਤਰਾਜ਼ਯੋਗ ਜਾਂ ਇਦਾਂ ਦੀਆਂ ਭੜਕੀਲੀਆਂ ਗੱਲਾਂ ਕਰੋ ਵੀ ਲੋਕ ਜਿਹੜੇ ਉਸ ਮੁੱਦੇ ਦੇ ਨਾਲ ਜੁੜਨ। ਜਿੱਦਾਂ ਆਪਾਂ ਕੱਲ ਸੋਸ਼ਲ ਮੀਡੀਆ ਦੀ ਗੱਲ ਕਰ ਰਹੇ ਸੀਗੇ ਨਾ, ਵੀ ਕਿਸ ਤਰੀਕੇ ਦੇ ਨਾਲ ਨਿਆਣਿਆਂ ਨੂੰ ਲਾਈਕ ਕਮੈਂਟ ਸ਼ੇਅਰ ਨੇ ਜਿਹੜਾ ਉਹ ਰੌਲਾ ਪਾਇਆ ਆ, ਸੇਮ ਸਥਿਤੀ ਜਿਹੜੀ ਇਸ ਟਾਈਮ ਇਹਨਾਂ ਚੈਨਲਾਂ ਵਾਲਿਆਂ ਦੀ ਜਿਹੜੀ ਉਹ ਹੋ ਚੁੱਕੀ ਆ। ਵੱਧ ਤੋਂ ਵੱਧ ਲਾਈਕ ਹੋਣ ਜੀ, ਕਮੈਂਟ ਹੋਣ ਜੀ, ਇੰਨੇ ਜ਼ਿਆਦਾ ਸਾਡੇ ਨਾਲ ਜੁੜੇ ਆ। ਕੰਟੈਂਟ ਦੇ ਉੱਤੇ ਜਿਹੜਾ ਉਹ ਧਿਆਨ ਨਹੀਂ ਆ, ਸਿਰਫ ਤੇ ਸਿਰਫ ਕੁਆਂਟਿਟੀ ਦੇ ਉੱਤੇ ਵੀ ਕਿੰਨਾ ਨੰਬਰ ਕੀ ਆ ਰਿਹਾ ਆ, ਉਸ ਚੀਜ਼ ਦੇ ਉੱਤੇ ਜਿਹੜਾ ਉਹ ਧਿਆਨ ਦੇ ਕੇ ਇਹ ਸਭ ਪੁੱਠੀਆਂ ਸਿੱਧੀਆਂ ਚੀਜ਼ਾਂ ਜਿਹੜੀਆਂ ਉਹ ਚੱਲ ਰਹੀਆਂ ਨੇ। ਹਾਂਜੀ ਬਿਲਕੁਲ। ਕਈ ਲੋਕ ਕਹਿਣਗੇ ਵੀ ਅਸੀਂ ਤਾਂ ਜੀ ਅਸੀਂ ਤਾਂ ਬਲੌਗਰ ਆ, ਸਾਨੂੰ ਤਾਂ ਆਜ਼ਾਦੀ ਆ ਸਾਰੇ ਕਿਤੇ ਗੱਲ ਕਰਨ ਦੀ, ਸਾਨੂੰ ਤਾਂ ਆਜ਼ਾਦੀ ਆ ਹਰ ਚੀਜ਼ ਨੂੰ ਕਵਰ ਕਰਨ ਦੀ। ਬਿਲਕੁਲ ਉਹਨਾਂ ਦਾ ਕਥਨ ਸੱਚ ਹੋ ਸਕਦਾ ਕਿ ਬਲੌਗਰ ਹੋ, ਚਲੋ ਤੁਸੀਂ ਠੀਕ ਆ, ਪਰ ਫਿਰ ਦੋ ਸ਼ਬਦਾਂ ਨੂੰ ਨਿਖੇੜ ਕੇ ਦੇਖੋ। ਜੇ ਤੁਸੀਂ ਬਲੌਗਰ ਆ, ਠੀਕ ਹੈ, ਤੁਹਾਡੇ ਚ ਕਲਾ, ਤੁਸੀਂ ਕੋਈ ਨਹੀਂ ਤੁਹਾਨੂੰ ਕੋਈ ਬਲੌਗਰ ਬਣਨ ਤੋਂ ਨਹੀਂ ਰੋਕਦਾ, ਕੋਈ ਸਿੰਗਰ ਬਣਨ ਤੋਂ ਨਹੀਂ ਰੋਕਦਾ, ਕੋਈ ਕਮੇਡੀਅਨ ਬਣਨ ਤੋਂ ਨਹੀਂ ਰੋਕਦਾ, ਪਰ ਫਿਰ ਤੁਸੀਂ ਅਪਰੋਚ ਮੀਡੀਆ ਵਾਲੀ ਨਹੀਂ ਰੱਖ ਸਕਦੇ। ਫਿਰ ਜਿਹੜੀ ਅਪਰੋਚ ਆ ਤੁਹਾਡੀ ਬਲੌਗਰ ਵਾਲੀ ਰੱਖਣੀ ਆ। ਇਹਦੇ ਤੇ ਚਰਚਾ ਕਰਦੇ ਰਹਾਂਗੇ। ਰਾਜ, ਮੈਨੂੰ ਲੱਗਦਾ ਸਾਡੇ ਨਾਲ ਕਈ ਕਾਲਰ ਜਿਹੜੇ ਆ ਜੁੜ ਚੁੱਕੇ ਆ, ਉਹਨਾਂ ਦੀ ਰਾਏ ਨੂੰ ਵੀ ਸ਼ਾਮਲ ਕਰਦੇ ਹਾਂ। ਬਿਲਕੁਲ ਸੋਤੇ, ਤੁਸੀਂ ਵੀ ਕਾਲ ਕਰ ਸਕਦੇ ਹੋ ਨੰਬਰ 408 272 5200 4082725200। ਰਵਿੰਦਰ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਵੀਰੇ, ਦੋਨੇ ਭਰਾਵਾਂ ਨੂੰ। ਹਾਂਜੀ ਭਾਜੀ। ਹਾਂਜੀ ਭਾਜੀ, ਜਿਹੜਾ ਬਾਈ ਦੇ ਜਾਣ ਤੇ ਦੁੱਖ ਹੋਣਾ ਸੀਗਾ ਉਹ ਚਲੋ ਬਹੁਤ ਜ਼ਿਆਦਾ ਹੋਇਆ, ਪਰ ਜਿਹੜਾ ਜਿੱਦਾਂ ਭਾਜੀ ਆਹ ਚੈਨਲ ਵਾਲਿਆਂ ਨੂੰ ਦੇਖ ਕੇ ਕਿਸੇ ਦਾ ਸੰਸਕਾਰ ਹੋ ਰਿਹਾ, ਇਹਨੂੰ ਵੱਧ ਤੋਂ ਵੱਧ ਲਾਈਕ ਕਰਿਓ। ਵੀ ਮਾਮਾ ਉਹ ਚ ਲਾਈਕ ਕੀ ਕਰਨ ਵਾਲੀ ਕਿਹੜੀ ਜੀ ਦੱਸ ਦੋ। ਆਵਾਜ਼ ਕੱਟ ਰਹੀ ਹੈ ਤੁਹਾਡੀ ਰਵਿੰਦਰ ਜੀ। ਮੈਨੂੰ ਲੱਗਦਾ ਇਹਨਾਂ ਦੇ ਕਨੈਕਸ਼ਨ ਦੇ ਵਿੱਚ ਸ਼ਾਇਦ ਡਰਾਈਵ ਕਰ ਰਹੇ ਆ ਜਾਂ ਕਿਤੇ ਕੁਛ ਏਦਾਂ ਵੀ ਆਵਾਜ਼ ਇਹਨਾਂ ਦੀ ਕੱਟ ਰਹੀ ਆ। ਪਲੀਜ਼ ਭਾਜੀ। ਹਾਂਜੀ ਹਾਂਜੀ ਜੀ ਜੀ ਹਾਂਜੀ ਹਾਂਜੀ, ਮੈਂ ਕਿਹਾ ਭਾਜੀ ਚੈਨਲ ਦਾ ਨਾਂ ਨਹੀਂ ਮੈਂ ਲੈ ਸਕਦਾ, ਉਹਦਾ ਜਿਹੜਾ ਰਿਪੋਰਟਰ ਆ ਮੁੰਡਾ ਫਰੈਂਡ ਆ ਜੀ ਭਾਜੀ। ਜਿੱਦੇ ਸਿੱਧੂ ਵੀਰੇ ਦਾ ਹੋਇਆ ਨਾ, ਮੈਂ ਕਾਲ ਕਰੀ ਭਾਜੀ ਟੂ ਗਾਡ ਕੇ ਉੱਥੇ ਜਿੱਦਾਂ ਵਿਆਹ ਨਹੀਂ ਹੁੰਦਾ ਭਾਜੀ, ਕਿਸੇ ਤੇ ਪਾਰਟੀ ਚੱਲਦੀ ਹੁੰਦੀ ਆ ਭਾਜੀ, ਏਦਾਂ ਅੰਦਰ ਮਾਹੌਲ ਸੀ। ਕੋਈ ਕਿਸੇ ਨੂੰ ਫੋਨ ਕਰਕੇ ਕਹਿ ਰਿਹਾ ਮੇਰੇ ਨਾਲ ਦੇਖੋ ਇਹ ਤੇ 60,000 ਲਾਈਵ ਦੇਖ ਰਿਹਾ, ਮੇਰੇ ਤੇ ਆਹ ਦੇਖੀ ਹੋਏ 70,000 ਲਾਈਵ, ਆਹ ਤਾਂ ਆਪਣਾ ਰਿਕਾਰਡ ਹੀ ਟੁੱਟ ਗਿਆ ਭਾਜੀ। ਕਿਸੇ ਦਾ ਮੁੰਡਾ ਮਰਿਆ, ਇਹਨਾਂ ਨੇ ਗਿਲਜਾਂ ਨੇ ਨਾ, ਇਹ ਜਿਹੜੀਆਂ ਗਿਰਜਾਂ ਇਹ ਐਵੇਂ ਪਿੰਡ ਦਾ ਨਾਂ ਲਿਖ ਕੇ ਪਿੱਛੇ ਲਿਖ ਲਿਆ, ਪੰਜਾਂ ਦਾ ਲੈ ਕੇ ਮੇਲੇ ਚੋਂ ਮਾਈਕ, ਤਾਂ ਰਿਪੋਰਟਰ ਬਣ ਗਏ ਭਾਜੀ। ਇਹ ਇਨਵੈਸਟੀਗੇਸ਼ਨ ਰਿਪੋਰਟਿੰਗ ਹੁੰਦੀ ਸੀ, ਉਹ ਤਾਂ ਖਤਮ ਹੀ ਹੋਊਗੀ। ਇਨਵੈਸਟੀਗੇਸ਼ਨ ਤਾਂ ਬਹੁਤ ਦੂਰ ਦੇ ਮੇਲੇ ਆ ਬਾਈ, ਇਹਦਾ ਨਾਰਮਲ ਰਿਪੋਰਟਿੰਗ ਵੀ ਨਹੀਂ ਹੋ ਰਹੀ ਹੁਣ ਤਾਂ। ਹਾਂਜੀ ਹਾਂਜੀ ਭਾਜੀ, ਮੈਂ ਕਿਹਾ ਉਹ ਰਿਪੋਰਟਿੰਗ ਹੁੰਦੀ ਸੀ, ਉਹਨੂੰ ਰਿਪੋਰਟਰ ਕਹਿੰਦੇ ਸੀ। ਤੇ ਸੋ ਕਾਲਡ ਉਹਦੇ ਕਹਿਣ ਵਾਲੇ ਭੈਣਾ ਭਰਾ ਆ ਇੱਕ ਨਵਾਂ ਸ਼ਬਦ ਕੱਢ ਲਿਆ ਇਹਨਾਂ ਨੇ, ਬਲੌਗਿੰਗ। ਜੀ ਜੀ ਜੀ, ਉਹਦੇ ਬਾਰੇ ਵੀ ਗੱਲ ਕਰਦੇ। ਕਿਸੇ ਦੇ ਤੁਸੀਂ ਬਲੌਗਿੰਗ, ਇੱਥੇ ਬਲੌਗ ਬਣਾਈ ਦਾ ਕਿਸੇ ਦੇ ਸੰਸਕਾਰ ਤੇ ਭਾਜੀ। ਕਿੰਨੀਆਂ ਰਸਮਾਂ ਹੁੰਦੀਆਂ ਸੀ, ਆਪਾਂ ਪਹਿਲਾਂ ਸੰਸਕਾਰ ਤੇ ਜਾਂਦੇ ਸੀ ਚੱਪਲਾਂ ਪਾ ਕੇ ਨਹੀਂ ਜਾਂਦੇ ਸੀ, ਹਨਾ। ਫਿਰ ਆਪਾਂ ਉੱਥੇ ਸਾਰੀਆਂ ਰਸਮਾਂ ਕਰਕੇ ਫਿਰ ਕਹਿਣਾ ਵੀ ਪਹਿਲਾਂ ਗੁਰਦੁਆਰਾ ਸਾਹਿਬ ਮੱਥਾ ਟੇਕ ਕੇ ਆਉਣਾ। ਹਾਂਜੀ ਹਾਂਜੀ ਰਵਿੰਦਰ ਜੀ, ਆਪਾਂ ਇਹਦੇ ਤੇ ਰੱਖੀਏ ਵੀ ਇਹ ਕੀ ਨਹੀਂ ਸੀ ਹੋਣਾ ਚਾਹੀਦਾ, ਜਾਂ ਕਿਵੇਂ ਤੁਸੀਂ ਦੁਖੀ ਹੋਏ ਆ। ਬਿਲਕੁਲ ਭਾਜੀ, ਇੰਨਾ ਕਿ ਇਹਨਾਂ ਨੇ ਭਾਜੀ ਦੁੱਖ ਹੋਇਆ। ਜਿਹੜਾ ਬਾਈ ਦੇ ਜਾਣ ਤੇ ਰੋਣਾ ਸੀ ਉਹ ਤਾਂ ਰੋਏ ਆ ਆਪਾਂ, ਪਰ ਭਾਜੀ ਜਿਹੜਾ ਇਹਨਾਂ ਨੂੰ ਦੇਖ ਕੇ ਰੋਣਾ ਆਇਆ ਵੀ ਯਾਰ ਸਿਰਫ ਇੱਕ ਪੈਸਾ ਹੀ ਰਹਿ ਗਿਆ ਸਾਰਾ। ਬਿਲਕੁਲ, ਨੰਬਰਸ ਰਹਿ ਗਏ, ਲਾਈਕਸ ਕਮੈਂਟਸ ਜਿਹੜੇ ਆ ਉਸੇ ਦਾ ਦੌਰ ਜਿਹੜਾ ਇਹਨਾਂ ਨੇ ਚਲਾ ਲਿਆ। ਥੈਂਕ ਯੂ ਵੀਰ ਜੀ, ਤੁਸੀਂ ਜਿਹੜਾ ਜੀ ਆਪਣੇ ਵਿਚਾਰ ਜਿਹੜੇ ਸਾਡੇ ਨਾਲ ਸਾਂਝੇ ਕੀਤੇ। ਬਿਲਕੁਲ ਇਦਾਂ ਦੀਆਂ ਗੱਲਾਂ ਜਿਹੜੀਆਂ ਉਹ ਕਰਨੀਆਂ ਕਿੰਨੀਆਂ ਸ਼ੋਭਦੀਆਂ ਦੀਆਂ। ਅਮਰਜੀਤ ਜੀ ਆਪਣੇ ਨਾਲ ਜੁੜੇ ਨੇ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਦੋਵੇਂ ਭਰਾਵਾਂ ਜੀ। ਜੀ ਸਤਿ ਸ਼੍ਰੀ ਅਕਾਲ ਜੀ। ਭਾਈ ਆਪਾਂ ਕੱਲ ਵੀ ਗੱਲ ਕੀਤੀ, ਮੈਂ ਕਾਲ ਕੀਤਾ ਸੀ, ਮਗਰੋਂ ਆਂਟੀ ਜੀ ਨੇ ਬਹੁਤ ਸੋਹਣੇ ਵਿਚਾਰ ਆਪਾਂ ਨੂੰ ਦੱਸੇ ਸੀਗੇ ਨਾ ਜੀ, ਜਿੱਦਾਂ ਵੀ ਸੋਸ਼ਲ ਮੀਡੀਆ ਨੇ ਜਿੱਦਾਂ ਕੰਮ ਖਰਾਬ ਕੀਤਾ ਪਿਆ ਨਾ ਜੀ। ਮੈਂ ਤਾਂ ਬਹੁਤ ਡਿਸਅਪੁਆਇੰਟਡ ਆ ਨਾ, ਇੰਡੀਆ ਦਾ ਸੋਸ਼ਲ ਮੀਡੀਆ ਜਿਹੜੇ ਵੈਬ ਚੈਨਲ ਆ ਨਾ, ਇਹਨਾਂ ਸਿੱਧੂ ਪਰਿਵਾਰ ਤੇ ਤਾਂ ਕੋਈ ਤਰਸ ਨਹੀਂ ਕੀਤਾ ਨਾ। ਉਹਨਾਂ ਦਾ ਪੁੱਤ ਮੁੱਕ ਗਿਆ ਨਾ, ਕਿਸੇ ਦਾ ਧੀ ਪੁੱਤ ਮਾਰਦਾ, ਉਹਨਾਂ ਦੀ ਵੀ ਜ਼ਿੰਦਗੀ ਖਤਮ ਹੋ ਜਾਏ, ਮਾਂ ਪਿਓ ਦੀ ਵੀ ਕੱਟ ਨੇਰਾ ਪੈ ਜਾਂਦਾ ਨਾ। ਇਹਨਾਂ ਨੇ ਕੋਈ ਨਹੀਂ ਤਰਸ ਕੀਤਾ ਹਨਾ। ਤੁਸੀਂ ਦੇਖਿਆ ਨਾ ਵੀ ਕਿੱਦਾਂ ਦਿਖਾਉਂਦੇ ਸੀਗੇ ਵੀ ਆਹ ਹੋ ਗਿਆ, ਏਦਾਂ ਹੋ ਗਿਆ। ਇਹ ਖੁਸ਼ੀ ਦਾ ਮਾਹੌਲ ਨਹੀਂ ਹੁੰਦਾ, ਦੁਖੀ ਦਾ ਮਾਹੌਲ, ਦੁੱਖ ਦਾ ਮਾਹੌਲ ਹੁੰਦਾ।
ਆਪਾਂ ਦੇਖਦੇ ਆ ਨਾ, ਇਹਨਾਂ ਨੂੰ ਹੁੰਦਾ ਵੀ ਜਿਹੜੀ ਕੋਈ ਬੈਡ ਖਬਰ ਆ ਜਾਂ ਕੋਈ ਦੁਖੀ ਆ, ਉਹ ਖਬਰ ਇਹਨਾਂ ਨੂੰ ਬਹੁਤ ਹੁੰਦਾ ਵੀ ਜ਼ਰੂਰੀ ਦਿਖਾ ਲਈਏ ਅਸੀਂ ਹਨਾ ਦੁਨੀਆ ਨੂੰ। ਬਿਲਕੁਲ ਬਿਲਕੁਲ ਜੀ, ਇਦਾਂ ਹੀ ਏਦਾਂ ਨਹੀਂ ਵੀ ਕੋਈ ਜਿਹੜਾ ਚੰਗਾ ਕੰਮ ਕਰ ਹੁੰਦਾ ਜਾਂ ਕੋਈ ਚੰਗਾ ਕੰਮ ਕਰਦਾ ਉਹ ਨਹੀਂ ਦਿਖਾਲਦੇ ਨਾ, ਬਹੁਤ ਘੱਟ ਦਿਖਾਲਦੇ ਆ ਜੀ। ਇਹ ਬਹੁਤ ਮਾੜੀ ਗੱਲ ਆ। ਲਾਈਕ ਸਾਨੂੰ ਜਦੋਂ ਆਪਾਂ ਗੱਲ ਕਰਦੇ, ਤੁਸੀਂ ਦੱਸਿਆ ਵੀ ਇਹਨਾਂ ਨੂੰ ਕੱਲਾ ਪੈਸਾ ਹੈਗਾ ਜਾ, ਜਿੱਦਾਂ ਦੁਨੀਆ ਏਦਾਂ ਲੱਗਦੀ ਜਿੱਦਾਂ ਪੱਥਰ ਦੇ ਹੁੰਦੇ ਆ ਇਹਨਾਂ ਨੂੰ ਆਪ ਦਾ ਬਸ ਫਿਕਰ ਆ, ਹੋਰ ਕਿਸੇ ਦਾ ਨਹੀਂ ਫਿਕਰ। ਬਿਲਕੁਲ। ਜਦੋਂ ਆਪਾਂ ਕੋਈ ਕੰਮ ਕਰਦੇ ਆ ਨਾ, ਆਪਾਂ ਨੂੰ ਨਾ ਸੋਚਣਾ ਚਾਹੀਦਾ ਜਿਹੜਾ ਦੁਖੀ ਪਰਿਵਾਰ ਹੈ ਜਾਂ ਕੋਈ ਦੁਖੀ ਸੰਸਾਨ ਆ, ਉਹਦੇ ਥਾਂ ਤੇ ਆਪਾਂ ਨਾ ਖੜ ਕੇ ਦੇਖੀਏ ਨਾ, ਉਹਦੇ ਥਾਂ ਤੇ ਆਪਾਂ ਹੋਈਏ, ਆਪਾਂ ਕਿੱਦਾਂ ਫੀਲ ਕਰੂਗੇ ਜੀ। ਤੇ ਜੇ ਆਪਣੇ ਘਰ ਕੋਈ ਏਦਾਂ ਕੋਈ ਕੋਈ ਕੰਮ ਹੋ ਜਾਵੇ, ਮਾੜਾ ਕੰਮ ਹੋ ਜਾਵੇ ਨਾ ਦੁਖੀ ਦਾ, ਆਪਾਂ ਮੰਗੂਗੇ, ਆਪਾਂ ਕਹੂੰਗੇ ਵੀ ਕੋਈ ਮੂਵੀਆਂ ਬਣਾਵੇ ਵੀ ਸਾਰੀ ਦੁਨੀਆ ਨੂੰ ਦਿਖਾਲੇ, ਕੱਲੇ ਸਾਡੇ ਪਰਿਵਾਰ ਦੀ ਫੋਟੋ ਵਿੱਚ, ਸਾਡੇ ਭਰਾਵਾਂ ਦੀ, ਭੈਣਾਂ ਦੀ, ਮਾਂ ਪਿਓ ਦੀ ਫੋਟੋ ਵਿੱਚ ਵੀਡੀਓ ਬਣਾਵੇ। ਕੀ ਕਰਦੇ ਆ ਉਸ ਟਾਈਮ ਤਾਂ ਆਪਾਂ ਪ੍ਰਾਈਵੇਸੀ ਬੰਦਾ ਮੰਗਦਾ ਨਾ, ਵੀ ਪ੍ਰਾਈਵੇਸੀ ਮਿਲੇ। ਲਾਈਕ ਇਹਨਾਂ ਦਾ ਕੰਮ ਹੀ ਖਰਾਬ ਕਰਤਾ ਸਾਰਾ। ਤੁਸੀਂ ਮੈਂ ਪੰਜਾਬੀ ਰੇਡੀਓ ਨੂੰ ਬਹੁਤ ਸਤਿਕਾਰ ਕਰਦਾ, ਮੈਂ ਤੁਹਾਨੂੰ ਸੁਣਦਾ ਰਹਿੰਦਾ ਸਾਰਾ ਦਿਨ। ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਆ। ਤੁਹਾਡਾ ਨਾ ਕੋਈ ਏਜੰਡਾ ਨਾ ਕੁਛ ਹੈਗਾ, ਤੁਸੀਂ ਸਾਰੇ ਆਪਣੀ ਕਮਿਊਨਿਟੀ ਸੇਵਾ ਕਰਦੇ ਆ। ਥੈਂਕ ਯੂ ਜੀ। ਬਹੁਤ ਵੱਡੀ ਚੀਜ਼ ਆ, ਪਰ ਬਹੁਤ ਘੱਟ ਏਦਾਂ ਦੇ ਰਹਿ ਗਏ ਆ। ਤੁਸੀਂ ਜਿੱਦਾਂ ਦਿਲੋਂ ਸਾਫ਼ ਕੰਮ ਕਰ ਰਹੇ ਆ, ਪਰ ਆਹ ਜਿਹੜੇ ਬੰਦੇ ਆ ਜਿਹੜੇ ਫਿਰਦੇ ਆ ਨਾ ਕੈਮਰਾ ਨਾਲ, ਇਹਨਾਂ ਨੂੰ ਕੋਈ ਨਹੀਂ, ਇਹਨਾਂ ਦੀ ਲਿਮਟ ਹੈਗੀ, ਜਿੱਦਾਂ ਕੋਈ ਨਹੀਂ ਇਹਨਾਂ ਦਾ ਸਟੈਂਡਰਡ ਰਿਹਾ ਜੀ। ਠੀਕ ਹੈ ਜੀ, ਭਰਾ ਜੀ। ਜੀ 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 ਬਿਲਕੁਲ ਜੀ, ਇਸੇ ਤਰ੍ਹਾਂ ਹੀ ਆ। ਸੋ ਏਦਾਂ ਪ੍ਰਵੀਨ ਜੀ, ਇਹਨਾਂ ਦੀ ਗੱਲ ਦੇ ਵਿੱਚ ਐਡ ਕਰਦੇ ਜਾਈਏ, ਸੰਵੇਦਨਹੀਨ ਜਿਹੜੇ ਹੋ ਗਏ ਨੇ ਲੋਕ। ਆਈ ਥਿੰਕ ਜਿਹੜਾ ਕੱਲ ਦਾ ਆਪਣਾ ਚਰਚਾ ਸੀ, ਉਹ ਉਸ ਦਾ ਇਹ ਅਗਲਾ ਪੜਾਅ ਆ। ਹਾਂਜੀ ਬਿਲਕੁਲ। ਇਹ ਸੋਸ਼ਲ ਮੀਡੀਆ ਨੇ ਜਿਹੜਾ ਲੋਕਾਂ ਨੂੰ ਨੰਮ ਕਰ ਦਿੱਤਾ ਨਾ ਇਸ ਚੀਜ਼ਾਂ ਦੇ ਲਈ, ਲੋਕਾਂ ਦੇ ਪ੍ਰਤੀ ਹਮਦਰਦੀ ਜਾਂ ਸੰਵੇਦਨਾ, ਜਿਹਨੂੰ ਇੰਗਲਿਸ਼ 'ਚ ਐਮਪਥੀ ਕਿ ਜਿਹੜਾ ਉਹ ਆਖ ਦਿੰਦੇ ਆ। ਸਿੰਪਥੀ ਤੇ ਹੁੰਦਾ ਨਾ ਵੀ ਕਿਸੇ ਦੇ ਦੁੱਖ ਦੇ ਵਿੱਚ ਜਾ ਕੇ ਸ਼ਰੀਕ ਹੋਣਾ, ਤੇ ਐਮਪਥੀ ਹੁੰਦੀ ਵੀ ਉਸ ਦੁੱਖ ਨੂੰ ਉਸ ਤਰੀਕੇ ਦੇ ਨਾਲ ਮਹਿਸੂਸ ਕਰਨਾ। ਉਹ ਭੁੱਲ ਚੁੱਕੇ ਨੇ ਲੋਕ। ਸੋਸ਼ਲ ਮੀਡੀਆ ਨੇ ਉਹਨਾਂ ਦਾ ਦਾਇਰਾ ਸਿਰਫ ਲਿਮਿਟਡ ਕਰਕੇ ਆਪਣੇ ਲਾਈਕ, ਕਮੈਂਟ, ਸ਼ੇਅਰ, ਕਿੰਨੇ ਮੈਨੂੰ ਰੈਵਨਿਊ ਬਣ ਰਿਹਾ ਆ, ਉਸ ਚੀਜ਼ ਦੇ ਉੱਤੇ ਜਿਹੜੇ ਦਾਇਰੇ ਨੂੰ ਜਿਹੜਾ ਉਹ ਕਰ ਦਿੱਤਾ। ਉਹ ਲੋਕਾਂ ਦੀ ਨਾਲ ਹਮਦਰਦੀ ਜਤਾਉਣ ਦੇ ਵਿੱਚ ਨਾਕਾਮਯਾਬ ਹੋ ਰਹੇ ਆ। ਸੋ ਇਹ ਸੋਸ਼ਲ ਇੱਥੋਂ ਇਹ ਵੀ ਪਤਾ ਲੱਗਦਾ ਵੀ ਸਮਾਜ ਦੇ ਵਿੱਚ ਇਸ ਚੀਜ਼ ਦੇ ਪ੍ਰਤੀ ਬਹੁਤ ਜ਼ਿਆਦਾ ਨਿਘਾਰ ਆ ਰਿਹਾ ਆ। ਆਪਾਂ ਨੂੰ ਇਸ ਦੇ ਪ੍ਰਤੀ ਸਤਰਕ ਹੋ ਕੇ, ਸੁਚੇਤ ਹੋ ਕੇ ਇਹਨਾਂ ਚੀਜ਼ਾਂ ਦੇ ਉੱਤੇ ਗੌਰ ਕਰਨ ਦੀ ਜ਼ਰੂਰਤ ਆ ਵੀ ਇਹ ਮੁੜ ਕੇ ਇਦਾਂ ਦੀ ਚੀਜ਼ ਕੀ ਹੋਵੇ। ਐਮਪਥੀ, ਆਪਾਂ ਹਮਦਰਦੀ ਦੇਖੀ ਲੋਕਾਂ ਦੀ ਉਸ ਪਰਿਵਾਰ ਦੇ ਪ੍ਰਤੀ ਵੀ ਬਹੁਤ ਮਾੜਾ ਹੋਇਆ, ਇਦਾਂ ਨਹੀਂ ਸੀ ਹੋਣਾ ਚਾਹੀਦਾ। ਜਿਸ ਤਰੀਕੇ ਦੇ ਨਾਲ ਉਸ ਦਾ ਕਤਲ ਕੀਤਾ ਗਿਆ ਤੇ ਜਿਸ ਤਰੀਕੇ ਦੇ ਨਾਲ ਉਹ ਪਰਿਵਾਰ ਦੇ ਪ੍ਰਤੀ ਲੋਕਾਂ ਨੇ ਸੋਚਿਆ, ਪਰ ਬਹੁਤ ਤਗੜੇ ਰਹੇ ਮਾਪੇ। ਮੈਂ ਨਾ ਵੀ ਇੰਨੀ ਲਾਈਮਲਾਈਟ ਦੇ ਵਿੱਚ ਹੋਣ ਦੇ ਬਾਵਜੂਦ ਉਹਦੇ ਪਿਤਾ ਜੀ ਕਹਿ ਰਹੇ ਸੀ ਵੀ ਮੈਂ ਫੋਨ ਨਹੀਂ ਦੇਖਦਾ, ਮੈਂ ਜਦੋਂ ਦਾ ਇਹ ਭਾਣਾ ਵਾਪਰਿਆ ਉਦੋਂ ਦਾ ਮੈਂ ਦੇਖਿਆ ਨਹੀਂ, ਪਰ ਜੇ ਕਿਤੇ ਏਦਾਂ ਦਿਖ ਜਾਵੇ ਤੇ ਤੁਸੀਂ ਜੋ ਕੁਝ ਚਲਾ ਰਹੇ ਆ ਨਾ, ਕਿਰਪਾ ਕਰਕੇ ਉਹ ਚੀਜ਼ ਜਿਹੜੀ ਉਹ ਨਾ ਜਿਹੜੀ ਉਹ ਕਰੋ। ਸੋ ਇੱਕ ਮਾਂ ਜਿਹੜੀ ਆ ਉਸ ਟਾਈਮ ਦੇ ਉੱਤੇ ਜਦੋਂ ਸਿੱਧੂ ਹਸਪਤਾਲ 'ਚ ਸੀਗਾ ਤੇ ਉਹਨੂੰ ਕੋਈ ਪੁੱਛ ਰਿਹਾ ਤੁਸੀਂ ਕਿੱਦਾਂ ਦਾ ਮਹਿਸੂਸ ਕਰ ਰਹੇ ਆ, ਮਤਲਬ ਇਹ ਕੀ ਤੁਹਾਡਾ ਸਵਾਲ ਆ ਜੀ? ਕੀ ਮਤਲਬ ਇਹ ਕੋਈ ਤੁੱਕ ਬਣਦੀ ਆ? ਕਿਸੇ ਦਾ ਪੁੱਤ ਹਸਪਤਾਲ ਦੇ ਵਿੱਚ ਦਾਖਲ ਆ, ਉਹਨੂੰ ਇਹ ਨਹੀਂ ਪਤਾ ਵੀ ਉਹਨੇ ਜੀਣਾ ਆ ਕਿ ਉਹ ਮਰ ਗਿਆ ਆ, ਕਿਉਂਕਿ ਉਹਦੀ ਮਾਤਾ ਜੀ ਨੂੰ ਝੂਠ ਬੋਲਦੇ ਰਹੇ ਕਿੰਨਾ ਚਿਰ, ਦੱਸਿਆ ਨਹੀਂ, ਕਿਉਂਕਿ ਉਹਨਾਂ ਨੂੰ ਪਤਾ ਸੀ ਵੀ ਗਹਿਰਾ ਸਦਮਾ ਜਿਹੜਾ ਉਹ ਲੱਗਣਾ ਆ। ਉਹਨਾਂ ਨੂੰ ਤਗੜਿਆਂ ਕੀਤਾ ਪਹਿਲਾਂ, ਫਿਰ ਉਸ ਤੋਂ ਬਾਅਦ ਦੇ ਵਿੱਚ ਜਿਹੜਾ ਦੱਸਿਆ। ਹੁਣ ਏਦਾਂ ਦੀਆਂ ਖਬਰਾਂ ਚਲਾ ਕੇ ਪਰਿਵਾਰ ਤਾਈਂ ਉਦਾਂ ਹੀ ਖਬਰ ਪਹੁੰਚਾ ਦੇਣੀ ਤੁਸੀਂ ਸਾਰਿਆਂ ਤਾਈਂ, ਜਿਹਨੂੰ ਨਹੀਂ ਵੀ ਪਤਾ ਉਹਦੇ ਪ੍ਰਤੀ ਵੀ ਇਸ ਤਰੀਕੇ ਦੇ ਨਾਲ ਜਿਹੜਾ ਕਰ ਦੇਣਾ। ਸੋ ਅਕਲ ਨੂੰ ਹੱਥ ਮਾਰਨ ਦੀ ਆਪਾਂ ਨੂੰ ਇੱਥੇ ਜ਼ਰੂਰਤ ਹੈਗੀ ਆ ਵੀ ਆਪਾਂ ਸੰਵੇਦਨਾ ਰੱਖੀਏ, ਲੋਕਾਂ ਪ੍ਰਤੀ ਹਮਦਰਦੀ ਰੱਖੀਏ। ਜਸਵੀਰ ਜੀ ਆਪਣੇ ਨਾਲ ਜੁੜੇ ਨੇ। ਪ੍ਰਵੀਨ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਅੱਛਾ, ਮੈਂ ਕਹਿੰਦਾ ਵੀ ਜਿਹੜੇ ਕੋਈ ਵੀ ਫਿਊਨਲ ਆ ਕਿਸੇ ਦਾ ਵੀ ਹੈਗਾ, ਮੇਰਾ ਖਿਆਲ ਲਾਈਵ ਦਿਖਾ ਲੈਣਾ ਨਹੀਂ ਚਾਹੀਦਾ। ਤੁਹਾਡਾ ਖਿਆਲ ਇਹਦੇ ਬਾਰੇ? ਨਹੀਂ ਜੀ, ਬਿਲਕੁਲ ਨਹੀਂ। ਇਹ ਤਾਂ ਜਿਹੜਾ ਕੋਈ ਖੁਸ਼ੀ ਵਾਲਾ ਟਾਈਮ ਆ, ਤੁਸੀਂ ਲਾਈਵ ਕਰੋ, ਜੋ ਮਰਜ਼ੀ ਕਰੋ ਨਾ, ਤੇ ਉਹ ਅਗਲੇ ਦੀ ਫੈਮਿਲੀ ਪ੍ਰਾਈਵੇਸੀ ਹੁੰਦੀ ਨਾ। ਪਤਾ ਨਹੀਂ, ਮੈਨੂੰ ਸਮਝ ਲੱਗੀ ਇੰਨਾ ਕਿਉਂ ਇਹਨਾਂ ਦਾ ਐਂਟਰਟੇਨਮੈਂਟ ਬਣਾ ਗਈ ਲੋਕਾਂ ਨੂੰ, ਪਤਾ ਨਹੀਂ ਸਮਝ ਲੱਗੀ ਕਰਦੇ ਕੀ ਹੈ ਜੀ। ਬਿਲਕੁਲ ਇਹ ਜਿਹੜਾ ਸ਼ਬਦ ਵਰਤਿਆ ਨਾ ਤੁਸੀਂ ਐਂਟਰਟੇਨਮੈਂਟ, ਇਹੀ ਉਹਨਾਂ ਦਾ ਮੁੱਢਲੀ ਚੀਜ਼ ਜਿਹੜੀ ਅੱਜ ਕੱਲ ਇਹਨਾਂ ਸੋ ਕਾਲਡ ਪੱਤਰਕਾਰਾਂ ਦੀ ਜਿਹੜੀ ਬਣ ਕੇ ਰਹਿ ਗਈ, ਵਲੌਗਰਸ ਦੀ। ਮੇਰਾ ਖਿਆਲ ਤਾਂ ਸੋਸ਼ਲ ਮੀਡੀਆ ਤੇ ਜਾਂ ਦੂਏ ਮੀਡੀਆ ਤੇ ਨਾ ਇਦਾਂ ਦੇ ਕੰਮਾਂ ਤੇ ਬੈਨ ਲਾਉਣਾ ਚਾਹੀਦਾ। ਤੁਸੀਂ ਫੈਮਿਲੀ ਤਾਂ ਪਹਿਲਾਂ ਦੁਖੀ ਆ ਤੇ ਸਾਰੀ ਤੁਸੀਂ ਫੈਮਿਲੀ ਦਿਖਾਈ ਜਾਂਦੇ, ਉਹਨਾਂ ਦੇ ਜਿੰਨਾ ਪਰਿਵਾਰ ਆ, ਕਈਆਂ ਦੀਆਂ ਹਰ ਇੱਕ ਬੰਦੇ ਦੇ ਆਪੋ ਆਪਣੇ ਪ੍ਰਾਈਵੇਸੀ ਹੁੰਦੀ ਹੈ। ਮੇਰਾ ਖਿਆਲ ਤਾਂ ਨਹੀਂ ਏਦਾਂ ਕਰਨਾ ਚਾਹੀਦਾ। ਪਤਾ ਨਹੀਂ ਕਿਉਂ
ਦੋ ਤਿੰਨ ਵਾਰੀ ਦੇਖਿਆ ਇਦਾਂ ਹੀ ਹੋਇਆ ਆਪਣੇ ਦੀਪ ਸਿੱਧੂ ਵਾਰੀ ਵੀ ਇਦਾਂ ਹੋਇਆ ਬਿਲਕੁਲ ਹੋਇਆ ਇਹਦੇ ਵੀ ਇਦਾਂ ਹੋਇਆ ਜੀ ਜੀ ਮੈਂ ਕਿਹਾ ਨਹੀਂ ਹੋਣਾ ਚਾਹੀਦਾ ਨਹੀਂ ਹੋਣਾ ਕੋਈ ਨਾ ਕੋਈ ਕਾਨੂੰਨ ਚਾਹੀਦਾ ਹੋਵੇ ਇਦਾਂ ਨਹੀਂ ਦੇਖ ਸਕਦਾ ਜੀ ਥੈਂਕ ਯੂ ਜਸਬੀਰ ਜੀ ਥੈਂਕ ਯੂ ਜੀ ਜੀ ਇਹ ਚਲੋ ਕੋਈ ਪ੍ਰਵੀਨ ਜੀ ਨਵੀਂ ਚੀਜ਼ ਨਹੀਂ ਆ ਵੀ ਕਿਸੇ ਦੇ ਅੰਤਿਮ ਯਾਤਰਾ ਜਾਂ ਅੰਤਿਮ ਸੰਸਕਾਰ ਨੂੰ ਦਿਖਾਇਆ ਜਾਣਾ ਬਹੁਤ ਵੱਡੇ ਵੱਡੇ ਜਦੋਂ ਲੀਡਰ ਵੀ ਖਿਡਾਰੀ ਰੁਖਸਤ ਖਿਡਾਰੀ ਹੋ ਜਾਂਦੇ ਆ ਤੇ ਉਹ ਦਿਖਾਏ ਜਾਂਦੇ ਕਿਉਂਕਿ ਹਰ ਇੱਕ ਲੋਕਾਂ ਦਾ ਉੱਥੇ ਪਹੁੰਚਣਾ ਜਿਹੜਾ ਆ ਉਹ ਮੁਸ਼ਕਿਲ ਹੁੰਦਾ ਪਰ ਉਹ ਮਰਿਆਦਾ ਦੇ ਤਹਿਤ ਰਹਿ ਕੇ ਕੀ ਬੋਲਣਾ ਕੀ ਹੋਣਾ ਚਾਹੀਦਾ ਉਹਨੇ ਜ਼ਿੰਦਗੀ 'ਚ ਕੀ ਕੀਤਾ ਕੀ ਨਾਮ ਖੱਟਿਆ ਉਹ ਚੀਜ਼ਾਂ ਜਿਹੜੀਆਂ ਦਿਖਾਈਆਂ ਦਰਸਾਈਆਂ ਜਾਂਦੀਆਂ ਆ ਇਸੇ ਚੀਜ਼ ਦੇ ਵਿੱਚ ਮੈਂ ਇੱਕ ਹੋਰ ਚੀਜ਼ ਐਡ ਕਰਦਾ ਮੈਂ ਦੇਖੋ ਹੁਣ ਹਰ ਇੱਕ ਦੇ ਹੱਥ 'ਚ ਫੋਨ ਆ ਕੋਈ ਕਿਸੇ ਦੇ ਵਿਆਹ ਤੇ ਜਾ ਕੇ ਲਾਈਵ ਹੋ ਜਾਂਦਾ ਜਿਹਨੂੰ ਉਹ ਪੁੱਛਦੇ ਨਹੀਂ ਪਰਿਵਾਰ ਨੂੰ ਵੀ ਭਾਈ ਦਿਖਾ ਦਈਏ ਅਸੀਂ ਕਿਸੇ ਦਾ ਪਰਿਵਾਰ ਦਾ ਵਿਆਹ ਹਾਂਜੀ ਅਗਲਿਆਂ ਦੀ ਮਰਜ਼ੀ ਜਿਹਨੂੰ ਸੱਦਣਾ ਸੀ ਉਹਨਾਂ ਨੇ ਸੱਦਿਆ ਤੁਸੀਂ ਸਾਰਿਆਂ ਨੂੰ ਜਿਹੜਾ ਜਿਹਨੂੰ ਦਿਖਾਉਣਾ ਸੀ ਉਹਨੂੰ ਸੱਦ ਲਿਆ ਉਹਨੂੰ ਸੱਦ ਲਿਆ ਹਨਾ ਬਾਕੀਆਂ ਨੂੰ ਤੁਸੀਂ ਕਿਉਂ ਦਿਖਾਉਂਦੇ ਬਗੈਰ ਉਹਨਾਂ ਤੋਂ ਪੁੱਛੇ ਇਸੇ ਤਰੀਕੇ ਦੇ ਨਾਲ ਫਿਊਨਰਲ ਦੇ ਉੱਤੇ ਕਈ ਪਰਿਵਾਰ ਲਾਈਵ ਸਟ੍ਰੀਮ ਕਰਦੇ ਪਰ ਸਿਰਫ ਤੇ ਸਿਰਫ ਉਹਨਾਂ ਨੇ ਉਹ ਜਿਹੜੀ ਸਟ੍ਰੀਮ ਆਪਣੇ ਉਹਨਾਂ ਪਰਿਵਾਰਕ ਜੀਆਂ ਦੇ ਨਾਲ ਜਿਹੜੀ ਉਹ ਪੇਸ਼ ਕਰਦੇ ਆ ਜਿਨ੍ਹਾਂ ਨੂੰ ਉਹਨਾਂ ਨੇ ਦਿਖਾਉਣਾ ਹੁੰਦਾ ਆ ਇਹ ਨਹੀਂ ਵੀ ਸਾਰੀ ਦੁਨੀਆ ਨੂੰ ਜਗ ਜਾਹਰ ਜਿਹੜਾ ਉਹ ਕਰਨਾ ਆ ਇਹ ਕੋਈ ਇਕੱਠ ਕਰਕੇ ਜਾਂ ਇਕੱਠ ਦਿਖਾਉਣਾ ਜਾਂ ਉਹ ਚੀਜ਼ ਦੀ ਥੋੜੀ ਕੋਈ ਆ ਵੀ ਮੇਰੇ ਨਾਲ 70,000 ਜੁੜ ਗਿਆ ਮੇਰੇ ਨਾਲ 60,000 ਜੁੜ ਗਿਆ ਮੇਰੇ ਨਾਲ ਇਹ ਜੁੜ ਗਿਆ ਮੇਰੇ ਨਾਲ ਉਹ ਜੁੜ ਗਿਆ ਬਈ ਅਕਲ ਨੂੰ ਇਸ ਚੀਜ਼ 'ਚ ਹੱਥ ਮਾਰਨ ਦੀ ਜ਼ਰੂਰਤ ਆ ਸਨੀ ਜੁੜੇ ਨੇ ਆਪਣੇ ਨਾਲ ਪ੍ਰਵੀਨ ਜੀ ਹਾਂਜੀ ਸਨੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਬਸ ਮੈਂ ਇਹੀ ਕਹਿਣਾ ਚਾਹੁੰਦਾ ਜੀ ਮਜ਼ਾਕ ਬਣਾਇਆ ਪਿਆ ਇਹਨਾਂ ਨੇ ਸੋਸ਼ਲ ਮੀਡੀਆ ਵਾਲਿਆਂ ਨੇ ਹਰ ਇੱਕ ਚੀਜ਼ ਦਾ ਜੀ ਇਹ ਪੈਸੇ ਨੂੰ ਮੁੱਖ ਰੱਖਦੇ ਆ ਅਤੇ ਇੱਕ ਬਲੌਗ ਬਣਾਉਣਾ ਹੁਣ ਦੇਖੋ ਇਹ ਚੀਜ਼ਾਂ ਭੁੱਲਣ ਵਾਲੀਆਂ ਹੁੰਦੀਆਂ ਨੇ ਦੁੱਖ ਇਹਨਾਂ ਨੇ ਬਲੌਗ ਬਣਾ ਇੰਟਰਨੈਟ ਤੇ ਚਾੜਦੇ ਆ ਤੇ ਬਾਅਦ ਚ ਦੇਖਦੇ ਕੌਣ ਦੇਖ ਸਕਦਾ ਜੀ ਇਹਨਾਂ ਨੂੰ ਤੁਸੀਂ ਆਪ ਹੀ ਦੇਖੋ ਉਹਨੇ ਮਾਂ ਦਾ ਫੇਸ ਦਿਖਾਉਂਦੇ ਆ ਕਿਤੇ ਵੀ ਹਾਂ ਉਹ ਕੀ ਦਿਖਾਉਂਦੇ ਆ ਬਹੁਤ ਕੁਛ ਕਰਦੇ ਆ ਇਹ ਮਨ ਹੀ ਅੱਕਿਆ ਪਿਆ ਜੀ ਸੋਸ਼ਲ ਮੀਡੀਆ ਤੋਂ ਤਾਂ ਬਸ ਜੀ ਬਿਲਕੁਲ ਵਾਕਿਆ ਸਨੀ ਸਹੀ ਗੱਲ ਹੈ ਥੈਂਕ ਯੂ ਮਿਹਰਬਾਨੀ ਬਸ ਮੈਂ ਇੰਨੀ ਕਹਿਣਾ ਚਾਹੁੰਦਾ ਜੀ ਥੈਂਕ ਯੂ ਜੀ ਮਿਹਰਬਾਨੀ ਅਗਲੇ ਕਾਲਰ ਨੇ ਮਾਇਆ ਦੇਵੀ ਜੀ ਸਤਿ ਸ਼੍ਰੀ ਅਕਾਲ ਹਾਂਜੀ ਸਤਿ ਸ੍ਰੀ ਅਕਾਲ ਜੀ ਹਾਂਜੀ ਆ ਮੀਡੀਆ ਵਾਲਿਆਂ ਤੋਂ ਤਾਂ ਜੀ ਬਹੁਤ ਜ਼ਿਆਦਾ ਚ ਤੱਕਿਆ ਪਿਆ ਗਾ ਜਾਨੀ ਨਾ ਅਗਲਿਆਂ ਦੇ ਮੂਹਰੇ ਮੂੰਹ ਕਰ ਕਰਕੇ ਤੁਸੀਂ ਸਿੱਧੂ ਦੇ ਗੀਤ ਪਿਆਰ ਕਰਦੇ ਹੋ ਸਿੱਧੂ ਦੇ ਗੀਤਾਂ ਨੂੰ ਤੁਸੀਂ ਐਂ ਕਰਦੇ ਹੋ ਸੁਣਾ ਦੇ ਜਿਹੜਾ ਕੋਈ ਤੈਨੂੰ ਚੰਗਾ ਲੱਗਦਾ ਉਹ ਸੁਣਾ ਦੇ ਗਿਆ ਤੂੰ ਭੋਗ ਤੇ ਐ ਤੂੰ ਗੀਤ ਸੁਣਦਾ ਐ ਤੈਨੂੰ ਸ਼ਰਮ ਨੀ ਆਉਂਦੀ ਇਹੋ ਜਿਹੀਆਂ ਗੱਲਾਂ ਕਰਦੇ ਨੂੰ ਹਨਾ ਹੈ ਮਾਂ ਪਿਓ ਦਾ ਤਾਂ ਘਰ ਉੱਜੜ ਗਿਆ ਉਹਨਾਂ ਦਾ ਤਾਂ ਦੀਵਾ ਗੁੱਲ ਹੋ ਗਿਆ ਬਿਲਕੁਲ ਜੀ ਬਿਲਕੁਲ ਤੁਸੀਂ ਕਿਹੋ ਜਿਹੀਆਂ ਗੱਲਾਂ ਕਰਦੇ ਹੋ ਜਿਨ੍ਹਾਂ ਦਾ ਨਹੀਂ ਮਰਿਆ ਭਾਜੀ ਉਹਨਾਂ ਨੂੰ ਦੁੱਖ ਨਹੀਂ ਹੈਗਾ ਮੇਰਾ ਤਾਂ ਆਪਦਾ ਕੋਠੇ ਜਿੰਦਾ ਮੁੱਕਿਆ ਵਾ ਮੇਰਾ ਬਹੁਤ ਚਿੱਤ ਖਰਾਬ ਹੁੰਦਾ ਸੁਣ ਕੇ ਉਹਨੂੰ ਮੈਂ ਸਾਰੀ ਦਿਹਾੜੀ ਸੁਣੀ ਜਾਂਦੀ ਆ ਉਹਨੂੰ ਵਿਚਾਰੇ ਨੂੰ ਹਾਂਜੀ ਜੀ ਬਹੁਤ ਅਫਸੋਸ ਹੈ ਜੀ ਗੱਲ ਹੈ ਜੀ ਤੁਹਾਡੇ ਨਾਲ ਜੋ ਵਾਪਰਿਆ ਮਿਲਿਆ ਉਹਦੇ ਮਾਂ ਪਿਓ ਨੂੰ ਦੇਖ ਕੇ ਤਾਂ ਇੰਨਾ ਚਿੱਤ ਖਰਾਬ ਹੁੰਦਾ ਬੇਜਾ ਵਾਲਾ ਹਾਂਜੀ ਬਿਲਕੁਲ ਜੀ ਤੁਸੀਂ ਦੇਖੋ ਬਿਲਕੁਲ ਥੈਂਕ ਯੂ ਮਾਇਆ ਦੇਵੀ ਜੀ ਤੇ ਅਸੀਂ ਤੁਹਾਡੇ ਦੁੱਖ 'ਚ ਸ਼ਾਮਲ ਹਾਂ ਜੀ ਸੋ ਪਰਮਾਤਮਾ ਚਰਨਾਂ 'ਚ ਨਿਵਾਸ ਬਖਸ਼ੇ ਉਹਨਾਂ ਨੂੰ ਤੇ ਦੇਖੋ ਹੁਣ ਜਦੋਂ ਇਦਾਂ ਦਾ ਤੁਸੀਂ ਕਰਦੇ ਆ ਨਾ ਤੁਸੀਂ ਇਕੱਲਾ ਉਸ ਪਰਿਵਾਰ ਨੂੰ ਨਹੀਂ ਟਰੋਮੇ 'ਚ ਪਾ ਰਹੇ ਹੁਣ ਇਦਾਂ ਦੇ ਦੇਖੋ ਪਰਿਵਾਰ ਨੇ ਬਥੇਰੇ ਨੇ ਇਦਾਂ ਦੇ ਕਿੰਨੇ ਜੀ ਨੇ ਜਿਨ੍ਹਾਂ ਦੇ ਇਦਾਂ ਦੇ ਜਵਾਨ ਪੁੱਤ ਜਵਾਨ ਧੀਆਂ ਜਿਹੜੇ ਆ ਪਰਿਵਾਰ ਦੇ ਜੀ ਚਲੇ ਗਏ ਹੁੰਦੇ ਆ ਇਹ ਚੀਜ਼ਾਂ ਦਿਖਾ ਕੇ ਉਹਨਾਂ ਨੂੰ ਉਹ ਚੀਜ਼ਾਂ ਚੇਤਾ ਆ ਜਾਂਦੀਆਂ ਮੁੜ ਕੇ ਉਸ ਦਰਦ ਦੇ ਵਿੱਚੋਂ ਉਸ ਦੁੱਖ ਦੇ ਵਿੱਚੋਂ ਉਹਨਾਂ ਨੂੰ ਤੁਸੀਂ ਦੁਬਾਰਾ ਜਿਹੜਾ ਉਹ ਲੰਘਾਉਂਦੇ ਆ ਉਹ ਕਿਸੇ ਨੇ ਕਮੈਂਟ ਕਰਕੇ ਅਨੀਤ ਸੰਘਾਉਣੀ ਕਹਿ ਰਿਹਾ ਵੀ ਕਹਿੰਦੇ ਵੀ ਉਸ ਦੇ ਸੰਸਕਾਰ ਦੇ ਮੌਕੇ ਇੱਕ ਐਂਕਰ ਬਣ ਕੇ ਪੁੱਛ ਰਹੀ ਸੀ ਬੀਬੀ ਬਜ਼ੁਰਗ ਮਾਤਾ ਨੂੰ ਬਾਡੀ ਉਹਦਾ ਫਿਊਨਰਲ ਨੂੰ ਜਿਹੜੀ ਉਹਦੀ ਜਾ ਰਹੀ ਸੀ ਵੀ ਤੁਸੀਂ ਕਿੱਦਾਂ ਦਾ ਮਹਿਸੂਸ ਕਰ ਰਹੇ ਹੋ ਬਈ ਕੀ ਮਤਲਬ ਮਹਿਸੂਸ ਕਿਹੜੀ ਚੀਜ਼ ਦੀ ਮਹਿਸੂਸਗੀ ਜਿਹੜੀ ਆ ਤੁਸੀਂ ਇਹ ਉਸ ਦੇ ਕੋਲੋਂ ਜਿਹੜੀ ਉਹ ਪੁੱਛ ਰਹੇ ਆ ਕਿ ਕਿੱਦਾਂ ਦੇ ਲੋਕ ਬੇਹੁਦਾ ਗੱਲਾਂ ਜਿਹੜੀਆਂ ਆ ਉਹ ਕਰਨ ਲੱਗ ਪਏ ਨੇ ਬਿਲਕੁਲ ਇਹ ਪ੍ਰਵੀਨ ਬੜੀ ਜਿਹੜੀ ਆ ਮਾੜੀ ਗੱਲ ਆ ਬਹੁਤ ਆਪਾਂ ਜੋ ਇਸ ਟਾਈਮ ਦੇਖ ਰਹੇ ਨਿਘਾਰ ਦੇਖ ਰਹੇ ਆ ਇਸ ਟਾਈਮ ਜੀ ਬਿਲਕੁਲ ਜੀ ਇਸੇ ਤਰ੍ਹਾਂ ਇੱਕ ਮੈਂ ਤੁਹਾਨੂੰ ਪੁਰਾਣਾ ਜਿਹੜਾ ਵਾਕਿਆ ਲੰਘੇ ਦਿਨੀ ਗੁਜ਼ਰਿਆ ਉਹ ਯਾਦ ਕਰਾ ਦਿੰਨਾ ਮੀਡੀਆ ਜਿਹੜੇ ਲੋਕ ਨੇ ਪੱਤਰਕਾਰ ਉਹਨਾਂ ਦੇ ਵਿੱਚ ਜਿਹੜਾ ਪ੍ਰੋਫੈਸ਼ਨਲਿਜ਼ਮ ਹੈ ਜਾਂ ਉਹਨਾਂ ਦੇ ਵਿੱਚ ਕੱਚ ਘਰੜਤਾ ਜਿਹੜੀ ਹੈ ਵਿਸ਼ੇ ਨੂੰ ਸਮਝਣ ਦੀ ਉਹ ਘਟਦੀ ਕਿੰਨੀ ਜਾ ਰਹੀ ਹੈ ਪਿਛਲੇ ਦਿਨੀ ਇੱਕ ਈਵੈਂਟ ਕਵਰ ਕਰ ਰਹੀ ਬੀਬੀ ਨੇ ਕਿਸੇ ਈਵੈਂਟ ਆਰਗੇਨਾਈਜ਼ਰ ਨੂੰ ਪੁੱਛਿਆ
ਵੀ ਉਹ ਕਿਉਂਕਿ ਬਹੁਤ ਵੱਡਾ ਇਵੈਂਟ ਸੀਗਾ ਤੇ ਉਹ ਆਰਗੇਨਾਈਜ਼ਰ ਨੂੰ ਪੁੱਛਿਆ ਕਿ ਹਾਂਜੀ ਤੁਸੀਂ ਕੀ ਸੋਚ ਕੇ ਸ਼ੁਰੂ ਕੀਤਾ। ਇਹ ਸਵਾਲ ਅਕਸਰ ਕ੍ਰਿਮੀਨਲਸ ਨੂੰ ਕੀਤਾ ਜਾਂਦਾ ਹੈ ਕਿ ਤੁਸੀਂ ਕੀ ਸੋਚ ਕੇ ਕ੍ਰਾਈਮ ਕੀਤਾ, ਨਾ ਕਿ ਕਿਸੇ ਆਰਗੇਨਾਈਜ਼ਰ ਨੂੰ ਕਿ ਤੁਸੀਂ ਕੀ ਸੋਚ ਕੇ ਆ ਜਿਹੜਾ ਕੰਮ ਆ ਕੀਤਾ। ਸਾਨੂੰ ਨਹੀਂ ਪਤਾ ਲੱਗ ਰਿਹਾ, ਮਾਫ ਕਰਨਾ, ਅਸੀਂ ਵੀ ਹੋ ਸਕਦਾ ਉਹਨਾਂ ਦੇ ਵਿੱਚ ਸ਼ੁਮਾਰ ਹੋਈਏ। ਸਾਨੂੰ ਸ਼ਬਦ ਚੋਣ ਨਹੀਂ ਲੱਭ ਰਹੀ, ਸਾਨੂੰ ਸ਼ਬਦਾਂ ਦੀ ਘਾਟ ਆ, ਸਾਨੂੰ ਸਮਝ ਦੀ ਘਾਟ ਹੈ ਵੀ ਕਿੱਥੇ ਕਿਹੜਾ ਲਫ਼ਜ਼ ਵਰਤਣਾ ਹੈ। ਇਹ ਜਿਹੜਾ ਸਵਾਲ ਕ੍ਰਿਮੀਨਲ ਨੂੰ ਕਰੀਦਾ ਕਿ ਬਈ ਤੂੰ ਕੀ ਸੋਚ ਕੇ ਕ੍ਰਾਈਮ ਕੀਤਾ, ਤੂੰ ਕੀ ਸੋਚ ਕੇ ਬੱਤੀ ਲੰਘਿਆ, ਕੀ ਸੋਚ ਕੇ ਤੂੰ ਲਾਈਟ ਕ੍ਰਾਸ ਕੀਤੀ ਹੈ, ਕੀ ਸੋਚ ਕੇ ਤੂੰ ਆ ਮਾੜੀ ਘਟਨਾ ਨੂੰ ਅੰਜਾਮ ਦਿੱਤਾ, ਕੀ ਸੋਚ ਕੇ ਚੋਰੀ ਕੀਤੀ। ਉੱਥੇ ਅਸੀਂ ਕਰ ਸਕਦੇ ਹਾਂ, ਉਹ ਵੀ ਕੋਈ ਅਟਾਰਨੀ ਕੋਈ ਹੋਰ ਕਰ ਸਕਦਾ ਵਾ। ਇਹ ਸਾਡੇ ਕੰਮ ਦਾ ਹਿੱਸਾ ਜਿਹੜਾ ਉਹ ਨਹੀਂ ਹੈਗਾ। ਪਰ ਉੱਥੇ ਜਿਹੜਾ ਤੁਸੀਂ ਕਿਸ ਤਰ੍ਹਾਂ ਦਾ ਮਹਿਸੂਸ ਕਰ ਰਹੇ ਹੋ, ਤੁਹਾਨੂੰ ਕੀ ਆ, ਇਹ ਤਾਂ ਬਹੁਤ ਜ਼ਿਆਦਾ ਹੌਲੇ ਦਰਜੇ ਦੀਆਂ ਗੱਲਾਂ ਨੇ ਇਹ। ਆਪਣੇ ਨਾਲ ਜੁੜੇ ਨੇ ਗੁਰਜੀਤ। ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਦੋਵਾਂ ਜਾਣਿਆਂ ਸਤਿ ਸ੍ਰੀ ਅਕਾਲ ਭਾਜੀ। ਮੈਂ ਕਹਿਣਾ ਚਾਹੁੰਦਾ ਇੰਡੀਆ ਮੀਡੀਆ ਭਾਜੀ ਇੰਨਾ ਜ਼ਿਆਦਾ ਉਹਨਾਂ ਦਾ ਬਸ ਲਾਈਕ ਤੇ ਵਿਊ ਦਾ ਕੰਮ ਸੀਗਾ, ਹੋਰ ਕੁਛ ਨਹੀਂ ਸੀਗਾ। ਉਹ ਤਾਂ ਇੱਕ ਦਿਨ ਪਹਿਲਾਂ ਸਿਵਿਆਂ 'ਚ ਤੁਰੇ ਫਿਰਦੇ ਸੀ ਵੀ ਇੱਥੇ ਉਹਦਾ ਫਿਊਨਰ ਕਰਨਾ ਆ, ਇੱਥੇ ਅਸੀਂ ਉਹ ਕਰਨਾ ਆ, ਹਨਾ। ਉਹਨਾਂ ਨੇ ਪਹਿਲਾਂ ਹੀ ਆਪਣਾ ਹੀ ਬਸ ਵੀ ਕਿਸੇ ਤਰ੍ਹਾਂ ਵੀਡੀਓ ਪਾਈਏ ਕੋਈ ਨਾ ਕੋਈ ਤੇ ਲਾਈਕ ਲਈਏ, ਹੋਰ ਕੁਛ ਵੀ ਨਹੀਂ ਸੀਗਾ। ਤੇ ਦੂਜੀ ਗੱਲ, ਆਪਣੇ ਟਿਕਟੋਕ ਵਾਲੇ ਮਹਾਨ ਜਿਹੜੇ ਜਿਨ੍ਹਾਂ ਨੇ ਸਿਰਫ ਉਹਦੇ ਗਾਣੇ ਲਾ ਕੇ ਤੇ ਹਾਲੇ ਉਹਦਾ ਫਿਊਨਰ ਵੀ ਨਹੀਂ ਸੀ ਹੋਇਆ ਤੇ ਉਹ ਉਹਦੇ ਗਾਣਿਆਂ ਤੇ ਨੱਚੀ ਜਾਂਦੀਆਂ ਸੀ। ਮੈਨੂੰ ਤਾਂ ਇਹਨਾਂ ਦਾ ਕੋਈ ਸਿਸਟਮ ਨਹੀਂ ਸਮਝ ਆਉਂਦਾ ਆਪਣੇ ਬੰਦਿਆਂ ਦਾ। ਬੜਾ ਔਖਾ ਹੈ ਜੀ। ਬਿਲਕੁਲ ਬਿਲਕੁਲ। ਇੱਕ ਬੰਦਾ ਮਰਿਆ ਪਿਆ ਆ, ਉਹਦੇ ਘਰ ਦੇ ਦੁਖੀ ਆ, ਉਹ ਟਿਕਟੋਕ ਤੇ ਗਾਣੇ ਲਾ ਲਾ ਕੇ ਉਹ ਨੱਚਣ ਡਈਆਂ ਆ ਜੀ। ਇਹ ਕੀ ਆ, ਕੋਈ ਸਿਸਟਮ ਹੀ ਨਹੀਂਗਾ। ਆਖੇ ਜੀ ਸ਼ਰਧਾਂਜਲੀ ਸਿਰਫ ਸੀਗਾ ਵੀ ਲਾਈਕ ਵਿਊ ਸਾਨੂੰ ਮਿਲਣ, ਹੋਰ ਕੁਛ ਨਹੀਂ। ਬਿਲਕੁਲ ਜੀ। ਮੀਡੀਆ ਨੇ ਤਾਂ ਜਿਹੜਾ ਚੰਨ ਚਾੜਨਾ ਸੀ ਉਹ ਚਾੜਿਆ। ਨਾਲ ਟਿਕਟੋਕ ਵਾਲੇ ਆ, ਉਹ ਤਾਂ ਇੰਡੀਆ ਵਾਲੇ ਆ। ਟਿਕਟੋਕ ਤਾਂ ਚੱਲਦੀ ਵੀ ਇੱਥੇ ਅਮਰੀਕਾ ਕੈਨੇਡਾ 'ਚ ਹੀ ਆ ਜਿਆਦੀ। ਮੈਂ ਗੁਰਜੀਤ ਤੇ ਪ੍ਰਵੀਨ ਇਸ ਦੇ ਵਿੱਚ ਮੈਂ ਐਡ ਕਰਦਾ ਜਾਵਾਂ। ਕੱਲ ਇੱਕ ਵੀਡੀਓ ਦੇਖੀ ਜਿੱਥੇ ਸਿੱਧੂ ਦਾ ਸੰਸਕਾਰ ਜਿਹੜਾ ਹੋਇਆ, ਦੇਰ ਰਾਤੀ ਕੁਛ ਹੁੱਲੜਬਾਜ਼ ਪਹੁੰਚ ਕੇ ਉੱਥੇ ਗਾਣੇ ਲਾ ਕੇ ਉੱਥੇ ਨੱਚ ਰਹੇ ਸੀ। ਉਹ ਕੀ ਤੁਸੀਂ ਇਹਨਾਂ ਲੋਕਾਂ ਦੇ ਕੀ ਮਾਨਸਿਕ ਸਥਿਤੀ ਜਿਹੜਾ ਤੁਸੀਂ ਸਮਝਦੇ ਹੋ, ਹਨਾ, ਵੀ ਕਿੱਥੇ ਪਹੁੰਚ ਚੁੱਕੇ ਆ ਅਸੀਂ ਭਾਈ। ਬਿਲਕੁਲ ਸਮਾਧਾਂ ਦੇ ਭੰਗੜੇ ਪਾ ਰਹੇ ਆ। ਨਹੀਂ ਮਤਲਬ ਪਹਿਲੀ ਤੇ ਗੱਲ, ਉੱਥੇ ਜਾ ਕੇ ਆ ਚੀਜ਼ ਕਰਨ ਦੀ ਤੁਹਾਨੂੰ ਕੀ ਲੋੜ ਪਈ ਹੈ। ਕਿਤੇ ਵੀ ਜਾ ਕੇ ਕਿਸੇ ਦੇ ਵੀ ਜਿਹੜੀ ਉਹ ਜਾ ਕੇ ਲਾਈਫ ਸੈਲੀਬ੍ਰੇਟ ਕਰਨੀ, ਇਹ ਨਹੀਂ ਹੁੰਦਾ ਵੀ ਜਿੱਦਣ ਸਿਵਾ ਬਲਿਆ ਅਜੇ ਠੰਡਾ ਵੀ ਨਹੀਂ ਹੋਇਆ ਤੇ ਤੁਸੀਂ ਜਾ ਕੇ ਉਹਦੀ ਲਾਈਫ ਸੈਲੀਬ੍ਰੇਟ ਕਰੋ। ਲਾਈਫ ਸੈਲੀਬ੍ਰੇਸ਼ਨ ਇੱਥੇ ਸ਼ਬਦ ਵਰਤਿਆ ਜਾਂਦਾ ਆ। ਜਿਸਨੇ ਬਹੁਤ ਵਧੀਆ ਦੁਨੀਆ ਦੇ ਵਿੱਚ ਕੰਮ ਕੀਤਾ, ਉਹਦੀ ਜ਼ਿੰਦਗੀ ਨੂੰ ਯਾਦ ਕਰਦੇ ਹੋਏ ਵੀ ਉਮਰ ਵੀ ਹੰਢਾ ਕੇ ਜਾਂ ਉਹਨੇ ਅਜਿਹੇ ਕਾਰਜ ਕਰਤੇ ਵੀ ਆਪਾਂ ਇਹਦੀ ਜ਼ਿੰਦਗੀ ਨੂੰ ਜਿਉਣਾ ਆ, ਜਿੱਦਾਂ ਉਹਨੇ ਜਿਉਇਆ ਆਪਾਂ ਉਸ ਚੀਜ਼ ਨੂੰ ਪੇਸ਼ ਕਰਨਾ ਆ। ਉਹ ਵੱਖਰੀ ਗੱਲ ਇਹ ਨਹੀਂ ਹੁੰਦਾ ਵੀ ਤੁਸੀਂ ਅਜੇ ਬੰਦੇ ਦੇ ਮਰੇ ਨੂੰ ਅਜੇ ਕੁਛ ਦਿਨ ਨਹੀਂ ਹੋਏ ਉਹਦੇ ਤੇ ਜਾ ਕੇ ਤੁਸੀਂ ਆਹ ਚੀਜ਼ਾਂ ਜਿਹੜੀਆਂ ਕਰਨ ਲੱਗੋ। ਨਾਲੇ ਕਿਹੜਾ ਜੀ ਕਰਦਾ ਭਾਈ ਵੀ ਤੁਸੀਂ ਕਿਸੇ ਦੇ ਮਰੇ ਦੇ ਉੱਤੇ ਉਹਦੇ ਜਾ ਕੇ ਉੱਥੇ ਉਸ ਥਾਂ ਦੇ ਉੱਤੇ ਜਾ ਕੇ ਤੁਸੀਂ ਭੰਗੜੇ ਪਾਓ। ਕਿੰਨੇ ਸੰਵੇਦਨਹੀਨ ਜਿਹੜੇ ਉਹ ਆਪਾਂ ਹੋ ਚੁੱਕੇ ਆ। ਇੱਥੇ ਇੱਕ ਬ੍ਰੇਕ ਲੈਣੇ ਆ ਪ੍ਰਵੀਨ ਜੀ, ਤੇ ਉਸ ਤੋਂ ਬਾਅਦ ਚ ਆਪਾਂ ਇਸ ਚਰਚਾ ਨੂੰ ਜਾਰੀ ਰੱਖਾਂਗੇ। ਜਿਹੜੇ ਸਰੋਤੇ ਹੋਲਡ ਤੇ ਆ, ਕਿਰਪਾ ਕਰਕੇ ਏਦਾਂ ਹੀ ਫੋਨ ਦੇ ਉੱਤੇ ਬਣੇ ਰਹੋ, ਹੋਲਡ ਤੇ ਬਣੇ ਰਹੋ। ਆਪਾਂ ਤੁਹਾਡੇ ਨਾਲ ਗੱਲਬਾਤ ਜ਼ਰੂਰ ਕਰਾਂਗੇ। ਕਾਲ ਕਰਨ ਦੇ ਲਈ ਸਰੋਤੇ ਨੰਬਰ ਹੈ ਉੱਦਾਂ 408 272 5200 4082725200। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KWRU Fresno 1300 AM, KLHC Bakersfield 1350 AM, KOBO Yuba City 1450 AM, KIID Sacramento 1470 AM, KCVR Lodi Stockton 1570 AM। ਜੇਕਰ ਕਰਵਾਉਣਾ ਚਾਹੁੰਦੇ ਹੋ ਤੁਸੀਂ US ਇਮੀਗ੍ਰੇਸ਼ਨ ਦਾ ਕਿਸੇ ਵੀ ਤਰੀਕੇ ਦਾ ਕੰਮ, ਤਾਂ ਹਮੇਸ਼ਾ ਯਾਦ ਰੱਖੋ ਟੇਕੇਣਾ ਇਮੀਗ੍ਰੇਸ਼ਨ ਲਾ ਫਰਮ। ਫੈਮਿਲੀ ਪਟੀਸ਼ਨਸ, ਅਸਾਈਲਮ ਦੇ ਕੇਸਿਸ ਦੇ
ਜਾਂ ਹੋਰ ਕਿਸੇ ਵੀ ਤਰੀਕੇ ਦੀ US ਇਮੀਗ੍ਰੇਸ਼ਨ ਦੇ ਕੰਮ ਦੇ ਲਈ ਕਾਲ ਕਰੋ ਅਟਾਰਨੀ ਜੇ ਟੇਰਕੀਆਣਾ 4159900503 4159090503 ਅਟਾਰਨੀ ਟੇਰਕੀਆਣਾ ਪੰਜਾਬੀ ਰੇਡੀਓ USA ਦੇ ਉੱਤੇ ਹਰ ਸ਼ਨੀਚਰਵਾਰ 9 ਤੋਂ 10:30 ਵਜੇ ਤੱਕ ਕੈਲੀਫੋਰਨੀਆ ਟਾਈਮ ਦੇ ਮੁਤਾਬਕ ਇਮੀਗ੍ਰੇਸ਼ਨ ਸ਼ੋਅ ਵੀ ਲੈ ਕੇ ਹਾਜ਼ਰ ਹੁੰਦੇ ਹਨ। ਲਾਈਫ ਇੰਸ਼ੋਰੈਂਸ ਪਰਿਵਾਰ ਪ੍ਰਤੀ ਜ਼ਿੰਮੇਵਾਰੀ ਦਾ ਅਹਿਸਾਸ। ਆਪਣੇ ਜਾਣ ਪਿੱਛੋਂ ਪਰਿਵਾਰ ਨੂੰ ਆਰਥਿਕ ਤੌਰ ਤੇ ਮਜ਼ਬੂਤ ਛੱਡ ਕੇ ਜਾਓ। ਬੱਚਿਆਂ ਦੀ ਪੜ੍ਹਾਈ ਦੇ ਖਰਚੇ, ਮਾਰਗੇਜ ਦੇ ਫਿਕਰ ਤੋਂ ਆਪਣੇ ਪਰਿਵਾਰ ਨੂੰ ਬਚਾਉਣ ਲਈ ਅੱਜ ਹੀ ਆਪਣੀ ਲਾਈਫ ਇੰਸ਼ੋਰੈਂਸ ਕਰਵਾਓ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਤੁਹਾਨੂੰ ਸੇਮ ਡੇ ਵਿਦਆਊਟ ਮੈਡੀਕਲ ਤੁਹਾਡੀਆਂ ਜ਼ਰੂਰਤਾਂ ਦੇ ਅਨੁਸਾਰ ਵਧੀਆ ਲਾਈਫ ਇੰਸ਼ੋਰੈਂਸ ਪਾਲਿਸੀ ਲੈ ਕੇ ਦੇਣਗੇ। ਫ੍ਰੀ ਕੋਟ ਦੇ ਲਈ ਹੋਰ ਜਾਣਕਾਰੀ ਦੇ ਲਈ ਅੱਜ ਹੀ ਕਾਲ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ 4082722500 408-272-2500। ਸ਼ਰਤਾਂ ਲਾਗੂ। ਕੈਲੀਫੋਰਨੀਆ ਲਾਇਸੈਂਸ ਨੰਬਰ 0F89805। ਪੰਜਾਬੀ ਰੇਡੀਓ USA ਤੇ ਪੰਜਾਬੀ ਕਲਚਰਲ ਸੈਂਟਰ ਬੜੇ ਮਾਣ ਦੇ ਨਾਲ ਪੇਸ਼ ਕਰਦੇ ਹਨ ਪੰਥ ਪ੍ਰਸਿੱਧ ਸਿੱਖ ਇਤਿਹਾਸਕਾਰ ਤੇ ਸਿੱਖ ਚਿੰਤਕ ਸਰਦਾਰ ਅਜਮੇਰ ਸਿੰਘ ਜੀ। ਉਹਨਾਂ ਦਾ ਭਾਸ਼ਣ ਅਤੇ ਵਿਚਾਰ ਚਰਚਾ। ਵਿਸ਼ਾ ਕਿਸਾਨ ਸੰਘਰਸ਼ ਪ੍ਰਤੀ ਸਿੱਖ ਅਤੇ ਕਮਿਊਨਿਸਟ ਪਹੁੰਚ। ਇਹ ਸਮਾਗਮ 11 ਜੂਨ ਨੂੰ ਦੁਪਹਿਰ 1 ਤੋਂ 3 ਵਜੇ ਤੱਕ ਪੰਜਾਬੀ ਰੇਡੀਓ USA ਫ੍ਰੈਜ਼ਨੋ ਸਟੂਡੀਓ ਕੰਪਲੈਕਸ 'ਚ ਸਥਿਤ ਪੰਜਾਬੀ ਕਲਚਰਲ ਸੈਂਟਰ ਦੇ ਸੈਮੀਨਾਰ ਹਾਲ 'ਚ 2125 ਨਾਰਥ ਬਾਰਟਨ ਐਵੀਨਿਊ ਫ੍ਰੈਜ਼ਨੋ ਵਿਖੇ ਹੋਵੇਗਾ। ਆਪ ਸਭ ਪਰਿਵਾਰਾਂ ਸਮੇਤ ਇਸ ਸਮਾਗਮ ਵਿੱਚ ਪਹੁੰਚਣ ਦੀ ਕਿਰਪਾਲਤਾ ਕਰਨੀ ਜੀ। ਇਸੇ ਮੌਕੇ ਭਾਈ ਦਲਜੀਤ ਸਿੰਘ ਬਿੱਟੂ ਦੀ ਕਿਤਾਬ ਖਾੜਕੂ ਸੰਘਰਸ਼ ਦੀ ਸਾਖੀ ਅਮਰੀਕਾ ਵਿੱਚ ਜਾਰੀ ਰਿਲੀਜ਼ ਕੀਤੀ ਜਾਵੇਗੀ। ਹੋਰ ਜਾਣਕਾਰੀ ਲਈ ਕਾਲ 408-272-5200 4082725200। ਪਹੁੰਚਿਓ ਜ਼ਰੂਰ। 11 ਨਵੰਬਰ ਦਿਨ ਸ਼ਨੀਚਰਵਾਰ ਦੁਪਹਿਰ 1 ਤੋਂ 3 ਵਜੇ ਤੱਕ 2125 ਨਾਰਥ ਬਾਰਟਨ ਐਵੀਨਿਊ ਪੰਜਾਬੀ ਰੇਡੀਓ USA ਫ੍ਰੈਜ਼ਨੋ ਸਟੂਡੀਓ। KLHC, Bakersfield, 1350 AM, KCVR, Stockton, Modesto, 1570 AM.
ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫੇਰ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਪ੍ਰਵੀਨ ਸ਼ਰਮਾ ਜੀ ਸਵਾਗਤ ਹੈ ਜੀ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਇੱਕ ਵਾਰ ਫਿਰ ਤੋਂ ਜਿੰਨੇ ਵੀ ਦਰਸ਼ਕ ਸਰੋਤੇ ਵਿਸ਼ਵ ਦੇ ਕਿਸੇ ਵੀ ਹਿੱਸੇ ਦੇ ਵਿੱਚ ਪੰਜਾਬੀ ਰੇਡੀਓ USA ਦੇ ਪ੍ਰੋਗਰਾਮ ਸਾਂਝੀ ਸਾਥ ਦੇ ਵਿੱਚ ਜੁੜੇ ਹੋਏ ਨੇ, ਉਹਨਾਂ ਸਾਰਿਆਂ ਦਾ ਹੀ ਸਵਾਗਤ ਹੈ। ਰਾਜਕਰਮਵੀਰ ਸਿੰਘ ਜੀ, ਤੁਹਾਡਾ ਵੀ ਸਵਾਗਤ ਹੈ ਜੀ। ਧੰਨਵਾਦ ਜੀ। ਤੇ ਆਓ ਆਪਾਂ ਆਪਣੇ ਕਾਲਰਸ ਉਹਨਾਂ ਨਾਲ ਕਰਦੇ ਹਾਂ ਜੀ ਗੱਲਬਾਤ। ਸਰੋਤਿਓ ਤੁਸੀਂ ਵੀ ਜੇ ਕਾਲ ਕਰਕੇ ਆਪਣੇ ਵਿਚਾਰ ਜਿਹੜੇ ਉਹ ਸਾਂਝੇ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਕਾਲ ਕਰ ਸਕਦੇ ਹੋ 408 272 5200। ਅੱਜ ਆਪਾਂ ਗੱਲ ਕਰ ਰਹੇ ਹਾਂ ਪੱਤਰਕਾਰੀ ਦਾ ਜਿਹੜਾ ਮਿਆਰ ਆ ਉਹ ਗਿਰਿਆ ਆ, ਡਿੱਗਿਆ ਆ। ਉਸ ਦੇ ਵਿੱਚ ਜੋ ਨਿਗਾਰ ਆਇਆ ਆ ਉਸ ਨੂੰ ਲੈ ਕੇ ਜਿਹੜੀਆਂ ਆਪਾਂ ਚਰਚਾਵਾਂ ਕਰ ਰਹੇ ਹਾਂ। ਖਾਸ ਕਰਕੇ ਆਪਾਂ ਰੀਸੈਂਟਲੀ ਇਹ ਦੇਖਿਆ ਪਿਛਲੇ ਨੇੜਲੇ ਪਾਸਟ ਦੇ ਵਿੱਚ ਅਤੀਤ 'ਚ ਵੀ ਸਿੱਧੂ ਮੂਸੇਵਾਲੇ ਦੀ ਮੌਤ ਤੋਂ ਬਾਅਦ ਦੇ ਵਿੱਚ ਜੋ ਉੱਥੇ ਚੱਲਿਆ, ਜੋ ਇੱਕ ਨੈਰੇਟਿਵ ਬਾਅਦ ਦੇ ਵਿੱਚ ਉੱਥੇ ਸਿਰਜਿਆ, ਜੋ ਵੀ ਉੱਥੇ ਕੀਤਾ ਗਿਆ ਵੀ ਆਹ ਹੋ ਗਿਆ, ਇੱਦਾਂ ਹੋ ਗਿਆ, ਉਹਦੇ ਕੁੱਤਿਆਂ ਦੇ ਮੂੰਹ ਦੇ ਵਿੱਚ ਮਾਈਕ, ਟਰੈਕਟਰ ਕੌਣ ਚਲਾਊਗਾ ਜੀ, ਮਾਂ ਉਹਦੀ ਵਿਲਕ ਰਹੀ ਆ, ਉਹਨੂੰ ਪੁੱਛ ਰਹੇ ਆ ਤੁਸੀਂ ਕੀ ਮਹਿਸੂਸ ਕਰ ਰਹੇ ਹੋ, ਕੋਈ ਉਹਦੇ ਸੰਸਕਾਰ ਤੇ ਜਾ ਰਿਹਾ ਆ, ਉਹਨੂੰ ਇੱਦਾਂ ਦੇ ਸੰਵੇਦਨਹੀਨ ਜਿਹੜੇ ਸਵਾਲ ਆ ਉਹ ਪੁੱਛੇ ਜਾ ਰਹੇ ਆ। ਸੋ ਉਸ ਮਸਲੇ ਦੇ ਉੱਤੇ ਜਿਹੜੀ ਆਪਾਂ ਗੱਲ ਕਰ ਰਹੇ ਹਾਂ, ਤੁਸੀਂ ਵੀ ਆਪਣੇ ਵਿਚਾਰ ਸਾਂਝੇ ਕਰਨਾ ਚਾਹੁੰਦੇ ਹੋਵੋ ਤਾਂ ਕਾਲ ਕਰ ਸਕਦੇ ਹੋ ਨੰਬਰ 408 272 5200। ਆਪਣੇ ਪ੍ਰਵੀਨ ਜੀ ਅਗਲੇ ਕਾਲਰ ਦੇ ਵੱਲ ਵੱਧਦੇ ਆ, ਜੁੜੇ ਨੇ ਆਪਣੇ ਨਾਲ ਪ੍ਰਗਟ ਸਿੰਘ ਜੀ। ਹਾਂਜੀ, ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ ਜੀ। ਉਹ ਇਦਾਂ ਜੀ 180 ਦੇਸ਼ਾਂ ਚੋਂ ਇੰਡੀਆ ਵਾਲਿਆਂ ਦਾ 150 ਨੰਬਰ ਹੈ ਝੂਠ ਬੋਲਣ ਚ ਮੀਡੀਆ ਦਾ। ਜੀ ਜੀ। ਤੇ ਇਹ ਸੋਚਣ ਦੇ ਜਿਹੜੇ ਨਵੇਂ ਮੁੰਡੇ ਉੱਠੇ ਆ ਵੀ ਜਿਹੜੇ 30 ਨੰਬਰ ਘੱਟ ਆ ਵੀ ਆਪਾਂ ਪਹਿਲੇ ਨੰਬਰ ਤੇ ਆ ਜਾਈਏ। ਡਾਕਟਰ ਸੁਲੇਮਾਨ ਸਾਹਿਬ ਦੀ ਮੋਰਚੇ 'ਚ, ਕਿਸਾਨ ਮੋਰਚੇ 'ਚ ਮੈਂ ਉਹਦੀ ਸੁਣ ਰਿਹਾ ਗੱਲਬਾਤ, ਉਹ ਹੱਥ ਜੋੜਨ ਡਿਆ ਮੀਡੀਆ ਵਾਲੇ ਇਹਨਾਂ ਭਰਾਵਾਂ ਗੜੀ। ਹੁਣ ਕਰਨਵੀਰ ਜੀ, ਪ੍ਰਵੀਨ ਜੀ, ਸਾਡੇ ਵਰਗਿਆਂ ਨੂੰ ਵੀ ਭੁੱਲ ਜਾਂਦਾ ਵੀ ਉਹ ਕੀ ਕਹਿੰਦੇ ਕਾਨੂੰਨ ਕੀ ਹੈਗੇ, 3 ਕਾਨੂੰਨ ਜੀ, ਜੇ ਡਿਟੇਲ ਦੱਸੀਏ ਤੇ ਉਹ ਵਿਚਾਰੇ ਜੱਟ ਟਰਾਲੀਆਂ ਚੜ ਕੇ ਗਏ ਹੁੰਦੇ, ਉਹਨਾਂ ਦੇ ਮੂੰਹ ਗਾੜੀ ਕਰ ਦਿੰਦੇ ਵੀ ਤੁਸੀਂ ਕਿੱਧਰ ਆਏ ਜੇ। ਬਿਲਕੁਲ। ਤੇ ਉਹ ਇਹ ਇੰਨੀ ਗੱਲ ਤੇ ਆਖ ਦਿੰਦੇ ਵੀ ਕਾਲੇ ਕਾਨੂੰਨਾਂ ਗਾੜੀ ਆਏ, ਤੇ ਕਹਿੰਦੇ ਕਾਲੇ ਕਾਨੂੰਨ ਹੈ ਕਿਹੜੇ ਦੱਸੋ। ਉਹ ਡਾਕਟਰ ਸੁਲੇਮਾਨ ਸਿੰਘ ਜੀ ਅਮਰੀਕਾ ਵਾਲੇ, ਉਹ ਹੱਥ ਜੋੜਦੇ ਹੋ ਭਰਾਓ, ਬੰਦੇ ਦੇ ਪੁੱਤਾਂ ਵਾਲੀ ਗੱਲ ਕਰੋ, ਉੱਧਰੋਂ ਪੈਸੇ ਲੈ ਕੇ ਤੇ ਮੋਰਚੇ ਨੂੰ ਪਿਛਾਂਹ ਨਾ ਖਿੱਚੋ ਜੀ। ਹੁਣ ਇਹ ਗੱਲ ਹੋ ਗਈ ਵੀ ਤੁਹਾਨੂੰ ਤੇ ਦੱਸਿਆ ਵੀ 150 ਤੋਂ 180 ਨੰਬਰ ਖੜਨਾ ਚਾਹੁੰਦੇ ਆ। ਉਹ ਨਾ ਪਿੰਡਾਂ 'ਚ ਪਸ਼ੂ ਮਰ ਜਾਂਦੇ ਇਹਨਾਂ ਮੱਝਾਂ ਗਾਵਾਂ ਤੇ ਇੱਲਾਂ ਬੜੀਆਂ ਘੁੰਮਦੀਆਂ ਸੀ। ਹਾਂਜੀ, ਗਿਰਜਾਂ ਇੱਲਾਂ, ਸਾਡੇ ਇੱਲਾਂ ਕਹਿੰਦੇ, ਵੈਸੇ ਗਿਰਜਾਂ ਵੀ ਕਹਿੰਦੇ ਆ। ਹਾਂਜੀ ਹਾਂਜੀ, ਦੋਨੋਂ ਹੀ ਵਰਤ ਲਏ। ਨਾ ਤੇ ਹੁਣ ਕੋਈ ਗਿਰਜ ਲੱਭਦੀ ਜੇ ਜੀ, ਉਹ ਟੀਕੇ ਲਾ ਮੱਝਾਂ ਨੂੰ ਮਾਰਿਆ, ਇੰਨੀਆਂ ਜ਼ਹਿਰੀਲੀਆਂ ਹੁੰਦੀਆਂ ਉਹ ਵੀ ਮਰ ਜਾਂਦੀਆਂ। ਤੇ ਇਹ ਤੇ ਗਿਰਜਾਂ ਨੂੰ, ਇਹਨਾਂ ਨੂੰ ਮਰੇ ਜੰਮੇ ਦਾ ਕੋਈ ਨਹੀਂ ਹੁੰਦਾ, ਇਹਨਾਂ ਦੇ ਆਪਣੇ ਪੈਸੇ ਵਟਣੇ ਆ, ਮਾਸ ਨੋਚਣਾ ਵਾ। ਬਹੁਤ ਇਹਨਾਂ ਘਟੀਆ ਕੰਮ ਕੀਤਾ। ਹੁਣ ਤੁਸੀਂ ਵੇਖੋ ਸ਼ਰਤਾਂ ਲਾਉਂਦੇ ਰਹੇ ਲੋਕ, ਇੱਕ ਦੂਜੇ ਨੂੰ ਫੋਨ ਕਰਕੇ, ਸੱਜੇ ਦਾ ਤਾਂ ਆਇਆ ਸੀਗਾ। ਹਾਂਜੀ, ਬਿਲਕੁਲ ਬਿਲਕੁਲ। ਤੇ ਦੂਜਿਆਂ ਦਾ ਨਹੀਂ ਆਇਆ, ਉਹਦਾ ਸ਼ਰਤ ਲਾ ਲਾ, ਮੈਂ ਆ ਫਲਾਣਾ ਵੀਡੀਓ ਤੈਨੂੰ ਭੇਜ ਦਿੰਦਾ, ਫਲਾਣੇ ਟੈਲੀਵਿਜ਼ਨ ਦੀ ਭੇਜ ਦਿੰਦਾ, ਤੁਸੀਂ ਦੱਸੋ ਆਇਆ ਵਾ। ਬਿਲਕੁਲ। ਦੇਖੋ ਇਹਨਾਂ ਦੇ ਗਿਰਜਾਂ ਵਾਂਗੂ ਆਪਣੀਆਂ ਰੋਟੀਆਂ ਸੇਕਣ ਦਾ ਮਨ ਬਣਾਇਆ, ਜਿੰਨੀਆਂ ਵੀ ਸੇਕੀਆਂ ਗਈਆਂ। ਉਹ ਸਵਰਗਵਾਸੀ ਵਿਚਾਰਾ, ਕੱਲ ਮੈਂ ਵੀਡੀਓ ਵੇਖ ਰਿਹਾ ਸੀਗਾ, ਜਿਹੜੇ ਭਾਈ ਸਾਹਿਬ ਕਥਾ ਕੀਰਤਨੀ ਆਏ, ਬਹੁਤ ਸਿਆਣੇ, ਬੜੇ ਭਾਵੁਕ ਹੋਏ, ਅਥਰੂਆਂ ਤੱਕ ਉਹਨਾਂ ਕੱਢਿਆ ਜੀ ਜੀ। ਤੇ ਰਾਤੀ ਇੱਕ ਮੈਂ ਬਹੁਤ ਸੁਗੜ ਸਿਆਣੇ ਜਿਹੜੇ ਬਾਣੀ ਨੂੰ ਚੰਗੇ ਲੈਸੇ ਰੱਖੇ ਦੇ, ਉਹਨਾਂ ਬਾਣੀ ਦੇ ਆਧਾਰ ਤੇ ਉਹਨਾਂ ਦੀ ਨੈਸੇ ਕੀਤੀ। ਬਹੁਤ ਸਮਝ ਲਓ ਵੀ ਘਟੀਆ ਸ਼ਬਦਾਂ ਨਾਲ ਉਹਨਾਂ ਦੀ ਵਿਆਖਿਆ ਜਿਹੜੀ ਉਹਨੂੰ ਕਿਹਾ ਵੀ ਤੁਸੀਂ ਬਹੁਤ ਗਲਤ ਕੰਮ ਕੀਤਾ, ਜੋ ਗੁਰੂ ਪੀਰ ਕਹਿ ਕੇ ਸਾਡੇ ਜਾਂ ਸਾਡੀ ਬਾਣੀ ਕਹਿੰਦੀ ਹੈ, ਤੂੰ ਇੰਨੀ ਸਮਝ ਰੱਖ ਕੇ ਵੀ ਉਹਨਾਂ ਵੱਖ-ਵੱਖ ਉਹਨਾਂ ਦੇ ਲਫ਼ਜ਼ਾਂ ਨੂੰ ਨੈਸੇ ਕਰਕੇ ਦੱਸਿਆ। ਮੀਡੀਆ ਨੂੰ ਆਖਣ ਦੇ ਉਹਦੀ ਭਾਵੁਕਤਾ ਦਾ ਮਤਲਬ ਕੀ, ਤੇ ਬਾਕੀ ਜਿਹੜੀ ਉਹ ਜਥੇਦਾਰ ਹੋਣੀ ਜਾਂ ਗਿਆਨੀ ਜੀ ਹੋਣੀ ਡਿਟੇਲ ਦੱਸਣ ਦੇ, ਜੇ ਵੀਡੀਓ ਲੱਭ ਗਈ ਮੈਨੂੰ ਫੇਰ ਭੇਜੂਗੇ, ਤੁਹਾਨੂੰ ਵੇਖਿਓ ਜੀ। ਜੀ ਜੀ, ਠੀਕ ਹੈ ਜੀ, ਥੈਂਕ ਯੂ, ਮਿਹਰਬਾਨੀ ਜੀ। ਆਪਣੇ ਅਗਲੇ ਕਾਲਰ ਨੇ ਮਲਕੀਤ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਦੋਵਾਂ ਭਰਾਵਾਂ ਨੂੰ। ਸਤਿ ਸ਼੍ਰੀ ਅਕਾਲ ਜੀ। ਪਹਿਲਾਂ ਤਾਂ ਸਿੱਧੂ ਮੂਸੇਵਾਲੇ ਦੇ ਕਤਲ ਕਾਂਡ ਦਾ ਬੜਾ ਦੁੱਖ ਹੋਇਆ ਸਾਰੇ ਸੰਸਾਰ 'ਚ ਬੈਠੇ ਪੰਜਾਬੀਆਂ ਨੂੰ ਵੀ। ਜੀ। ਤਾਂ ਜਿਹੜਾ ਤੁਸੀਂ ਮੀਡੀਆ ਦਾ ਅੱਜ ਸ਼ੁਰੂ ਕੀਤਾ ਟੌਪਿਕ, ਬੜਾ ਵਧੀਆ ਲੱਗਿਆ ਮੈਨੂੰ। ਤੇ ਮੀਡੀਆ ਦੇ ਮਾਪਦੰਡ ਕੀ ਹੋਣੇ ਚਾਹੀਦੇ ਆ, ਸੰਵੇਦਨਸ਼ੀਲਤਾ ਹੋਣੀ ਚਾਹੀਦੀ ਆ, ਗੰਭੀਰਤਾ ਹੋਣੀ ਚਾਹੀਦੀ ਆ, ਜ਼ਿੰਮੇਵਾਰੀ ਨਿਭਾਉਣੀ ਦਾ
ਸਲੀਕਾ ਹੋਣਾ ਚਾਹੀਦਾ ਜੀ। ਤੇ ਅਸੀਂ ਤਾਂ ਮੈਂ ਤਾਂ ਹੁਣ ਮੈਨੂੰ ਅੱਧਾ ਘੰਟਾ ਹੋ ਗਿਆ ਤੁਹਾਡਾ ਪ੍ਰੋਗਰਾਮ ਸੁਣਦੇ ਨੂੰ, ਹਾਂਜੀ ਤੇ ਅਸੀਂ ਤਾਂ ਸੁਣ ਰਹੇ ਹਾਂ ਤੁਹਾਡਾ ਸਾਰਾ ਪ੍ਰੋਗਰਾਮ, ਜੀ। ਪਰ ਜਿਨ੍ਹਾਂ ਤੱਕ ਪਹੁੰਚਾਉਣੀ ਆ ਮੇਰੇ ਖਿਆਲ 'ਚ ਸ਼ਾਇਦ ਉਹਨਾਂ ਤੱਕ ਨਾ ਪਹੁੰਚੇ। ਪਰ ਇੱਕੋ ਪ੍ਰਭਾਵ ਹੋ ਸਕਦਾ ਵੀ ਜਿਹੜੇ ਨਵੇਂ ਸੁਣਦੇ ਆ ਵੀ ਜੋ ਜੀ। ਉਹ ਗਲਤੀ ਕਰਨਗੇ ਤਾਂ ਉਹਨਾਂ ਨੂੰ ਸ਼ਾਇਦ ਭਾਵਾਂ ਇਹ ਨਹੀਂ ਗੱਲਾਂ ਚੰਗੀਆਂ ਲੱਗਣੀਆਂ ਵੀ ਨਹੀਂ ਜੀ, ਸਾਨੂੰ ਕਿੰਨਾ ਉਹਨਾਂ ਕੰਮ ਉਹਨਾਂ ਕਰਨਾ ਉਹਨਾਂ ਤਿੱਕਰ ਵੀ ਪਹੁੰਚਦਾ ਹੈ, ਇਹ ਨਾ ਤੁਸੀਂ ਫਿਕਰ ਕਰੋ, ਉਹਨਾਂ ਤਿੱਕਰ ਵੀ ਪਹੁੰਚਦਾ, ਕਿਉਂਕਿ ਕੰਟੈਂਟ ਤੋਂ ਪਤਾ ਲੱਗ ਜਾਂਦਾ ਵੀ ਕਿਹੜੀਆਂ ਚੀਜ਼ਾਂ ਜਿਹੜੀਆਂ ਨੇ ਉਹ ਵੇਖ ਕੇ ਲਿਖੀਆਂ ਨੇ ਜਾਂ ਕਿਹੜੀਆਂ ਚੀਜ਼ਾਂ ਕਿੱਥੋਂ ਵੇਖ ਕੇ ਲਿਖੀਆਂ ਨੇ। ਇਹ ਤਾਂ ਨਹੀਂ ਗੱਲ ਹੈਗੀ, ਪਹੁੰਚ ਜਾਂਦਾ ਉਹਨਾਂ ਤਿੱਕਰ ਵੀ। ਪਰ ਇੰਸ਼ਾਅੱਲਾ ਆਪਾਂ ਸਾਰੇ ਹੀ ਸਾਡੇ 'ਚ ਜਿਹੜੀਆਂ ਕਮੀਆਂ ਅਸੀਂ ਵੀ ਦੂਰ ਕਰੀਏ, ਜਿਹੜੀਆਂ ਉਹਨਾਂ 'ਚ ਕਮੀਆਂ ਉਹ ਵੀ ਦੂਰ ਕਰਨ ਜੀ। ਨਹੀਂ ਵਧੀਆ ਗੱਲ ਹੈ ਜੀ। ਜਿਹੜੀ ਆ ਪਹਿਲੇ ਕਾਲਰ ਨੇ ਕੀਤੀ ਆ ਮਾਸ ਚਰੁੰਡਣ ਵਾਲੀ ਗੱਲ, ਇਹ ਤਾਂ ਬਿਲਕੁਲ ਹੀ ਢੁਕਵੀਂ ਆ ਉਹਨਾਂ ਦੀ। ਹਾਂਜੀ ਤੇ ਉਹਨਾਂ ਨੇ ਆਪਣਾ ਇਹ ਗੱਲ ਕਹੀ ਆ ਤੇ ਇੱਲਾਂ ਹੁੰਦੀਆਂ ਸੀ ਤੇ ਗਿਰਜਾਂ ਜਿਹਨੂੰ ਆਪਾਂ ਕਹਿੰਦੇ ਆ, ਤੇ ਉਹ ਖਤਮ ਹੋ ਗਈਆਂ। ਵੀ ਇਹ ਗਿਰਜਾਂ ਹੁਣ ਸਾਡੇ ਘਰਾਂ ਦੇ ਉੱਤੇ ਪਸਰ ਰਹੀਆਂ, ਜਿਹੜੀ ਕਿ ਵੈਸੇ ਸਾਡੇ ਸਮਾਜ ਵਾਸਤੇ ਇਹ ਮਾੜੀ ਗੱਲ ਆ ਜੀ। ਤੇ ਮੈਂ ਤਾਂ ਇਹੀ ਕਹੂੰਗਾ ਵੀ ਮੰਨ ਲਓ ਸੰਵੇਦਨਸ਼ੀਲਤਾ ਜ਼ਰੂਰ ਹੋਣੀ ਚਾਹੀਦੀ। ਪਹਿਲਾਂ ਜ਼ਿੰਮੇਵਾਰੀ ਦੇ ਨਾਲ ਹਰ ਇੱਕ ਬੰਦਾ, ਜਿੱਦਾਂ ਹੁਣ ਮੈਨੂੰ ਇੱਕ ਲਾਈਵ ਦੇ ਵਿੱਚ ਇੱਕ ਨੈਗੇਟਿਵ ਇਹੀ ਲੱਗਦਾ ਆ ਵੀ ਜਿੱਦਾਂ ਹੁਣ ਮੰਨ ਲਓ ਜਿਹੜੀ ਚੀਜ਼ ਅਸੀਂ ਦਿਖਾਉਣੀ ਚਾਹੁੰਦੇ ਆ ਸਹੀ ਪੋਜ਼ਿਟਿਵ ਵਾਲੀ, ਅਸੀਂ ਉਸ ਵੇਲੇ ਉਹਨੂੰ ਪੋਜ਼ਿਟਿਵ ਨਹੀਂ ਕਰ ਸਕਦੇ। ਜਿਹੜਾ ਕੋਈ ਚੀਜ਼ ਲਾਈਵ ਚੱਲਦੀ ਹੋਵੇ ਨਾ, ਅਸੀਂ ਬਸ ਉਹਨੂੰ ਸਿਰਫ ਦਿਖਾ ਹੀ ਸਕਦੇ ਹਾਂ ਵੀ ਹਾਂ ਆਹ ਹੋ ਰਿਹਾ, ਆਹ ਦੇਖੋ ਜੀ, ਆਹ ਦੇਖੋ। ਜੇ ਉਹਦੇ ਵਿੱਚ ਕੋਈ ਭਾਣਾ ਵਰਤ ਜਾਂਦਾ, ਨੈਗੇਟਿਵ ਹੋ ਜਾਂਦਾ, ਤਾਂ ਅਸੀਂ ਉਹਨੂੰ ਫਿਰ ਰੋਕ ਨਹੀਂ ਸਕਦੇ। ਤੇ ਇਸ ਕਰਕੇ ਲਾਈਵ ਦਾ ਇਹੀ ਨੁਕਸਾਨ ਹੈ। ਬਾਕੀ ਕੁਝ ਫਾਇਦੇ ਵੀ ਜ਼ਰੂਰ ਹੋਣਗੇ ਸਮਾਜ ਨੂੰ। ਜੀ ਜੀ ਬਿਲਕੁਲ। ਸਮਾਜ ਨੂੰ ਜਿੱਦਾਂ ਨਵਾਂ ਯੁੱਗ ਆ ਰਿਹਾ, ਉਦਾਂ ਨਵੀਆਂ ਚੀਜ਼ਾਂ ਹੋਣੀਆਂ ਵੀ ਆ ਜੀ, ਸਾਨੂੰ ਆਦਤ ਵੀ ਬਣ ਜਾਣੀ ਆ। ਪਰ ਹੋ ਸਕਦਾ ਵੀ ਹਾਂ ਚੰਗੇ ਲੋਕ, ਚੰਗੇ ਇਨਸਾਨ ਜਿਹੜੇ ਆ, ਜਾਗਰੂਕ ਲੋਕ ਜਿਹੜੇ ਆਉਣ ਤੇ ਉਹ ਚੰਗੀਆਂ ਗੱਲਾਂ ਕਰਨ, ਸਾਡੇ ਸਮਾਜ ਨੂੰ ਚੰਗੀ ਸੇਧ ਦੇਣ। ਮੇਰੇ ਤਾਂ ਇਹੀ ਤੁਹਾਨੂੰ ਬੇਨਤੀ ਹੈ ਜੀ। ਧੰਨਵਾਦ ਜੀ, ਮਿਹਰਬਾਨੀ ਮਿਹਰਬਾਨੀ। ਸੋ ਬਿਲਕੁਲ ਜਿਹੜੀ ਗਿਰਜਾਂ ਵਾਲੀ ਗੱਲ ਆਖੀ ਆ, ਸੋ ਉਹਦੇ ਵਿੱਚ ਕੋਈ ਦੋ ਰਾਵਾਂ ਨਹੀਂ। ਇਹਨਾਂ ਨੂੰ ਤਾਂ ਚਾਅ ਜਿਹਾ ਚੜ੍ਹ ਜਾਂਦਾ ਆ ਅਜਿਹੇ ਲੋਕਾਂ ਨੂੰ ਵੀ ਕੋਈ ਕੰਟਰੋਵਰਸੀ ਹੋਵੇ, ਕੋਈ ਕਿਸੇ ਫੇਮਸ ਬੰਦਾ ਕਿਤੇ ਕੋਈ ਚੜ੍ਹਾਈ ਕਰ ਜੇ, ਕਿਸੇ ਦਾ ਐਕਸੀਡੈਂਟ ਹੋ ਜੇ, ਕੁਛ ਹੋ ਜੇ, ਤਾਂ ਅਸੀਂ ਜਿਹੜਾ ਉੱਥੇ ਮਿੰਟੋ ਮਿੰਟੀ ਪਹੁੰਚੀਏ ਤੇ ਮਿੰਟੋ ਮਿੰਟੀ ਪਹੁੰਚ ਕੇ ਬਸ ਲਾਈਵ ਕਰ ਦਈਏ। ਆਪਾਂ ਦੇਖਿਆ ਨਹੀਂ ਜਦੋਂ ਸਿੱਧੂ ਨੂੰ ਕਿਸ ਤਰੀਕੇ ਦੇ ਨਾਲ ਗੋਲੀਆਂ ਮਾਰ ਕੇ ਛੰਨੀ ਕਰ ਦਿੱਤਾ ਗਿਆ ਸੀ, ਲੋਕਾਂ ਨੇ ਕੀਤਾ ਕੀ ਉੱਥੇ? ਲਾਈਵ ਹੀ ਕੀਤੇ ਉੱਥੇ। ਕਿੱਦਾਂ ਉਹਦੀ ਮਦਦ ਕਰਨ ਦੀ ਬਜਾਏ ਵੀ ਸ਼ਾਇਦ ਉਸਨੂੰ ਹਸਪਤਾਲ ਪਹਿਲੋਂ ਲੈ ਜਾਂਦੇ। ਚਲੋ ਉਹ ਤਾਂ ਹੁਣ ਜੋ ਪ੍ਰਮਾਤਮਾ ਨੂੰ ਮਨਜ਼ੂਰ ਸੀ ਉਹ ਤਾਂ ਹੋ ਗਿਆ, ਪਰ ਇਹ ਵੀ ਤਾਂ ਦੇਖੋ ਨਾ ਵੀ ਉੱਥੇ ਲੋਕਾਂ ਨੇ ਕੀਤਾ ਕਿ ਉਹ ਸੰਵੇਦਨਹੀਨਤਾ ਹੀ ਹੈ ਨਾ। ਇਹ ਲੋਕਾਂ ਨੂੰ ਨਾ ਅਸਲ ਦੇ ਵਿੱਚ ਰਾਜ ਹੀ ਤੁਹਾਨੂੰ ਮੈਂ ਯਾਦ ਕਰਾਉਣਾ, ਇੱਕ ਪੋਲੀਟੀਸ਼ੀਅਨ ਬੀਬੀ ਦਾ, ਸਿਆਸਤਦਾਨ ਬੀਬੀ ਦਾ ਵਿਆਹ ਸੀਗਾ ਤੇ ਉੱਥੇ ਵਿਆਹ ਤੇ ਕੜਾਈਆਂ ਤੇ ਪਹੁੰਚ ਗਏ ਸੀ ਪੱਤਰਕਾਰ। ਲੋਕਾਂ ਨੇ ਆਖਿਆ ਵੀ ਯਾਰ ਇਹ ਤਾਂ ਸ਼ਾਇਦ ਐਂਡ ਆ, ਤੇ ਲਾਹਨਤਾਂ ਬੜੀਆਂ ਪਈਆਂ, ਖਾਸ ਕਰਕੇ ਪੰਜਾਬ ਦੇ ਵੱਡੇ ਅਦਾਰੇ ਨੂੰ ਬਹੁਤ ਜ਼ਿਆਦਾ ਲਾਹਨਤਾਂ ਪਾਈਆਂ ਲੋਕਾਂ ਨੇ। ਉਹ ਕੜਾਈਆਂ ਤਾਂ ਛੱਡੋ, ਬੈਡਰੂਮ ਤੱਕ ਚਲੇ ਗਏ ਤੇ ਮਤਲਬ ਇੱਥੋਂ ਤੱਕ ਵੀ ਗਿਰ ਗਿਆ ਵਾ ਮੀਡੀਆ ਜਿਹੜਾ ਸਾਡਾ ਉੱਥੋਂ ਦਾ ਕਵਰੇਜ ਕਰਨ ਵਾਲਾ। ਪਰ ਆਹ ਸ਼ਮਸ਼ਾਨ ਘਾਟ ਵਾਲਾ ਤਾਂ ਇਹ ਤਾਂ ਕਿਸੇ ਨੇ ਚਿਤਵਿਆ ਹੀ ਨਹੀਂ ਸੀਗਾ, ਵਿਚਾਰੇ ਨਹੀਂ ਸੀਗਾ ਵੀ ਇਸ ਤਰ੍ਹਾਂ ਵੀ ਮੀਡੀਆ ਦੱਸੂਗਾ ਵੀ ਆ ਫਲਾਨੀ ਅਰਥੀ ਦਾ ਸੰਸਕਾਰ, ਫਲਾਨੇ ਦੀ ਦੇਹ ਦਾ ਸੰਸਕਾਰ ਜਿਹੜਾ ਵਾ ਉਹ ਇੱਥੇ ਹੋਣਾ ਆ। ਸੋ ਇਹਨਾਂ ਨੂੰ ਮੇਰੇ ਖਿਆਲ ਦੇ ਨਾਲ ਲੋਕਾਂ ਨੂੰ ਮੀਡੀਆ ਦੇ ਵਿੱਚ ਕਾਊਂਟ ਜਿਹੜਾ ਉਹ ਨਹੀਂ ਕਰਨਾ ਚਾਹੀਦਾ। ਮੀਡੀਆ, ਨਿਊਜ਼ ਪਰਸਨੈਲਿਟੀ, ਖਬਰੀ ਬੰਦੇ, ਪੱਤਰਕਾਰ ਇੱਕ ਬਹੁਤ ਵੱਡਾ ਜ਼ਿੰਮੇਵਾਰਾਨਾ ਸ਼ਬਦ ਆ, ਬਹੁਤ ਵੱਡੀ ਇਹਦੇ ਤੇ ਜਿਹੜੀ ਹੈ ਜ਼ਿੰਮੇਵਾਰੀ ਆ। ਸੋ ਇਹਨਾਂ ਚੀਜ਼ਾਂ ਨੂੰ ਸ਼ਾਇਦ ਆਪਾਂ ਜੇ ਪੱਤਰਕਾਰ ਨਾ ਹੀ ਕਹੀਏ ਤਾਂ ਚੰਗਾ ਹੈ। ਵਾਕਈ ਤੇ ਬਿਲਕੁਲ। ਇੱਕ ਕਿਸੇ ਨੇ ਫੇਸਬੁੱਕ ਤੇ ਕਮੈਂਟ ਲੈ ਕੇ ਦੇਖੋ, ਸਾਰੀਆਂ ਨਹੀਂ ਅਸੀਂ ਦੇਖ ਸਕਦੇ, ਨਾ ਹੀ ਦੇਖੀਆਂ ਜਾਂਦੀਆਂ ਆ, ਨਾ ਹੀ ਦੇਖ ਹੁੰਦੀਆਂ। ਕਹਿੰਦੇ ਵੀ ਉਹਨਾਂ ਨੇ ਕਿਸੇ ਨੇ ਦੇਖੀ ਤੇ ਦੱਸ ਰਹੇ। ਕਹਿੰਦੇ ਵੀ ਇੱਕ ਜਣਾ ਕਹਿ ਰਿਹਾ ਸੀ ਉੱਥੇ ਲਾਈਵ ਹੋ ਕੇ ਜਾਂ ਜਿੱਦਾਂ ਵੀ ਵੀਡੀਓ ਦੇ ਵਿੱਚ ਭੋਗ ਤੇ ਲੋਕਾਂ ਦਾ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਜੀ। ਦੇਖ ਲਓ ਹਾਲ ਲੋਕਾਂ ਦੇ, ਬੋਲਣ ਵਾਲਿਆਂ ਦੇ ਹਾਲ ਜਿਹੜੇ ਤੁਸੀਂ ਦੇਖੋ ਵੀ ਕੀ ਜਿਹੜਾ ਆ ਉਹ ਪਤਾ ਹੀ ਨਹੀਂ ਆ ਬੋਲਣਾ ਕੀ, ਕਹਿਣਾ ਕੀ ਹੈ। ਬਸ ਮਾਈਕ ਜਾਂ ਮੋਰੇ ਹੋ ਗਿਆ ਆ ਤੇ ਬਸ ਕਹਿੰਦੇ ਵੀ ਬਸ ਬੋਲੀ ਜਾਓ, ਹੁਣ ਰੁਕੋ ਨਾ, ਦੇਖੀ ਜਾਊਗਾ। ਪਰ ਨਹੀਂ, ਲੋਕੀ ਧਿਆਨ ਦੇ ਨਾਲ ਜਿਹੜੇ ਇਸ ਚੀਜ਼ਾਂ ਨੂੰ ਸੁਣਦੇ ਨੇ, ਦੇਖਦੇ ਨੇ। ਵਿਕਰਮ ਜੁੜੇ ਨੇ ਆਪਣੇ ਨਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਟੌਪਿਕ ਬਹੁਤ ਸੋਹਣਾ ਲਿਆ ਔਰ ਇਹਦੇ ਉੱਤੇ ਚਰਚਾ ਬੜੇ ਵੱਡੇ ਪੱਧਰ ਤੇ ਹੋਣੀ ਚਾਹੀਦੀ ਆ ਜੀ। ਇਹਦੇ ਵਿੱਚ ਤੁਹਾਡੀ ਮੈਂ ਹੁਣ ਦੀ ਰੀਸੈਂਟ ਜਿਹੜੀ ਤੁਸੀਂ ਹੁਣੇ ਗੱਲ ਕੀਤੀ, ਮੈਂ ਉਸੇ ਗੱਲ ਨੂੰ ਆਧਾਰ ਬਣਾਉਣਾ। ਸਭ ਤੋਂ ਪਹਿਲਾਂ ਸਾਡੀ ਪੰਜਾਬੀ ਜ਼ਬਾਨ ਦੇ ਉੱਤੇ, ਬੋਲਣ ਦੇ ਉੱਤੇ, ਅਲਫਾਜ਼ ਦੇ ਉੱਤੇ ਕੰਟਰੋਲ ਕਿੰਨਾ ਆ, ਇਹ ਜਿਹੜੇ ਪੱਤਰਕਾਰ
ਪੱਤਰਕਾਰ ਨੂੰ ਇਹ ਚੀਜ਼ ਸਮਝ ਲੱਗ ਗਈ ਕਿ ਕਿਹੜਾ ਸ਼ਬਦ ਕਿੱਥੇ ਬੋਲਣਾ, ਕਿੱਥੇ ਨਹੀਂ ਬੋਲਣਾ, ਉਹ ਪੱਤਰਕਾਰੀ 'ਚ ਸਟਾਰ ਬਣ ਸਕਦਾ। ਦੂਜੀ ਚੀਜ਼, ਇਹ ਇਕੱਲੀ ਪੰਜਾਬੀ ਮੀਡੀਆ ਦੀ ਨਹੀਂ ਮੈਂ ਕਹਾਂਗਾ, ਜਾਂ ਭਾਰਤੀ ਮੀਡੀਆ ਨੂੰ ਲਵਾਂਗੇ ਜਾਂ ਉਹਨਾਂ ਨੂੰ ਨਹੀਂ, ਇਹ ਪੂਰੇ ਕਹਿ ਲਓ ਕਿ ਦੇਸ਼ ਵਿਦੇਸ਼ ਜਿੰਨੇ ਵੀ ਕੰਟਰੀਜ਼ ਦੇ ਵਿੱਚ ਮੀਡੀਆ ਅੱਜ ਕੱਲ੍ਹ ਏਦਾਂ ਦਾ ਹੀ ਰੋਲ ਅਪਣਾ ਰਿਹਾ। ਉਹਦੇ ਕੁਝ ਕਾਰਨ ਨੇ। ਉਹਦੇ ਕਾਰਨ ਇਹ ਆ ਕਿ ਜਿਵੇਂ ਤੁਸੀਂ ਇਸ ਕਿੱਤੇ ਨਾਲੋਂ ਹਨਾ, ਤੁਹਾਨੂੰ ਜ਼ਿਆਦਾ ਐਕਸਪੀਰੀਅੰਸ ਹੋਊਗਾ ਕਿ ਇੱਕ ਚੈਨਲ ਨੂੰ ਚਲਾਉਣ ਵਾਸਤੇ ਕਿੰਨੀ ਆਰਥਿਕ ਉਹਦੀ ਤੁਹਾਨੂੰ ਮਦਦ ਚਾਹੀਦੀ ਆ, ਤੁਹਾਨੂੰ ਕਿੰਨਾ ਮੈਨ ਪਾਵਰ ਚਾਹੀਦੀ ਆ ਉਹਨੂੰ ਚਲਾਉਣ ਵਾਸਤੇ, ਕਿਉਂਕਿ ਤੁਹਾਨੂੰ ਚੰਗੇ ਪੱਤਰਕਾਰ, ਚੰਗੇ ਲੋਕ, ਚੰਗੇ IT ਵਾਲਾ ਬੰਦਾ ਪਿੱਛੇ ਬੈਕ ਐਂਡ ਤੇ, ਉਹ ਸਾਰੀਆਂ ਚੀਜ਼ਾਂ ਦੇ ਉੱਤੇ ਕੰਮ ਕਰਨ ਦੀ ਲੋੜ ਪੈਂਦੀ ਆ। ਸੋ ਇਹ ਛੋਟਾ ਜਿਹਾ ਅਦਾਰਾ ਨਹੀਂ ਹੁੰਦਾ, ਇਹ ਬਹੁਤ ਵੱਡਾ ਅਦਾਰਾ ਹੈ। ਉਸ ਤੋਂ ਬਾਅਦ ਜਾ ਕੇ ਹੁਣ ਅੱਜ ਕੱਲ੍ਹ ਕੀ ਹੋਇਆ, ਹੁਣ ਅੱਜ ਕੱਲ੍ਹ ਸੌਖਾ ਕੰਮ ਹੋ ਗਿਆ, ਇੱਕ ਫੋਨ ਦੇ ਉੱਤੋਂ ਹੀ ਤੁਸੀਂ ਸਾਰੀਆਂ ਚੀਜ਼ਾਂ ਕਰ ਸਕਦੇ ਹੋ, ਕਿਉਂਕਿ ਜਿਹੜਾ ਆਨਲਾਈਨ ਪਲੇਟਫਾਰਮ ਮਿਲ ਗਿਆ ਨਾ ਲੋਕਾਂ ਨੂੰ, YouTube ਕਹਿ ਲਓ, Facebook ਕਹਿ ਲਓ, Twitter ਕਹਿ ਲਓ, ਜਾਂ ਹੋਰ ਜਿੰਨੇ ਵੀ ਮਾਧਿਅਮ ਨੇ, ਉਹ ਸਾਰੇ ਇੱਕ ਤਰੀਕੇ ਦਾ ਉਹਨਾਂ ਨੂੰ ਪਲੇਟਫਾਰਮ ਮਿਲ ਗਿਆ, ਜਿਹਨੂੰ ਪੱਤਰਕਾਰਤਾ ਨਹੀਂ ਵੀ ਆਉਂਦੀ, ਉਹ ਵੀ ਵਿਊਜ਼ ਤੇ ਲਾਈਕ ਦੇ ਚੱਕਰ ਦੇ ਵਿੱਚ ਪੱਤਰਕਾਰ ਬਣ ਜਾਂਦਾ ਸਿਰਫ ਚੈਨਲ ਤੋਂ। ਕਿਉਂਕਿ ਇਹਦੇ ਚ ਕੋਈ ਦੋ ਰਾਵਾਂ ਨਹੀਂ, ਆਨਲਾਈਨ ਜਿਹੜੇ ਚੈਨਲਾਂ ਦਾ ਕੰਮ ਅੱਜ ਕੱਲ੍ਹ ਵਧਿਆ, ਉਹਨਾਂ ਗੰਦ ਵੀ ਬਹੁਤ ਪਿਆ ਉਹਦੇ ਨਾਲ। ਉਹਦੇ ਤੋਂ ਪੈਸਾ ਜ਼ਰੂਰ ਲੋਕੀ ਬਣਾ ਰਹੇ ਨੇ, ਕੋਈ ਫੇਕ ਵਿਊ ਬਣਾ ਕੇ ਬਣਾ ਰਿਹਾ, ਕੋਈ ਓਦਾਂ ਆਪਣੇ ਚੰਗਾ ਕੰਟੈਂਟ ਦੇ ਕੇ ਵੀ ਬਣਾ ਰਿਹਾ। ਮਿਸਾਲ ਦੇ ਤੌਰ ਤੇ ਬਹੁਤ ਸਾਰੇ ਬੜੇ ਸੋਹਣੇ ਚੈਨਲ ਆ ਜਿਹੜੇ ਬਹੁਤ ਸੋਹਣੀਆਂ ਚੀਜ਼ਾਂ ਦਿਖਾਉਂਦੇ ਆ, ਬਹੁਤ ਵਧੀਆ ਤਰੀਕੇ ਨਾਲ ਕੰਮ ਕਰਦੇ ਆ। ਜੇ ਹੁਣ ਪੰਜਾਬੀ ਮੀਡੀਆ ਦੀ ਗੱਲ ਕਰੀਏ, ਪੰਜਾਬੀ ਮੀਡੀਆ ਜ਼ਿਆਦਾ ਉੱਭਰ ਕੇ ਕਿਸਾਨੀ ਮੋਰਚੇ ਚ ਆਇਆ ਸੀ, ਕਿਉਂਕਿ ਉਦੋਂ ਇੱਕ ਮੀਡੀਆ ਦਾ ਰੋਲ ਬਹੁਤ ਸੋਹਣਾ ਸੀ, ਕਿਉਂਕਿ ਸਟੇਟ ਦਾ, ਕਿਉਂਕਿ ਇਹ ਏਦਾਂ ਹੁੰਦਾ ਆ, ਇਹ ਇਕੱਲਾ ਭਾਰਤ ਦੇ ਵਿੱਚ ਨਹੀਂ, ਇਹ ਕਿਸੇ ਵੀ ਕੰਟਰੀ ਦੇ ਵਿੱਚ ਏਦਾਂ ਹੈ, ਅਮਰੀਕਾ ਦੇ ਵਿੱਚ ਵੀ ਏਦਾਂ। ਜਿਹੜੀ ਪੋਲੀਟੀਕਲ ਪਾਰਟੀ ਸਟੇਟ ਦੀ ਹੋਊਗੀ, ਸਟੇਟ ਦਾ ਉਹਦੇ ਹੱਕ 'ਚ ਹੀ ਉਹਦਾ ਮੀਡੀਆ ਭੁਗਤੂਗਾ। ਸੋ ਜਦੋਂ ਉਹਦਾ ਮੀਡੀਆ ਉਹਦੇ ਹੱਕ 'ਚ ਭੁਗਤਦਾ ਸੀਗਾ, ਤਾਂ ਸਾਨੂੰ ਆਪਣਾ ਜੋ ਚੀਜ਼ ਅਸੀਂ ਆਪਣਾ ਪੱਖ ਲੈ ਕੇ ਗਏ ਸੀ ਸਟੇਟ ਦੇ ਅਗੇਂਸਟ, ਉਹਨੂੰ ਵੀ ਦਿਖਾਉਣ ਵਾਸਤੇ ਮੀਡੀਆ ਦੀ ਲੋੜ ਸੀਗੀ। ਲੋਕਾਂ ਨੂੰ ਅਟਰੈਕਟ ਕਰਨ ਵਾਸਤੇ ਕਹਿ ਲਓ, ਜਾਂ ਲੋਕਾਂ ਨੂੰ ਸੁਚੇਤ ਕਰਨ ਵਾਸਤੇ ਸਾਨੂੰ ਆਪਣਾ ਮੀਡੀਆ ਚਾਹੀਦਾ ਸੀ। ਉਹਦੇ 'ਚ ਪੰਜਾਬੀ ਮੀਡੀਆ ਨੇ ਬਹੁਤ ਰੋਲ ਵਧੀਆ ਜੀ ਬਿਲਕੁਲ, ਉਸ ਟਾਈਮ ਦੇ ਉੱਤੇ ਤਾਂ ਬਹੁਤ ਵਧੀਆ ਇਹਨਾਂ ਦਾ ਰੋਲ ਰਿਹਾ ਵੀ ਲੋਕਾਂ ਤੱਕ ਪਹੁੰਚ ਜਿਹੜੀ ਆ ਉਹ ਹੋਈ ਆ। ਪਰ ਇਹ ਤਾਂ ਏਦਾਂ ਵੀ ਇੱਕ ਦਿਨ ਇਹਨਾਂ ਨੂੰ ਸ਼ਾਬਾਸ਼ੀ ਦਿਓ ਤੇ ਦੂਜੇ ਦਿਨ ਨਾਲ ਹੀ ਇਹਨਾਂ ਨੇ ਥੋੜੇ ਚਿਰਾਂ ਬਾਅਦ ਹੀ ਆਪਣਾ ਰੂਪ ਜਿਹੜਾ ਉਹ ਦਿਖਾ ਦਿੱਤਾ ਵੀ ਅਸੀਂ ਏਦਾਂ ਦੇ ਵੀ ਹੈਗੇ। ਚੱਕਰ ਇਹ ਸਿਰਫ ਇਹੀ ਹੈ ਕਿ ਜਰਨਲਿਜ਼ਮ ਕਹਿ ਦੇਣਾ, ਮੈਂ ਜਰਨਲਿਸਟ ਹਾਂ। ਮੈਂ ਮਿਸਾਲ ਦੇ ਤੌਰ ਤੇ ਨਾਮ ਲੈ ਕੇ ਹੀ ਬੋਲ ਦਿੰਦਾ, ਮੈਂ ਕਦੀ ਘਬਰਾਉਂਦਾ ਨਹੀਂ ਹੁੰਦਾ। ਯਾਦਵਿੰਦਰ ਸਿੰਘ ਇੱਕ ਪ੍ਰੋ ਪੰਜਾਬ ਕਰਕੇ ਚੈਨਲ ਚਲਾਉਂਦਾ, ਉਹ ਪੱਤਰਕਾਰ ਬਹੁਤ ਸੋਹਣਾ ਆ, ਬਹੁਤ ਵਧੀਆ। ਉਹਨੂੰ ਪਿਛਲੇ ਜੋ ਪਹਿਲੇ ਚੈਨਲਾਂ 'ਚ ਉਹਨੇ ਕੰਮ ਕੀਤਾ, ਮੈਂ ਬਹੁਤ ਸੁਣਿਆ, ਉਹਨੂੰ ਬਰੀਕੀ ਨਾਲ ਦੇਖਿਆ ਕਿ ਉਹ ਕਿੱਦਾਂ ਪੱਤਰਕਾਰਤਾ ਕਰਤਾ। ਪਰ ਜਦੋਂ ਦੀ ਉਹਨੇ ਆਪਣਾ ਚੈਨਲ ਬਣਾ ਲਿਆ, ਉਹਦਾ ਮਿਆਰ ਵੀ ਨੀਵਾਂ ਹੁੰਦਾ ਗਿਆ। ਸੇਮ ਔਨ 에ਅਰ ਦੇ ਨਾਲ ਵੀ ਜੇ ਚੱਲੀਏ, ਮੱਕੜ ਦੀ ਵੀ ਗੱਲ ਕਰੀਏ ਤਾਂ ਉਹਦਾ ਵੀ ਏਦਾਂ ਹੀ ਆ, ਕਿਉਂਕਿ ਜਦੋਂ ਅਸੀਂ ਪੈਸੇ ਵੱਲ ਨੂੰ ਜਾਂ ਆਪਣੀ ਪਬਲਿਸਿਟੀ ਵੱਲ ਨੂੰ ਹੋ ਜਾਂਦੇ, ਜਿਹੜਾ ਸਾਡਾ ਹੁਨਰ ਆ ਉਹਦਾ ਮਿਆਰ ਘਟਦਾ ਜਾਂਦਾ। ਕੁਆਲਿਟੀ ਦੇ ਉੱਤੇ ਕੁਆਲਿਟੀ ਓਵਰ ਕੁਆਂਟੀਟੀ, ਬਿਲਕੁਲ। ਹਾਂ, ਕੁਆਲਿਟੀ ਦੀ ਲੋੜ ਆ। ਜਿਵੇਂ ਹੁਣ ਮੈਂ ਤੁਹਾਡੀ ਤਾਰੀਫ ਕਰ ਦਿੰਦਾ ਇਸ ਚੀਜ਼ ਦੇ ਉੱਤੇ, ਕਿਉਂਕਿ ਮੈਂ ਬਹੁਤ ਪੁਰਾਣਾ ਤੁਹਾਡੇ ਨਾਲ ਜੁੜਿਆ, ਔਰ ਮੈਂ ਦੇਖਦਾ ਇੰਟਰਨਲੀ ਵੀ ਐਕਸਟਰਨਲੀ ਵੀ, ਦੋਨੋਂ ਪਾਸੇ, ਅੰਦਰ ਵੀ ਮੈਂ ਤੁਹਾਡੇ ਨਾਲ ਬਹੁਤ ਵਿਚਰਦਾ, ਬਾਹਰਲੇ ਰੂਪ ਤੋਂ ਵੀ ਆ। ਮੈਂ ਚੇਂਜਸ ਦੇਖੀਆਂ ਬਹੁਤ ਜ਼ਿਆਦਾ ਰੇਡੀਓ ਸਟੇਸ਼ਨ ਦੇ ਉੱਤੇ। ਉਹਦਾ ਮਿਆਰ ਕੁਆਂਟੀਟੀ 'ਚ ਵਧਿਆ, ਕੁਆਲਿਟੀ 'ਚ ਵਧਿਆ, ਕੁਆਂਟੀਟੀ 'ਚ ਨਹੀਂ ਵਧਿਆ। ਅਸੀਂ ਪ੍ਰੋਗਰਾਮਾਂ ਨੂੰ ਵਧਾ ਚੜਾ ਕੇ ਦਿਖਾਉਣ ਵਾਸਤੇ ਨਹੀਂ ਭੱਜੇ, ਕੁਆਲਿਟੀ ਲੈ ਕੇ ਆਉਣ ਦੀ, ਪੇਸ਼ ਕਰਨ ਦੀ ਕੋਸ਼ਿਸ਼ ਕੀਤੀ। ਜਦੋਂ ਇਸ ਚੀਜ਼ ਨਾਲ ਅਸੀਂ ਪੇਸ਼ਕਾਰੀ ਕਰਦੇ ਹਾਂ ਤਾਂ ਤੁਹਾਡੇ ਆਟੋਮੈਟਿਕਲੀ ਵਿਊਅਰਸ ਵੱਧਦੇ ਆ, ਕਿਉਂਕਿ ਜਿਹੜਾ ਸੁਣਨ ਵਾਲਾ ਉਹ ਵੀ ਬਹੁਤ ਸੁਚੇਤ ਆ। ਅੱਜ ਕੱਲ ਯੰਗ ਜਨਰੇਸ਼ਨ ਬਹੁਤ ਸੁਚੇਤ ਆ, ਉਹਨੂੰ ਭਟਕਾ ਕੇ ਤੁਸੀਂ ਇੱਧਰ ਉੱਧਰ ਨਹੀਂ ਲੈ ਕੇ ਜਾ ਸਕਦੇ। ਤੁਸੀਂ ਲੋਕਾਂ ਦੀਆਂ ਜਿਹੜੇ ਅਸੀਂ ਫੇਕ ਮੀਡੀਆ ਦੀ ਗੱਲ ਕਰਦੇ ਹਾਂ, ਉਹਨਾਂ ਦੇ ਥੱਲੇ ਕਦੀ ਕਮੈਂਟ ਪੜੋ, ਲੋਕੀ ਸੁਚੇਤ ਨੇ ਗਾਲਾਂ ਕੱਢੀਆਂ ਨੇ, ਲੋਕਾਂ ਨੇ ਗੰਦ ਪਾਇਆ ਹੁੰਦਾ ਪੂਰਾ ਰੱਜ ਕੇ ਉਹਨਾਂ ਵਾਸਤੇ। ਪਰ ਗੱਲ ਹੈਗੀ ਕੰਟੈਂਟ ਦੀ, ਕੰਟੈਂਟ ਕਿਸ ਤਰੀਕੇ ਨਾਲ ਪੇਸ਼ ਕਰਨਾ। ਮੈਨੂੰ ਲੱਗਦਾ ਪੱਤਰਕਾਰਤਾ ਦਾ ਮਿਆਰ ਨੀਵਾਂ ਹੁੰਦਾ ਜਾ ਰਿਹਾ। ਪਰ ਕੁਝ ਬਹੁਤ ਸੋਹਣੇ ਪੱਤਰਕਾਰ ਨੇ, ਇੱਕ ਬੜਾ ਸੋਹਣਾ ਪੱਤਰਕਾਰ ਹੈ ਜਸਵੀਰ ਸਿੰਘ, ਮੈਂ ਉਹਨੂੰ ਬਹੁਤ ਫੋਲੋ ਕਰਦਾ। ਉਹ ਬਹੁਤ ਸੋਹਣੀਆਂ ਚੀਜ਼ਾਂ, ਬੜੀਆਂ ਵਧੀਆ ਤਰੀਕੇ ਨਾਲ ਚੀਜ਼ਾਂ ਕੱਢ ਕੇ ਲੈ ਕੇ ਆਉਂਦਾ, ਪੇਸ਼ਕਾਰੀ ਕਰਦਾ। ਪਰ ਗੱਲ ਹੈਗੀ ਕਿ ਤੁਸੀਂ ਕਿੰਨਾ ਕੁ ਉਸ ਚੀਜ਼ ਨੂੰ ਸੁਣਨਾ ਚਾਹੁੰਦੇ ਹੋ, ਪਰ ਕਿੱਦਾਂ ਦੇ ਚੀਜ਼ਾਂ ਦੇ ਵਿੱਚ ਆਣਾ ਚਾਹੁੰਦੇ ਹੋ। ਵਿਊ ਦੇ ਲਾਈਕ ਦੇ ਚੱਕਰ 'ਚ ਰਵਾਂਗੇ ਤਾਂ ਮੈਨੂੰ ਲੱਗਦਾ ਅਸੀਂ ਹੌਲੀ ਹੌਲੀ ਇਹ ਇੱਕ ਜਿਹੜਾ ਪਲੇਟਫਾਰਮ ਆ ਉਹ ਵੀ ਖਰਾਬ ਕਰ ਲਾਂਗੇ, ਜਿਹੜਾ ਬਹੁਤ ਐਕਚੁਅਲ ਦੇ ਵਿੱਚ ਕੰਮ ਕਰਦਾ
ਹਮੇਸ਼ਾ ਵੀ ਕਿਸੇ ਮੁੱਦੇ ਦੇ ਉੱਤੇ ਜੀ ਇੰਨੀਆਂ ਜੀ ਕਹਿੰਦਾ ਬਹੁਤ ਇਹਦੀ ਬਹੁਤ ਸ਼ਮਾ ਦਾ ਧੰਨਵਾਦ। ਜਦ ਤੱਕ ਵਾਹਿਗੁਰੂ ਜੀ ਕਾ ਖਾਲਸਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ Thank you. ਸ਼ੁਕਰੀਆ, ਬੜੀ ਮਿਹਰਬਾਨੀ ਵਿਕਰਮ, ਆਪਣੇ ਜਿਹੜੇ ਵਿਚਾਰ ਆ ਉਹ ਸਾਂਝੇ ਜਿਹੜੇ ਉਹ ਕਰਨ ਦੇ ਲਈ। ਸੋ ਉਹ ਤਾਂ ਦੇਖੋ ਜੀ, ਸਾਡਾ ਇਹ ਜਿਹੜਾ ਪ੍ਰੋਗਰਾਮ ਆ ਉਹ 4 ਵਜੇ ਤੱਕ ਚੱਲਦਾ, ਪਰ ਆਪਾਂ ਇਸ ਗੱਲਬਾਤ ਨੂੰ ਥੋੜ੍ਹਾ ਜਿਹਾ ਅੱਗੇ ਹੋਰ ਵਧਾਵਾਂਗੇ, ਥੋੜ੍ਹਾ ਜਿਹਾ ਇਸ ਨੂੰ ਕੰਟੀਨਿਊ ਕਰਾਂਗੇ। ਅਤੇ ਤੁਸੀਂ ਵੀ ਜੇ ਆਪਣੇ ਵਿਚਾਰ ਸਾਂਝੇ ਕਰਨਾ ਚਾਹੁੰਦੇ ਹੋਵੋ ਤਾਂ ਤੁਸੀਂ ਜ਼ਰੂਰ ਕਾਲ ਕਰ ਸਕਦੇ ਹੋ। ਨੰਬਰ 408 272 5200 4082725200। ਪ੍ਰਵੀਨ, ਇਹਨਾਂ ਨੇ ਜਿਹੜੀ ਇਹ ਗੱਲ ਆਖੀ ਵੀ ਲੋਕਾਂ ਨੇ ਬਹੁਤ ਸ਼ਾਬਾਸ਼ੀ ਦਿੱਤੀ ਸੀ ਪੰਜਾਬੀ ਮੀਡੀਆ ਨੂੰ, ਇਹਨਾਂ ਸਾਰਿਆਂ ਨੂੰ ਹੀ, ਜੀ ਵੀ ਤੁਸੀਂ ਚੰਗਾ ਕੀਤਾ ਜਦੋਂ ਫਾਰਮੂਲਾਜ਼ ਦੀ ਗੱਲ ਆ ਘਰ ਘਰ ਤੱਕ ਜਿਹੜੀ ਉਹ ਪਹੁੰਚਾਈ, ਹਰ ਇੱਕ ਨੂੰ ਜਿਹੜਾ ਉਹ ਸੁਚੇਤ ਕੀਤਾ ਹਾਂਜੀ ਵੀ ਕੀ ਕੁਛ ਜਿਹੜਾ ਉੱਥੇ ਹੋ ਰਿਹਾ, ਕੀ ਕੁਛ ਜਿਹੜਾ ਉੱਥੇ ਚੱਲ ਰਿਹਾ ਹੈਗਾ ਆ। ਸੋ ਪਰ ਨਾਲ ਦੇ ਨਾਲ ਉਹਨਾਂ ਹੀ ਲੋਕਾਂ ਨੇ ਬਾਅਦ 'ਚ ਇਹਨਾਂ ਨੂੰ ਸ਼ੀਸ਼ਾ ਵੀ ਦਿਖਾ ਦਿੱਤਾ ਹੁਣ ਵੀ ਜੀ, ਤੁਸੀਂ ਆਹ ਜੀ। ਪੁੱਠੇ ਬੇਵਕੂਫਾਂ ਵਾਲੀਆਂ ਜਿਹੜੀਆਂ ਗੱਲਾਂ ਆ ਉਹ ਨਾ ਕਰੋ। ਸੋ ਇਹ ਲੋਕ ਜੇ ਲਗਾਮ ਖਿੱਚ ਕੇ ਰੱਖਣ ਨਾ ਅਜਿਹੇ ਲੋਕਾਂ ਦੀ, ਹਾਂਜੀ ਤਾਂ ਉਹਨਾਂ ਨੂੰ ਵੀ ਜਿਹੜੀ ਉਹ ਅਕਲ ਇੱਕ ਹਿਸਾਬ ਦੇ ਨਾਲ, ਮੈਂ ਕਹਿੰਦਾ ਪ੍ਰਵੀਨ ਜੀ, ਉਹ ਰਹਿੰਦੀ ਆ। ਰੀਜ਼ਨ ਉਸ ਦੇ ਵਿੱਚ ਇਹੀ ਵੀ ਭਾਈ ਤੁਹਾਨੂੰ ਸਮਝ ਦੇ ਨਾਲ ਚੱਲਣ ਦੀ ਜ਼ਰੂਰਤ ਆ, ਹਮਦਰਦੀ ਰੱਖ ਕੇ ਇਹੋ ਜਿਹੀਆਂ ਚੀਜ਼ਾਂ ਦੇ ਵਿੱਚ ਚੱਲਣ ਦੀ ਜਿਹੜੀ ਉਹ ਜ਼ਰੂਰਤ ਹੈਗੀ। ਜੀ ਬਿਲਕੁਲ, ਜਿਹੜੀ ਗੈਰ ਪੇਸ਼ੇਵਰਾਨਾ ਪਹੁੰਚ ਸੀ, ਉਹਨੇ ਇੱਕ ਇੰਨਾ ਕੁ ਨੈਗੇਟਿਵ ਕਰਤਾ ਉਹਨੇ ਸਾਰੇ ਮਾਹੌਲ ਨੂੰ, ਵੀ ਉਹਦੇ ਜਿਹੜੇ ਹੁਣ ਮਾੜੇ ਸਿੱਟੇ ਆ ਉਹ ਵੀ ਨਿਕਲਣੇ ਜਿਹੜੇ ਆ ਸ਼ੁਰੂ ਹੋ ਚੁੱਕੇ ਆ। ਇੱਕ 20 ਸਾਲਾ ਨੌਜਵਾਨ ਮੁੰਡੇ ਨੇ ਖੁਦਕੁਸ਼ੀ ਕਰ ਲਈ ਹੈ ਸਦਮੇ ਦੇ ਵਿੱਚ ਆ ਕੇ, ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ। ਦੇਖੋ ਉਹਦੇ ਮਾਂ-ਪਿਓ ਕੀ ਕਹਿ ਰਿਹਾ, ਉਹਦੇ ਮਾਂ-ਪਿਓ ਉਹਨੂੰ ਰਿਪਰੈਜ਼ੈਂਟ ਕਰ ਰਹੇ, ਉਹਦੇ ਬਾਪੂ ਨੂੰ ਵਿਚਾਰੇ ਨੂੰ ਹਜ਼ਾਰਾਂ ਲੋਕਾਂ ਦੇ ਵਿੱਚ ਥਾਪੀ ਮਾਰਨ ਦੀ ਕੀ ਲੋੜ ਪੈ ਗਈ ਸੀ, ਕਿਉਂਕਿ ਉਹਨੂੰ ਲੱਗਦਾ ਸੀਗਾ ਕਿ ਲੋਕ ਆਏ ਨੇ ਜਜ਼ਬਾਤੀ ਨੇ, ਤਾਂ ਉਹਨੇ ਪ੍ਰਗਟਾਵਾ ਕੀਤਾ ਜਜ਼ਬਾਤਾਂ ਦਾ ਕਿ ਇਹ ਮੇਰਾ ਪੁੱਤ ਐਂ ਜਿਉਂਦਾ ਸੀ। ਉਹਨਾਂ ਦੇ ਆਪਦੇ ਜਜ਼ਬਾਤ ਸੀ, ਇਕੱਠ ਨੂੰ ਵੇਖ ਕੇ ਬੰਦਾ ਜਜ਼ਬਾਤ ਜਿਹੜਾ ਵਾ ਉਹ ਜਜ਼ਬਾਤੀ ਹੋ ਜਾਂਦਾ, ਔਰ ਕਈ ਵਾਰੀ ਸਦਮਾ ਬੰਦੇ ਨੂੰ ਜਿਹੜਾ ਵਾ ਉਹ ਮੌਜੂਦਾ ਮਾਹੌਲ ਦੇ ਵਿੱਚ ਨਹੀਂ ਰਹਿਣ ਦਿੰਦਾ, ਉਹਨੂੰ ਕਈ ਵਾਰੀ ਮਨ ਤੇ ਚੀਜ਼ਾਂ ਬਹੁਤ ਜ਼ਿਆਦਾ ਅਸਰ ਕਰ ਜਾਂਦੀਆਂ। ਉਹਦੀ ਮਾਤਾ ਜੀ ਨੇ ਕੀ ਕਿਹਾ ਵੀ ਰੁੱਖ ਲਾਓ, ਪੰਜਾਬ ਦੇ ਵਿੱਚ ਕੱਲਾ ਲਾਓ ਹੀ ਨਹੀਂ, ਪਾਲੋ ਵੀ ਕਿਹਾ। ਕਿੱਡੀਆਂ ਸੋਹਣੀਆਂ ਗੱਲਾਂ। ਉਹਨਾਂ ਨੇ ਕਿਹਾ ਸੀ ਆਪਦੇ ਪੁੱਤ ਨੂੰ 10 ਸਾਲ ਜਿਉਂਦਾ ਰੱਖਾਂਗੇ, ਪਰ ਇੱਧਰ ਕੁਝ ਘੰਟਿਆਂ ਬਾਅਦ ਹੀ ਖਬਰ ਆ ਜਾਂਦੀ ਹੈ ਵੀ ਮੁੰਡੇ ਨੇ ਖੁਦਕੁਸ਼ੀ ਕਰ ਲਈ, 20 ਸਾਲ ਉਹਦੀ ਉਮਰ ਆ। ਸੋ ਇਹਨਾਂ ਚੀਜ਼ਾਂ ਤੋਂ ਹੀ ਬਚਣਾ ਚਾਹੀਦਾ। ਇਸੇ ਗੱਲਬਾਤ ਨੂੰ ਅੱਗੇ ਤੋਰਾਂਗੇ। ਰਾਜ ਜੀ, ਇੱਕ ਵੇਲਾ ਹੋਰ ਛੋਟੀ ਜਿਹੀ ਬ੍ਰੇਕ ਦਾ ਹੋ ਚੱਲਿਆ, ਆਪਾਂ ਇੱਕ ਛੋਟੀ ਜਿਹੀ ਬ੍ਰੇਕ ਲੈਨੇ ਆ। ਬ੍ਰੇਕ ਤੋਂ ਪਾਰ ਇਸੇ ਗੱਲ ਤੇ ਚਰਚਾ ਕਿ ਕਿਵੇਂ ਹੋ ਸਕੇ, ਕੀ ਹੋ ਸਕੇ, ਕੀ ਨਾ ਕਰੀਏ ਤਾਂ ਲੋਕਾਂ ਸਾਹਮਣੇ ਸਾਡਾ ਮੌਜੂ ਜਿਹੜਾ ਉਹ ਨਾ ਉੱਠੇ। ਜੀ ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA, KWRU ਫ੍ਰੈਸਨੋ 1300 AM, KLHC ਬੇਕਰਸਫੀਲਡ 1350 AM, KOBO Yuba City 1450 AM, KIID Sacramento 1470 AM, KCVR Lodi Stockton 1570 AM। ਜੇਕਰ ਕਰਵਾਉਣਾ ਚਾਹੁੰਦੇ ਹੋ ਤੁਸੀਂ US ਇਮੀਗ੍ਰੇਸ਼ਨ ਦਾ ਕਿਸੇ ਵੀ ਤਰੀਕੇ ਦਾ ਕੰਮ, ਤਾਂ ਹਮੇਸ਼ਾ ਯਾਦ ਰੱਖੋ ਟੇਕੇਣਾ ਇਮੀਗ੍ਰੇਸ਼ਨ ਲਾ ਫਰਮ। ਫੈਮਿਲੀ ਪਟੀਸ਼ਨਸ, ਅਸਾਈਲਮ ਦੇ ਕੇਸਿਸ ਦੇ
ਜਾਂ ਹੋਰ ਕਿਸੇ ਵੀ ਤਰੀਕੇ ਦੀ US ਇਮੀਗ੍ਰੇਸ਼ਨ ਦੇ ਕੰਮ ਦੇ ਲਈ ਕਾਲ ਕਰੋ ਅਟਾਰਨੀ ਜੇ ਟੇਕਿਆਣਾ 4159090503 4159090503। ਅਟਾਰਨੀ ਟੇਕਿਆਣਾ ਪੰਜਾਬੀ ਰੇਡੀਓ USA ਦੇ ਉੱਤੇ ਹਰ ਸ਼ਨੀਚਰਵਾਰ 9 ਤੋਂ 10:30 ਵਜੇ ਤੱਕ ਕੈਲੀਫੋਰਨੀਆ ਟਾਈਮ ਦੇ ਮੁਤਾਬਕ ਇਮੀਗ੍ਰੇਸ਼ਨ ਸ਼ੋਅ ਵੀ ਲੈ ਕੇ ਹਾਜ਼ਰ ਹੁੰਦੇ ਹਨ। ਲਾਈਫ ਇੰਸ਼ੋਰੈਂਸ ਪਰਿਵਾਰ ਪ੍ਰਤੀ ਜ਼ਿੰਮੇਵਾਰੀ ਦਾ ਅਹਿਸਾਸ। ਆਪਣੇ ਜਾਣ ਪਿੱਛੋਂ ਪਰਿਵਾਰ ਨੂੰ ਆਰਥਿਕ ਤੌਰ ਤੇ ਮਜ਼ਬੂਤ ਛੱਡ ਕੇ ਜਾਓ। ਬੱਚਿਆਂ ਦੀ ਪੜ੍ਹਾਈ ਦੇ ਖਰਚੇ, ਮਾਰਗੇਜ ਦੇ ਫਿਕਰ ਤੋਂ ਆਪਣੇ ਪਰਿਵਾਰ ਨੂੰ ਬਚਾਉਣ ਲਈ ਅੱਜ ਹੀ ਆਪਣੀ ਲਾਈਫ ਇੰਸ਼ੋਰੈਂਸ ਕਰਵਾਓ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਤੁਹਾਨੂੰ ਸੇਮ ਡੇ ਵਿਦਆਊਟ ਮੈਡੀਕਲ ਤੁਹਾਡੀਆਂ ਜ਼ਰੂਰਤਾਂ ਦੇ ਅਨੁਸਾਰ ਵਧੀਆ ਲਾਈਫ ਇੰਸ਼ੋਰੈਂਸ ਪਾਲਿਸੀ ਲੈ ਕੇ ਦੇਣਗੇ। ਫ੍ਰੀ ਕੋਟ ਦੇ ਲਈ ਹੋਰ ਜਾਣਕਾਰੀ ਦੇ ਲਈ ਅੱਜ ਹੀ ਕਾਲ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ 4082722500 408-272-2500। ਸ਼ਰਤਾਂ ਲਾਗੂ। ਕੈਲੀਫੋਰਨੀਆ ਲਾਇਸੈਂਸ ਨੰਬਰ 0F89805। ਪੰਜਾਬੀ ਰੇਡੀਓ USA ਤੇ ਪੰਜਾਬੀ ਕਲਚਰਲ ਸੈਂਟਰ ਬੜੇ ਮਾਣ ਦੇ ਨਾਲ ਪੇਸ਼ ਕਰਦੇ ਹਨ ਪੰਥ ਪ੍ਰਸਿੱਧ ਸਿੱਖ ਇਤਿਹਾਸਕਾਰ ਤੇ ਸਿੱਖ ਚਿੰਤਕ ਸਰਦਾਰ ਅਜਮੇਰ ਸਿੰਘ ਜੀ। ਉਹਨਾਂ ਦਾ ਭਾਸ਼ਣ ਅਤੇ ਵਿਚਾਰ ਚਰਚਾ। ਵਿਸ਼ਾ ਕਿਸਾਨ ਸੰਘਰਸ਼ ਪ੍ਰਤੀ ਸਿੱਖ ਅਤੇ ਕਮਿਊਨਿਸਟ ਪਹੁੰਚ। ਇਹ ਸਮਾਗਮ 11 ਜੂਨ ਨੂੰ ਦੁਪਹਿਰ 1 ਤੋਂ 3 ਵਜੇ ਤੱਕ ਪੰਜਾਬੀ ਰੇਡੀਓ USA ਫ੍ਰੈਜ਼ਨੋ ਸਟੂਡੀਓ ਕੰਪਲੈਕਸ 'ਚ ਸਥਿਤ ਪੰਜਾਬੀ ਕਲਚਰਲ ਸੈਂਟਰ ਦੇ ਸੈਮੀਨਾਰ ਹਾਲ 'ਚ 2125 ਨਾਰਥ ਬਾਰਟਨ ਐਵੀਨਿਊ ਫ੍ਰੈਜ਼ਨੋ ਵਿਖੇ ਹੋਵੇਗਾ। ਆਪ ਸਭ ਪਰਿਵਾਰਾਂ ਸਮੇਤ ਇਸ ਸਮਾਗਮ ਵਿੱਚ ਪਹੁੰਚਣ ਦੀ ਕਿਰਪਾਲਤਾ ਕਰਨੀ ਜੀ। ਇਸੇ ਮੌਕੇ ਭਾਈ ਦਲਜੀਤ ਸਿੰਘ ਬਿੱਟੂ ਦੀ ਕਿਤਾਬ ਖਾੜਕੂ ਸੰਘਰਸ਼ ਦੀ ਸਾਖੀ ਅਮਰੀਕਾ ਵਿੱਚ ਜਾਰੀ ਰਿਲੀਜ਼ ਕੀਤੀ ਜਾਵੇਗੀ। ਹੋਰ ਜਾਣਕਾਰੀ ਲਈ ਕਾਲ 408-272-5200 4082725200। ਪਹੁੰਚਿਓ ਜ਼ਰੂਰ। 11 ਨਵੰਬਰ ਦਿਨ ਸ਼ਨੀਚਰਵਾਰ ਦੁਪਹਿਰ 1 ਤੋਂ 3 ਵਜੇ ਤੱਕ 2125 ਨਾਰਥ ਬਾਰਟਨ ਐਵੀਨਿਊ ਪੰਜਾਬੀ ਰੇਡੀਓ USA ਫ੍ਰੈਜ਼ਨੋ ਸਟੂਡੀਓ। KOBO Yuba City 1450 AM, KIID Sacramento 1470 AM, KWRU Fresno 1300 AM, KLHC Bakersfield 1350 AM.
ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੇ ਇੱਕ ਵਾਰੀ ਫਿਰ ਨਿੱਘੀ ਜੀ ਆਇਆਂ ਨੂੰ ਸਭ ਦਾ ਸਵਾਗਤ ਹੈ ਸਰੋਤੇ ਪ੍ਰੋਗਰਾਮ ਸਾਂਝੀ ਸੱਤ ਦੇ ਵਿੱਚ। ਪ੍ਰਵੀਨ ਸ਼ਰਮਾ ਜੀ ਸਵਾਗਤ ਹੈ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਇੱਕ ਵਾਰ ਫਿਰ ਤੋਂ। ਜਿੰਨੇ ਵੀ ਦਰਸ਼ਕ ਵਿਸ਼ਵ ਭਰ ਦੇ ਵਿੱਚ ਜਿੱਥੇ ਕਿਤੇ ਵੀ ਪੰਜਾਬੀ ਰੇਡੀਓ USA ਨਾਲ ਜੁੜੇ ਹੋਏ ਨੇ, ਉਹਨਾਂ ਸਾਰਿਆਂ ਦਾ ਇੱਕ ਵਾਰ ਫਿਰ ਤੋਂ ਬ੍ਰੇਕ ਤੋਂ ਬਾਅਦ ਸਵਾਗਤ ਹੈ ਜੀ। ਜੀ ਸੋ ਗੱਲਬਾਤ ਪ੍ਰਵੀਨ ਜੀ ਆਪਾਂ ਪ੍ਰੋਗਰਾਮ ਦੇ ਪਹਿਲੇ ਹਿੱਸੇ 'ਚ ਜਿਹੜੀ ਉਹ ਕੀਤੀ ਸੀਗੀ ਜੀ, ਕਿਸ ਤਰੀਕੇ ਦੇ ਨਾਲ ਜਿਹੜਾ ਉੱਥੇ ਦਾ ਮੀਡੀਆ ਪੰਜਾਬ ਦਾ ਇਸ ਟਾਈਮ ਸਿੱਧੂ ਮੂਸੇਵਾਲੇ ਦੇ ਜੀ ਸੰਸਕਾਰ ਦੇ ਉੱਤੇ ਉਸਦੇ ਪੂਰੇ ਤਰੀਕੇ ਦੇ ਨਾਲ ਕਿਸ ਹਿਸਾਬ ਦੇ ਨਾਲ ਵਿਚਰਿਆ ਤੇ ਕੀ ਕੁਛ ਜਿਹੜਾ ਉਹ ਦੇਖਿਆ ਲੋਕਾਂ ਦੀਆਂ ਨਜ਼ਰਾਂ ਦੇ ਵਿੱਚ ਕਾਫੀ ਹੱਦ ਤੱਕ ਜਿਹੜਾ ਉਹ ਡਿੱਗਾ। ਲੋਕਾਂ ਨੇ ਬਹੁਤ ਜ਼ਿਆਦਾ ਇਸ ਚੀਜ਼ ਦਾ ਜਿਹੜਾ ਉਹ ਬੁਰਾ ਮਨਾਇਆ ਵੀ ਤੁਹਾਨੂੰ ਇੱਦਾਂ ਦੀਆਂ ਚੀਜ਼ਾਂ ਜਿਹੜੀਆਂ ਉਹ ਨਹੀਂ ਕਹਿਣ ਦੀ ਕਰਨ ਦੀ ਜਿਹੜੀ ਉਹ ਜ਼ਰੂਰਤ ਵੀ ਕਿਸੇ ਦੇ ਸਿਵੇ ਨੂੰ ਠੰਡਾ ਤਾਂ ਹੋ ਲੈਣ ਦਿਓ, ਉਸ ਤੋਂ ਬਾਅਦ ਦੇ ਵਿੱਚ ਤੁਸੀਂ ਆਪਣੀ ਜਿਹੜੀ ਪੱਤਰਕਾਰੀ ਆ ਉਹ ਚਮਕਾਉਣ ਦੇ ਲਈ ਜੋ ਕਰਨਾ ਹੋਇਆ ਕਰ ਲਿਓ। ਕਈ ਵਾਰੀ ਚੁੱਪ ਰਹਿਣਾ ਜਿਹੜਾ ਹੈ ਨਾ ਉਹ ਚੰਗਾ ਹੁੰਦਾ, ਉਹ ਭਲੇ ਦੀ ਜਿਹੜੀ ਉਹ ਗੱਲ ਹੁੰਦੀ ਆ। ਹਰ ਇੱਕ ਚੀਜ਼ ਨੂੰ ਲਾਈਕ ਹਾਈ ਐਨਰਜੀ ਦੇ ਨਾਲ ਪੇਸ਼ ਕਰਨਾ, ਉਹ ਚੀਜ਼ਾਂ ਜਿਹੜੀਆਂ ਉਹ ਕਰਨੀਆਂ ਉਹ ਚੱਜੀਆਂ ਨਹੀਂ, ਉਹ ਚੰਗੀਆਂ ਨਹੀਂ। ਮੌਕੇ ਦੀ ਨਜ਼ਾਕਤ ਨੂੰ ਜਿਹੜੀ ਆ ਉਹ ਸਮਝਣ ਦੀ ਜਿਹੜੀ ਉਹ ਜ਼ਰੂਰਤ ਆ। ਤੇ ਇਹਦੇ ਵਿੱਚ ਜੋ ਆਪਾਂ ਕੱਲ ਗੱਲ ਕਰ ਰਹੇ ਸੀ ਉਹ ਸੇਮ ਉਹੀ ਇਹਨਾਂ ਦੇ ਉੱਤੇ ਵੀ ਲਾਗੂ ਹੁੰਦੀ ਆ ਜੀ। ਉਹ ਸਾਰੇ ਜਿਹੜੇ ਮੀਡੀਆ ਦੇ ਜਿਹੜੇ ਅਦਾਰੇ ਆ ਉਹਨਾਂ ਨੂੰ ਵੀ ਹੁਣ ਉਹੀ ਲਾਈਕ ਸ਼ੇਅਰ ਕਮੈਂਟ ਰੈਵਨਿਊ ਉਹ ਸਾਰੀਆਂ ਚੀਜ਼ਾਂ ਦੇ ਉੱਤੇ ਆ ਚੁੱਕੇ ਆ। ਨੋ ਡਾਊਟ ਸ਼ੌਹਰਤ ਵੀ ਚਾਹੀਦੀ ਆ, ਦੌਲਤ ਵੀ ਚਾਹੀਦੀ ਹੁੰਦੀ ਆ, ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ ਆ। ਪਰ ਪੁੱਠੇ ਢੰਗ ਦੇ ਨਾਲ ਜਿਹੜੀ ਕਮਾਈ ਹੋਈ ਸ਼ੌਹਰਤ ਤੇ ਦੌਲਤ ਬਹੁਤਾ ਚਿਰ ਨਹੀਂ ਟਿਕਦੀ। ਤੁਹਾਨੂੰ ਇੱਕ ਆਪਣਾ ਮਿਆਰ ਪਹਿਲੋਂ ਆ ਉਹ ਸਥਾਪਿਤ ਕਰਕੇ ਫਿਰ ਉਸ ਦੇ ਉੱਤੇ ਜਿਹੜਾ ਅੱਗੇ ਤੋਂ ਅੱਗੇ ਜਿਹੜਾ ਆ ਘਰ ਉਸਾਰਨਾ ਜਿਹੜਾ ਉਹ ਪੈਂਦਾ ਆ, ਉੱਤੇ ਹੋਰ ਮੰਜ਼ਿਲਾਂ ਜਿਹੜੀਆਂ ਉਹ ਪੈਂਦੀਆਂ ਆ। ਏਦਾਂ ਨਹੀਂ ਗੱਲ ਬਣਦੀ ਵੀ ਤੁਸੀਂ ਐਵੇਂ ਜਿਹੜੀਆਂ ਟੱਪੀ ਜਾਓ, ਛਾਲਾਂ ਜਿਹੜੀਆਂ ਉਹ ਮਾਰੀ ਜਾਓ। ਸੋ ਧਿਆਨ ਦੇ ਨਾਲ ਰੱਖ ਕੇ ਜਿਹੜਾ ਉਹ ਚੱਲਣ ਦੀ ਜ਼ਰੂਰਤ ਆ। ਤੇ ਅਜਿਹੇ ਮਾਮਲਿਆਂ ਦੇ ਵਿੱਚ ਫਿਰ ਇਹ ਵੀ ਪ੍ਰਵੀਨ ਜੀ ਹੁੰਦਾ ਆ ਵੀ ਕਈ ਵਾਰੀ ਤਾਂ ਉਹ ਉਹਨਾਂ ਗੱਲਾਂ ਦੇ ਵਿੱਚ ਆ ਜਾਂਦੇ ਆ, ਉਹਨਾਂ ਨੂੰ ਇਹੀ ਨਹੀਂ ਪਤਾ ਲੱਗਦਾ ਵੀ ਉਹ ਕਈ ਵਾਰੀ ਨੈਰੇਟਿਵ ਦਾ ਹੀ ਸਾਥ ਦੇਣ ਲੱਗ ਜਾਂਦੇ। ਉਹਨਾਂ ਨੂੰ ਇਹ ਨਹੀਂ ਪਤਾ ਲੱਗ ਰਿਹਾ ਹੁੰਦਾ ਵੀ ਅਸੀਂ ਕਿਸ ਪਾਸੇ ਨੂੰ ਸਮਝ ਦੇ ਨਾਲ ਆਪਣੀ ਦੇ ਨਾਲ ਚੱਲਣਾ ਕਿ ਨਹੀਂ। ਜਿੱਦਾਂ ਵਹਾਅ ਚੱਲੀ ਜਾਂਦਾ ਆ ਉਹਦੇ ਨਾਲ ਹੀ ਜਿਹੜੇ ਉਹ ਵਹੀ ਜਾਂਦੇ ਆ। ਆਪਣੀ ਜਿਹੜੀ ਇੱਕ ਕ੍ਰਿਟੀਕਲ ਥਿੰਕਿੰਗ ਹੁੰਦੀ ਆ ਉਸ ਤੋਂ ਬਹੁਤ ਪਰੇ ਜਿਹੜੇ ਉਹ ਜਾ ਚੁੱਕੇ ਹੁੰਦੇ ਆ। ਸਿਰਫ ਭੇਡ ਚਾਲ ਵੱਲ ਨੂੰ ਜਿਹੜਾ ਉਹਨਾਂ ਦਾ ਕੰਮ ਤੁਰ ਪੈਂਦਾ ਆ। ਜੀ ਬਿਲਕੁਲ ਬਿਲਕੁਲ। ਔਰ ਦੂਜੀ ਗੱਲ ਇਹ ਆ ਵੀ ਜੇ ਕੋਈ ਬੰਦਾ ਕਵੇ ਕਿ ਯਾਰ ਮੈਂ ਤਾਂ ਆਪਦਾ ਚੈਨਲ ਸ਼ੁਰੂ ਕੀਤਾ ਸੀ ਤੇ ਪਰ ਮੈਨੂੰ ਤਾਂ ਹੁਣ ਪੈਸਿਆਂ ਦੀ ਲੋੜ ਆ, ਮੇਰਾ ਤਾਂ ਰੈਵਨਿਊ ਜਿਹੜਾ ਮੈਨੂੰ ਚਾਹੀਦਾ ਇਸ ਕਰਕੇ ਮੈਂ ਆਹ ਕਰੂੰਗਾ, ਫਿਰ ਤਾਂ ਵੀ ਮੈਂ ਪੈਸਿਆਂ ਲਈ ਇਦਾਂ ਕਰੂੰਗਾ, ਫਿਰ ਮੇਰੇ ਹਿਸਾਬ ਨਾਲ ਸਾਨੂੰ ਸੋਚਣਾ ਪੈਣਾ। ਫਿਰ ਤਾਂ ਨਸ਼ਾ ਵੇਚਣ ਵਾਲਾ ਗਰੀਬ ਤਸਕਰ ਵੀ ਕਹੂਗਾ ਯਾਰ ਮੈਂ ਤਾਂ ਇੰਨਾ ਕੀ ਵੇਚਿਆ ਸੀ ਨਾ, ਮੈਨੂੰ ਪੈਸਿਆਂ ਦੀ ਲੋੜ ਸੀ। ਇਖਲਾਕ ਤੇ ਗੈਰ ਇਖਲਾਕ 'ਚ ਬਹੁਤ ਫਰਕ ਆ। ਫਿਰ ਤਾਂ ਕੱਲ ਨੂੰ ਤੁਸੀਂ ਕੋਈ ਗੈਰ ਨੈਤਿਕ ਕੰਮ ਕਰਕੇ ਵੀ ਕਹੋਗੇ ਯਾਰ ਮੈਨੂੰ ਤਾਂ ਪੈਸਿਆਂ ਦੀ ਲੋੜ ਸੀ ਤੇ ਮੈਂ ਤਾਂ ਇਹ ਕੀਤਾ। ਇਹ ਥਿਊਰੀ ਤੇ ਤਾਂ ਨਹੀਂ ਸਾਡੇ ਤੋਂ ਖੜਿਆ ਜਾਣਾ। ਇਹ ਤਾਂ ਬਿਲਕੁਲ ਜਿਹੜੀ ਆ ਉਹ ਗਲਤ ਗੱਲ ਆ ਕਿ ਸਾਨੂੰ ਰੈਵਨਿਊ ਚਾਹੀਦਾ ਜਾਂ ਕੀ ਚਾਹੀਦਾ। ਕਵਰੇਜ ਕਰੋ, ਕਵਰੇਜ ਤਾਂ ਕਿਸੇ ਨੇ ਨਹੀਂ ਕਿਹਾ ਕਿ ਨਹੀਂ ਤੁਸੀਂ ਨਹੀਂ ਕਰਨੀ ਚਾਹੀਦੀ, ਸਿੱਧੂ ਨੂੰ ਨਹੀਂ ਦਿਖਾਉਣਾ ਚਾਹੀਦਾ ਸੀ, ਨਹੀਂ। ਕਵਰੇਜ ਕਰਨੀ ਇੱਕ ਅਲੱਗ ਚੀਜ਼ ਆ। ਕਵਰੇਜ ਦੇ ਵਿੱਚ ਸ਼ਾਲੀਨਤਾ, ਸੰਜੀਦਗੀ, ਗੰਭੀਰਤਾ, ਸ਼ਬਦ ਚੋਣ ਔਰ ਮੌਕੇ ਦੀ ਨਜ਼ਾਕਤ, ਇਹ ਸਾਰੀਆਂ ਚੀਜ਼ਾਂ ਨੂੰ ਜੇਕਰ ਸੋਚ ਕੇ ਕਰੋਗੇ ਲੋਕ ਤੁਹਾਨੂੰ ਵੇਖਣਗੇ। ਨਹੀਂ ਹੈ ਕਿ ਲੋਕ ਨਹੀਂ ਵੇਖਣਗੇ, ਤਾਂ ਅਲਟੀਮੇਟਲੀ ਤੁਹਾਡਾ ਇਹੀ ਹੈ ਨਾ ਕਿ ਲੋਕਾਂ ਤੱਕ ਜਾਵੇ। ਪਰ ਜੇ ਇਹਦੇ ਨਾਲ ਇਹ ਸੋਚ ਲਓ ਕਿ ਲੋਕਾਂ ਦੇ ਵਿੱਚ ਇਹ ਗੱਲ ਸਕਾਰਾਤਮਕਤਾ ਨਾਲ ਜਾਵੇ ਤਾਂ ਫਰਕ ਕੋਈ ਜ਼ਿਆਦਾ ਨਹੀਂ ਪੈਣ ਲੱਗਿਆ। ਠੀਕ ਹੈ, ਇਹਨਾਂ ਚੀਜ਼ਾਂ ਨੂੰ ਐਸਟੈਬਲਿਸ਼ ਹੋਣ ਤੇ ਟਾਈਮ ਲੱਗਦਾ। ਸੋਸ਼ਲ ਮੀਡੀਆ ਅੱਜ ਤੁਸੀਂ ਚੰਦ ਲੋਕਾਂ ਨੂੰ ਕੰਗਣਾ ਰਣੌਤ ਦੀਆਂ ਫਿਲਮਾਂ ਨਹੀਂ ਚੱਲ ਰਹੀਆਂ, ਗਾਲਾਂ ਕੱਢ ਦਿਓ, 4 ਲੋਕ ਤੁਹਾਡੇ ਨਾਲ ਉਹਦੀ ਜੁੜ ਜਾਣਗੇ। ਜਿਹੜੇ ਚੰਦ 5 ਦੇ 10 ਬੰਦੇ ਆ ਪੰਜਾਬ ਦੇ ਜਿਹੜੇ ਬੋਲਦੇ ਆ ਹਰ ਇਸ਼ੂਜ਼ ਦੇ ਉੱਤੇ, 10 ਕੁ ਵੀਡੀਓ ਉਹਨਾਂ ਦੀਆਂ ਵਿਰੋਧਤਾ ਦੇ ਵਿੱਚ ਪਾ ਦਿਓ, ਉਹਨਾਂ ਦੇ ਜਿਹੜੇ ਆਲੋਚਕ ਤੁਹਾਨੂੰ ਚੱਕ ਲੈਣਗੇ। ਮੀਡੀਆ ਤੇ ਪ੍ਰਸਿੱਧ ਹੋਣਾ ਥੋੜਾ ਔਖਾ ਅੱਜ ਕੱਲ, ਔਖਾ ਐਥਿਕਸ ਰੱਖਣਾ, ਔਖਾ ਅਸੂਲ ਬਰਕਰਾਰ ਰੱਖਣੇ। ਸੋ ਬਿਲਕੁਲ, ਪਰ ਨਾਲੋਂ ਨਾਲ ਨੈਰੇਟਿਵ ਦੀ ਤੁਸੀਂ ਗੱਲ ਕੀਤੀ ਸੀ। ਨੈਰੇਟਿਵ ਬਹੁਤ ਨੈਗੇਟਿਵ ਨੈਰੇਟਿਵ ਬਹੁਤ ਖਤਰਨਾਕ ਚੀਜ਼ ਆ। ਨਕਾਰਾਤਮਕ ਬਿਰਤਾਂਤ ਇੱਥੋਂ ਇੰਨਾ ਖਤਰਨਾਕ ਹੈ ਵੀ ਇੱਕ ਵਾਰੀ ਲੰਘੀ ਜਿਹੜੀ ਚੀਜ਼, 2 ਘਟਨਾਵਾਂ ਤੁਹਾਨੂੰ ਮੈਂ ਦੱਸ ਦਿੰਦਾ ਵਾਂ। ਕਿਸਾਨੀ ਅੰਦੋਲਨ ਵੇਲੇ ਕਿਸਾਨਾਂ ਨੂੰ ਪਹਿਲਾਂ ਖਾਲਿਸਤਾਨੀ ਕਿਹਾ ਗਿਆ,
ਪਾਕਿਸਤਾਨੀ ਕਿਹਾ ਗਿਆ, ਚਾਈਨਾ ਸਪਾਂਸਰਡ ਕਿਹਾ ਗਿਆ। ਉਸ ਤੋਂ ਬਾਅਦ ਜਦੋਂ ਵਰਲਡ ਲੈਵਲ ਤੇ ਇਹਨੂੰ ਦੇਖਿਆ ਗਿਆ, ਵਰਲਡ ਲੈਵਲ ਤੇ ਇਹਨੂੰ ਲੋਕਾਂ ਨੇ ਦੇਖਿਆ ਕਿ ਅਹਿੰਸਕ ਤਰੀਕੇ ਦੇ ਨਾਲ ਜਿਹੜਾ ਉਹ ਲੋਕ ਆਪਣੀਆਂ ਮੰਗਾਂ ਮੰਨ ਰਹੇ ਨੇ ਔਰ ਉਹ ਹੱਕ ਦੀ ਗੱਲ ਕਰ ਰਹੇ ਨੇ, ਤਾਂ ਉਹ ਨੈਰੇਟਿਵ ਜਿਹੜਾ ਸਰਕਾਰ ਦੇ ਵੱਲੋਂ ਘੜਿਆ ਜਾ ਰਿਹਾ ਸੀ, ਭਾਜਪਾ ਵੱਲੋਂ ਘੜਿਆ ਜਾ ਰਿਹਾ ਸੀ, ਉਹ ਨੈਰੇਟਿਵ ਟੁੱਟਿਆ। ਹਾਲਾਂਕਿ ਹਿੰਦੀ ਮੀਡੀਆ, ਹਿੰਦੀ ਬੈਲਟ ਨੇ ਉਹਨੂੰ ਉਸੇ ਨਜ਼ਰੀਏ ਨਾਲ ਹੀ ਦੇਖਿਆ, ਪਰ ਅੰਦੋਲਨ ਨੇ ਆਪਦੀ ਗੱਲ ਨਹੀਂ ਛੱਡੀ, ਅੰਦੋਲਨ ਆਪਦੀ ਸਿਧਾਂਤ ਤੇ ਖੜਾ ਸੀਗਾ, ਤਾਂ ਕਰਕੇ ਉਹ ਨੈਰੇਟਿਵ ਟੁੱਟ ਗਿਆ। ਦੂਜਾ ਜਿਹੜਾ ਨੈਰੇਟਿਵ ਆ ਹੁਣ ਵਾਲਾ, ਜਿਹੜਾ ਨੂਪਰ ਸ਼ਰਮਾ, ਨਵੀਨ ਜਿੰਦਲ ਦੇ ਮਾਮਲੇ 'ਚ ਆਪਾਂ ਦੇਖਦੇ ਹਾਂ, ਪਿਛਲੇ ਲੰਬੇ ਸਮੇਂ ਤੋਂ ਮੁਸਲਮਾਨਾਂ ਨੂੰ ਮੰਦਾ ਚੰਗਾ ਬੋਲਿਆ ਜਾਂਦਾ। ਸ਼ਾਮ ਨੂੰ ਡਿਬੇਟਾਂ ਦੇ ਵਿੱਚ ਬਹਿ ਕੇ ਭੜਕਾਊ ਤਕਰੀਰਾਂ ਕਰਕੇ, ਕਦੇ ਅਨੁਰਾਗ ਠਾਕੁਰ, ਕਦੇ ਸਵਾਮੀ ਨਿਤਿਆਨੰਦ ਵਰਗੇ, ਕਦੇ ਗਿਰੀਰਾਜ ਵਰਗੇ ਲੋਕ ਜਿਹੜੇ ਆ ਘਟੀਆ ਬਿਆਨਬਾਜ਼ੀ ਕਰਦੇ ਆ। ਕਾਹਤੋਂ ਕਰਦੇ ਆ? ਕਿ ਨੈਰੇਟਿਵ ਸਿਰਜਿਆ ਜਾਵੇ। ਨੈਰੇਟਿਵ ਦੇ ਵਿੱਚੋਂ ਗੱਲਾਂ ਨਿਕਲੀਆਂ ਕਿ ਨਵਰਾਤਿਆਂ ਵੇਲੇ ਬਾਈ ਤੁਸੀਂ ਜਦੋਂ ਨਵਰਾਤੇ ਆਉਂਦੇ ਆ ਉਦੋਂ ਫਲਾਂ ਦੀਆਂ ਦੁਕਾਨਾਂ ਬੰਦ ਰੱਖੋ, ਮੁਸਲਮਾਨ ਤੋਂ ਫਲ ਨਾ ਲਓ। ਕਰਨਾਟਕ ਦੇ ਵਿੱਚ ਮਾਰਕੁੱਟ ਹੋਈ ਸੀਗੀ, ਇਹ ਨੈਰੇਟਿਵ ਦਾ ਹਿੱਸਾ ਸੀਗੀ। ਸੋ ਨੈਗੇਟਿਵ ਨੈਰੇਟਿਵ ਇੰਨਾ ਖਤਰਨਾਕ ਹੈ, ਤੇ ਅੱਜ ਉਹ ਵੇਖ ਲਓ ਵੀ ਭਾਰਤ ਜਿਹੜਾ ਵਾ, ਭਾਰਤ ਦੀ ਸਰਕਾਰ ਕੌਮਾਂਤਰੀ ਪੱਧਰ ਤੇ ਬਹੁਤ ਵੱਡੇ ਦਬਾਅ ਦਾ ਸਾਹਮਣਾ ਕਰਨਾ ਉਹਨੂੰ ਪੈ ਰਿਹਾ, ਇੱਕ ਸਿਰਫ ਨੈਰੇਟਿਵ ਸਿਰਜਣ ਦੇ ਚੱਕਰ ਦੇ ਵਿੱਚ ਹੀ। ਤਾਂ ਇਹੀ ਨੈਰੇਟਿਵ ਹੈ, ਇਹੀ ਨੈਰੇਟਿਵ ਹੈ ਜਦੋਂ ਸੱਤਾਧਾਰੀ ਧਿਰ, ਕੋਈ ਹਾਵੀ ਧਿਰ ਘੜਦੀ ਹੈ ਕਿ ਫਲਾਂ ਨੂੰ, ਬੰਦੇ ਨੂੰ ਹਾਸ਼ੀਏਗ੍ਰਸਤ ਕਰ ਦਿਓ, ਉਹਨੂੰ ਸੰਵਾਦ ਦੇ ਵਿੱਚੋਂ ਗਾਇਬ ਕਰ ਦਿਓ। ਤਾਂ ਇਹੀ ਚੀਜ਼ਾਂ ਨੇ ਜਦੋਂ ਕਿ ਅਲੱਗ-ਅਲੱਗ ਬਿਰਤਾਂਤਾਂ ਤੇ ਕੰਮ ਕਰਕੇ ਜਿਹੜਾ ਉਹ ਚੀਜ਼ਾਂ ਨੂੰ ਧੁੰਦੂ ਘਾਰੇ ਦੇ ਵਿੱਚ ਸਿੱਟਿਆ ਜਾਂਦਾ। ਹੁਣ ਇੱਕ ਜਾਣਕਾਰੀ ਤੁਹਾਡੇ ਨਾਲ ਸਾਰਿਆਂ ਨਾਲ ਸਾਂਝੀ ਕਰਦੇ ਚੱਲੀਏ। ਉਹ ਜਾਣਕਾਰੀ ਇਹ ਆ ਵੀ ਸਿੱਖ ਵਿਦਵਾਨ, ਸਿੱਖ ਚਿੰਤਕ, ਲੇਖਕ ਜਿਹੜੇ ਅਜਮੇਰ ਸਿੰਘ ਜੀ ਨੇ, ਉਹ ਕੱਲ੍ਹ ਨੂੰ ਫਰੈਜ਼ਨੋ ਸਟੂਡੀਓ, ਪੰਜਾਬੀ ਰੇਡੀਓ USA ਤੇ ਪੰਜਾਬੀ ਕਲਚਰ ਜਿਹੜਾ ਉਹਦੇ ਵਿੱਚ ਆ ਰਹੇ ਨੇ। ਨਾਰਥ ਬਾਰਟਨ ਐਵੀਨਿਊ, 2125 ਨਾਰਥ ਬਾਰਟਨ ਐਵੀਨਿਊ ਫਰੈਜ਼ਨੋ ਦੇ ਵਿੱਚ, ਤੇ ਉਹਦਾ ਜਿਹੜਾ ਥੀਮ ਆ, ਜਿਹੜਾ ਜੋ ਸੈਮੀਨਾਰ ਕਰਵਾ ਰਹੇ ਆ, ਉਹਦਾ ਇਹੀ ਆ, ਕਿਸਾਨੀ ਅੰਦੋਲਨ ਦੇ ਬਾਬਤ ਵੱਖ-ਵੱਖ ਵਿਚਾਰਧਾਰਾਵਾਂ ਦੀ ਪਹੁੰਚ। ਜੀ ਜੀ ਬਿਲਕੁਲ। ਸੋ ਜਿੱਦਾਂ ਤੁਸੀਂ ਨੈਰੇਟਿਵ ਦੀ ਇਹ ਗੱਲ ਕਰ ਰਹੇ ਸੀ, ਬਿਰਤਾਂਤ ਦੀ ਇਹ ਜਿਹੜੀ ਗੱਲ ਕਰ ਰਹੇ ਸੀਗੇ, ਸੋ ਕਿਸਾਨ ਸੰਘਰਸ਼ ਪ੍ਰਤੀ ਸਿੱਖ ਤੇ ਕਮਿਊਨਿਸਟ ਪਹੁੰਚ ਜਿਹੜੀ ਉਹ ਕੀ ਰਹੀ, ਕਿਉਂਕਿ ਆਪਾਂ ਇਸ ਚੀਜ਼ ਨੂੰ ਜਿਹੜਾ ਉਹ ਦੇਖਿਆ ਵੀ ਜਿਹੜੀ ਕਮਿਊਨਿਸਟ ਵਿਚਾਰਧਾਰਾ ਸੀ, ਉਹਨਾਂ ਨੇ ਕਿਸ ਤਰੀਕੇ ਦੇ ਨਾਲ ਇਹ ਸ਼ੋਅ ਕਰਨ ਦੀ ਕੋਸ਼ਿਸ਼ ਕੀਤੀ ਵੀ ਖੌਰੇ ਸਾਰਾ ਕੁਛ ਉਹਨਾਂ ਦੇ ਕਰਕੇ ਹੀ ਜਿਹੜਾ ਉਹ ਹੋਇਆ, ਤੇ ਜਿਹੜਾ ਕਿਸਾਨ ਸੰਘਰਸ਼ ਕਿਤੇ ਨਾ ਕਿਤੇ ਜਿਹੜਾ ਸਿੱਖ ਕਹਿ ਲਓ ਵੀ ਵਿਚਾਰਧਾਰਾ ਦੇ ਥੰਮ ਦੇ ਨਾਲ ਵੱਜ ਕੇ ਜਿਹੜਾ ਉਹ ਚੱਲਿਆ, ਉਹ ਸਾਰਾ ਚੀਜ਼ਾਂ ਕੀ ਸੀ, ਕਿਵੇਂ ਸੀਗਾ। ਸੋ ਇਹ ਸਰਦਾਰ ਅਜਮੇਰ ਸਿੰਘ ਜਿਹੜੇ ਸਿੱਖ ਇਤਿਹਾਸਕਾਰ ਤੇ ਸਿੱਖ ਚਿੰਤਕ ਆ, ਉਹ ਕੱਲ੍ਹ ਨੂੰ ਪੰਜਾਬੀ ਰੇਡੀਓ USA ਦੇ ਜਿਹੜਾ ਕੰਪਲੈਕਸ ਹੈਗਾ ਇੱਥੇ, ਸਟੂਡੀਓ ਕੰਪਲੈਕਸ, ਇਹਦੇ ਵਿੱਚ ਹੀ ਜਿਹੜਾ ਪੰਜਾਬੀ ਕਲਚਰਲ ਸੈਂਟਰ ਦਾ ਸੈਮੀਨਾਰ ਹਾਲ ਆ, 2125 ਨਾਰਥ ਬਾਰਟਨ ਐਵੀਨਿਊ, 2125 ਨਾਰਥ ਬਾਰਟਨ ਐਵੀਨਿਊ ਫਰੈਜ਼ਨੋ, ਇੱਥੇ ਜਿਹੜੇ ਉਹ ਆਉਣਗੇ 1 ਵਜੇ ਤੋਂ 3 ਵਜੇ ਤੱਕ। ਐਗਜ਼ੈਕਟਲੀ 1 ਵਜੇ ਸ਼ੁਰੂ ਹੋ ਜਾਣਾ ਹੈ ਜੀ ਪ੍ਰੋਗਰਾਮ। ਸੋ ਸਮੇਂ ਸਿਰ ਜਿਹੜਾ ਉਹ ਪਹੁੰਚਿਓ। ਸਾਰਿਆਂ ਨੂੰ ਇਹੀ ਹੱਥ ਜੋੜ ਕੇ ਸੱਦਾ ਹੈ, ਕਿਸੇ ਨੂੰ ਖਾਸ ਵਿਸ਼ੇਸ਼ ਕਾਲ ਕਰਕੇ ਸੱਦ ਨਹੀਂ ਰਹੇ। ਸੋ ਜ਼ਰੂਰ ਇਹਨਾਂ ਗੱਲਾਂ ਦੇ ਉੱਤੇ, ਸਾਡੀਆਂ ਕਹੀਆਂ ਹੋਈਆਂ ਗੱਲਾਂ ਦੇ ਉੱਤੇ ਤੁਸੀਂ ਜ਼ਰੂਰ ਮੰਨ ਕੇ ਪਰਿਵਾਰਾਂ ਸਮੇਤ ਜਿਹੜਾ ਜੀ ਉਹ ਪਹੁੰਚਿਓ। ਕੱਲ੍ਹ ਨੂੰ 11 ਜੂਨ ਨੂੰ ਦੁਪਹਿਰ 1 ਤੋਂ 3 ਵਜੇ ਤੱਕ ਇਹ ਪ੍ਰੋਗਰਾਮ ਜਿਹੜਾ ਉਹ ਹੋਣਾ ਆ 2125 ਨਾਰਥ ਬਾਰਟਨ ਐਵੀਨਿਊ, ਕਿਉਂਕਿ ਉਹਨਾਂ ਦੇ ਸ਼ਾਮ ਦੇ ਕੁਝ ਹੋਰ ਰੁਝੇਵੇਂ ਨੇ। ਸੋ ਉਹਨਾਂ ਨੇ ਸਮੇਂ ਸਿਰ ਆਪਣਾ ਜਿਹੜਾ ਪ੍ਰੋਗਰਾਮ ਕਰਕੇ ਜਿਹੜਾ ਆ ਭਾਸ਼ਣ ਤੇ ਆਪਣੀ ਜਿਹੜੀ ਚਰਚਾ ਇਸ ਵਿਸ਼ੇ ਦੇ ਉੱਤੇ ਕਰਕੇ ਫਿਰ ਅਗਲੇ ਆਪਣੇ ਰੁਝਾਨਾਂ ਵੱਲ ਨੂੰ ਜਿਹੜਾ ਉਹ ਜਾਣਾ ਆ। ਇਸੇ ਦੌਰਾਨ ਹੀ ਜਿਹੜੇ ਭਾਈ ਦਲਜੀਤ ਸਿੰਘ ਬਿੱਟੂ ਹੁਣਾਂ ਦੀ ਪਹਿਲੀ ਕਿਤਾਬ ਜਿਹੜੀ ਆ ਖਾੜਕੂ ਸੰਘਰਸ਼ ਦੀ ਸਾਖੀ, ਬਹੁਤ ਸਾਰੇ ਜਿਹੜੇ ਅਣਗੌਲੇ ਯੋਧੇ ਸੀ ਉਹਨਾਂ ਦੀਆਂ ਗੱਲਾਂ ਕਿਤੇ ਆਈਆਂ ਹੀ ਨਹੀਂ। ਜ਼ਰੂਰ ਭਾਈ ਦਲਜੀਤ ਸਿੰਘ ਬਿੱਟੂ ਤੇ ਹੋਰ ਜਿਹੜੇ ਯੋਧੇ ਉਹਨਾਂ ਵਰਗੇ ਉਹਨਾਂ ਨੇ ਦੇਖੀਆਂ ਤੇ ਉਹਨਾਂ ਨੂੰ ਪਤਾ ਆ, ਪਰ ਹੁਣ ਉਹ ਉਹਨਾਂ ਨੂੰ ਇੱਕ ਕਿਤਾਬ ਰੂਪ ਦੇ ਵਿੱਚ ਪੇਸ਼ ਕਰ ਰਹੇ ਆ। ਸੋ ਇਹ ਕਿਤਾਬ ਅਮਰੀਕਾ ਦੇ ਵਿੱਚ ਕੱਲ੍ਹ ਨੂੰ ਇਹ ਰਿਲੀਜ਼ ਹੋਣੀ ਆ ਇਸੇ ਪ੍ਰੋਗਰਾਮ ਦੇ ਦੌਰਾਨ। ਸੋ ਉਹ ਵੀ ਤੁਸੀਂ ਉੱਥੋਂ ਬਾਏ ਕਰ ਸਕਦੇ ਆ, ਖਰੀਦ ਵੀ ਸਕਦੇ ਆ। ਕਿਤਾਬਾਂ ਉਪਲਬਧ ਹੋਣਗੀਆਂ ਤੇ ਨਾਲ ਦੇ ਨਾਲ ਆਪਾਂ ਦੱਸਦੇ ਜਾਈਏ ਵੀ ਸਰਦਾਰ ਅਜਮੇਰ ਸਿੰਘ ਉਹਨਾਂ ਦੀਆਂ ਕੁਝ ਕਿਤਾਬਾਂ ਵੀ ਆਪਣੇ ਕੋਲ ਮੌਜੂਦ ਨੇ ਜੀ, ਉਹ ਵੀ ਤੁਸੀਂ ਖਰੀਦਣੀਆਂ ਚਾਹੁੰਦੇ ਹੋਇਓ ਤਾਂ ਉਹ ਵੀ ਉੱਥੇ ਖਰੀਦ ਸਕਦੇ ਹੈਗੇ ਆ। ਸੋ ਜੀ ਪ੍ਰਵੀਨ। ਹਾਂਜੀ ਬਿਲਕੁਲ, ਅਸੀਂ ਇਹੀ ਕਹਿਣਾ ਚਾਹੁੰਦੇ ਸੀਗੇ ਕਿ ਤੁਹਾਡੇ ਵਿਚਾਰਾਂ ਦੀ ਵੀ ਜਿਹੜੀ ਆ ਉਹ ਉਡੀਕ ਕਰਾਂਗੇ, ਵਿਚਾਰ ਚਰਚਾ ਵੀ ਹੋਣੀ ਹੈ ਇਸੇ ਗੱਲਾਂ ਤੇ। ਤੇ ਅੱਜ ਦਾ ਜਿਹੜਾ ਆਪਣਾ ਪ੍ਰੋਗਰਾਮ ਸੀਗਾ ਉਹ ਇਸੇ ਤੇ ਸੀਗਾ ਵੀ ਮੀਡੀਆ ਦੀ
ਗੈਰ ਪੇਸ਼ੇਵਰਾਨਾ ਪਹੁੰਚ ਵੱਡੀਆਂ ਘਟਨਾਵਾਂ ਤੇ ਗੈਰ ਜਿਹੜੇ ਮੀਡੀਆ ਦੇ ਲੋਕ ਨੇ ਉਹਨਾਂ ਨੂੰ ਆਪਣੇ ਆਪ ਨੂੰ ਪੱਤਰਕਾਰ ਕਹਿਣਾ ਪਹਿਲਾਂ ਜਦੋਂ ਆਲੋਚਨਾ ਹੋਈ, ਜਦੋਂ ਲੋਕਾਂ ਨੇ ਕਿਹਾ ਕਿ ਇਹ ਤਾਂ ਪੱਤਰਕਾਰਤਾ ਦਾ ਹਿੱਸਾ ਨਹੀਂ, ਫਿਰ ਉਹ ਕਹਿੰਦੇ ਕਿ ਅਸੀਂ ਬਲੌਗਰ ਹਾਂ। ਬਲੌਗਿੰਗ ਵੀ ਜਿਹੜੀ ਆ ਵਲੌਗਿੰਗ ਕਹਿ ਦਿੰਦੇ ਆ, ਵੀਡੀਓ ਬਲੌਗਿੰਗ ਨੂੰ ਵਲੌਗਿੰਗ ਸ਼ਬਦ ਇੱਕ ਯੂਜ਼ ਕਰ ਸਕਦੇ ਆ। ਉਸੇ ਬਾਬਤ ਹੀ ਆਪਾਂ ਜਿਹੜੀ ਸਾਰਿਆਂ ਨੇ ਗੱਲਬਾਤ ਕੀਤੀ ਆ ਤੇ ਬਿਲਕੁਲ ਅਸੀਂ ਕਈ ਵਾਰੀ ਸਾਨੂੰ ਇਹ ਹੁੰਦਾ ਵੀ ਆਹ ਚੀਜ਼ ਗਲਤ ਆ। ਸਾਨੂੰ ਇਹ ਨਹੀਂ ਭੁੱਲਣਾ ਚਾਹੀਦਾ ਵੀ ਸੋਸ਼ਲ ਮੀਡੀਆ ਜਿਹੜਾ ਵਾ ਉਹ ਸਾਡੀ ਫਰੀडम ਆਫ ਸਪੀਚ ਦੇ ਵਿੱਚ ਆਉਂਦਾ ਵਾ। ਅਸੀਂ ਨਹੀਂ ਚਾਹੁੰਦੇ ਕਿ ਇਹ ਜਿਹੜੀ ਇਹ ਘੇਰਾ ਵਾ ਇਹ ਸੀਮਿਤ ਹੋਵੇ, ਪਰ ਇਹ ਜਿਹੋ ਜਿਹੇ ਅਸੀਂ ਕੰਮ ਕਰ ਰਹੇ ਹਾਂ ਉਹਦੇ ਅਸੀਂ ਖੁਦ ਕਹਿ ਰਹੇ ਹਾਂ ਕਿ ਅੱਜ ਇਹਨਾਂ ਚੈਨਲਾਂ ਤੇ ਇਹੋ ਜਿਹੇ ਅਪਰੋਚਸ ਤੇ ਇਹੋ ਜਿਹੀਆਂ ਪਹੁੰਚਾਂ ਤੇ ਇਹੋ ਜਿਹੀਆਂ ਕਵਰੇਜ ਦੇ ਉੱਤੇ ਪਾਬੰਦੀ ਲਾਵੇ ਸਰਕਾਰ, ਇਹ ਲਾਵੇ, ਪਰ ਮਤ ਇਹ ਭੁੱਲੋ ਕਿ ਇਹ ਤੁਹਾਡੇ ਕੋਲੇ ਆਪਣੀ ਗੱਲ ਰੱਖਣ ਦਾ ਬਹੁਤ ਵੱਡਾ ਪਲੇਟਫਾਰਮ ਆ, ਬਹੁਤ ਵੱਡਾ ਹਥਿਆਰ ਆ। ਸਾਨੂੰ ਇਹ ਕਹਿਣਾ ਚਾਹੀਦਾ ਬਜਾਏ ਇਸ ਦੇ ਕਿ ਇਹਨਾਂ ਤੇ ਪਾਬੰਦੀ ਲੱਗਣੀ ਚਾਹੀਦੀ। ਸਾਨੂੰ ਇਹ ਕਹਿਣਾ ਚਾਹੀਦਾ ਕਿ ਕੁਛ ਗੈਰ ਸਿਧਾਂਤਕ ਲੋਕ ਜਿਹੜੇ ਆ ਉਸ ਫੀਲਡ ਦੇ ਵਿੱਚ ਨਾ ਆਉਣ ਤਾਂ ਚੰਗਾ, ਪਰ ਕਿਸੇ ਤੇ ਪਾਬੰਦੀ ਨਹੀਂ ਆ। ਨਾ ਹੀ ਪੰਜਾਬੀ ਰੇਡੀਓ USA ਕਿਸੇ ਨੂੰ ਪਾਬੰਦ ਕਰ ਸਕਦਾ, ਨਾ ਹੀ ਪ੍ਰਵੀਨ ਸ਼ਰਮਾ, ਨਾ ਹੀ ਰਾਜਕਰਨਵੀਰ ਸਿੰਘ। ਥੋੜਾ ਜਿਹਾ ਲੋਕਾਂ ਤੇ ਵੀ ਗੱਲ ਹੁੰਦੀ ਆ ਕਿ ਲੋਕਾਂ ਨੇ ਕਿਹਨੂੰ ਚੜਾਉਣਾ। ਉਹਨਾਂ ਦੇ ਜੇ ਵਿਊਜ਼ ਆਉਂਦੇ ਆ, ਉਹਨਾਂ ਦੇ ਜੇ ਲਾਈਕਸ ਵੱਧਦੇ ਆ, ਪੇਜਾਂ ਤੇ ਇੰਨੇ ਲੱਖ ਲਾਈਕ ਆ, ਤੇ ਉਹ ਕਿਸੇ ਹੋਰ ਦੇ ਨਹੀਂ ਆ, ਉਹ ਲੋਕਾਂ ਦੇ ਹੀ ਆ। ਜੇਕਰ ਕਿਸਾਨੀ ਅੰਦੋਲਨ ਵੇਲੇ ਗਾਇਕਾਂ ਨੂੰ ਮਜਬੂਰ ਕੀਤਾ ਜਾ ਸਕਦਾ ਕਿ ਭਾਈ ਤੁਸੀਂ ਲੋਕ ਪੱਖੀ ਗਾਣੇ ਗਾਉਣੇ ਆ, ਤੇ ਕਿਉਂ ਨਾ ਮੀਡੀਆ ਤੋਂ ਵੀ ਸ਼ੁਰੂਆਤ ਕੀਤੀ ਜਾਵੇ। ਜਿਹੜੇ ਚੰਗੇ ਕੰਮ ਕਰਦੇ ਆ ਉਹਨਾਂ ਨੂੰ ਹੁਲਾਰਾ ਦੇ ਦਿਓ, ਜਿਹੜੇ ਮਾੜਾ ਕੰਮ ਕਰਦੇ ਆ, ਗਲਤ ਕੰਮ ਤੁਹਾਨੂੰ ਲੱਗਦਾ ਕਿ ਸਹੀ ਨਹੀਂ ਕਰ ਰਹੇ, ਉਹਨਾਂ ਨੂੰ ਨਕਾਰਾ ਕਰ ਦਿਓ ਬਸ। ਜੀ 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 ਬਿਲਕੁਲ। ਸੋ ਇਹ ਲੋਕਾਂ ਨੇ ਚਲਾਉਣਾ ਹੁੰਦਾ ਜੀ ਇਹਨਾਂ ਸਾਰਿਆਂ ਨੂੰ। ਜਿਹੜੇ ਉਹ ਕਹਿੰਦੇ ਜੀ ਲੋਕਾਂ ਦੇ ਲਈ ਚੈਨਲ ਆ, ਤੇ ਫਿਰ ਲੋਕਾਂ ਦੀ ਉਹੀ ਗੱਲ ਉਹਨਾਂ ਨੂੰ ਕਰਨ ਦੀ ਜਿਹੜੀ ਉਹ ਗੱਲ ਇਸ ਦੇ ਵਿੱਚ ਬਣਦੀ ਹੈਗੀ ਆ। ਉਹਨਾਂ ਨੂੰ ਉਹ ਚੀਜ਼ ਜਿਹੜੀ ਉਹ ਕਰਨੀ ਪੈਂਦੀ ਆ। ਸੋ ਪ੍ਰੋਗਰਾਮ ਨੂੰ ਆਪਾਂ ਪ੍ਰਵੀਨ ਹੁਣ ਇੱਥੇ ਹੀ ਜਿਹੜਾ ਸਮੇਟਦੇ ਹਾਂ, ਤੇ ਜਾਣ ਤੋਂ ਪਹਿਲਾਂ ਇੱਕ ਵਾਰੀ ਫੇਰ ਦੱਸਦੇ ਜਾਈਏ। ਕਿਸਾਨ ਸੰਘਰਸ਼ ਪ੍ਰਤੀ ਸਿੱਖ ਤੇ ਕਮਿਊਨਿਸਟ ਪਹੁੰਚ, ਜਿਹੜਾ ਕਿਸਾਨੀ ਅੰਦੋਲਨ ਚੱਲਿਆ ਉਸ ਦੇ ਵਿੱਚ ਕੀ ਕਮਿਊਨਿਸਟ ਆਖਦੇ ਸੀ, ਕੀ ਸਿੱਖ ਪਹੁੰਚ ਸੀ, ਕਿਸ ਤਰੀਕੇ ਦੇ ਨਾਲ ਇਹ ਸਾਰਾ ਕੁਛ ਜਿਹੜਾ ਉੱਥੇ ਵਾਪਰਿਆ, ਉਹਦੇ ਵਿੱਚ ਕੀ ਨੈਰੇਟਿਵ ਜਿਹੜੇ ਉਹ ਚੱਲੇ, ਕੀ ਕੁਛ ਹੋਇਆ, ਉਸ ਦੇ ਉੱਤੇ ਜਿਹੜਾ ਭਾਸ਼ਣ ਤੇ ਚਰਚਾ ਸਰਦਾਰ ਅਜਮੇਰ ਸਿੰਘ ਉਹਨਾਂ ਦੀ ਜਿਹੜੀ ਉਹ ਹੋਣੀ ਆ। ਸਿੱਖ ਇਤਿਹਾਸਕਾਰ ਤੇ ਸਿੱਖ ਚਿੰਤਕ ਨੇ। 11 ਜੂਨ ਨੂੰ ਕੱਲ੍ਹ ਨੂੰ 1 ਤੋਂ 3 ਵਜੇ ਤੱਕ 2125 ਨਾਰਥ ਬਾਰਟਨ ਐਵੀਨਿਊ ਫਰੈਜ਼ਨੋ ਦੇ ਵਿੱਚ ਜਿਹੜੀ ਆ ਉਹ ਹੋਊਗੀ। ਸੋ ਤੁਸੀਂ ਜ਼ਰੂਰ ਪਹੁੰਚਣਾ ਹੈ ਜੀ। ਤੇ ਨਾਲ ਹੀ ਭਾਈ ਦਲਜੀਤ ਸਿੰਘ ਬਿੱਟੂ ਹੁਣਾਂ ਦੀ ਜਿਹੜੀ ਕਿਤਾਬ ਆ ਖਾੜਕੂ ਸੰਘਰਸ਼ ਦੀ ਸਾਖੀ ਜਿਹੜੀ ਆ ਉਸ ਨੂੰ ਅਮਰੀਕਾ ਦੇ ਵਿੱਚ ਰਿਲੀਜ਼ ਕੀਤਾ ਜਾਣਾ ਹੈ। ਸੋ ਕੱਲ੍ਹ ਨੂੰ ਪਹੁੰਚਿਓ ਜੀ ਤੁਸੀਂ ਵੱਧ ਤੋਂ ਵੱਧ। ਤੇ ਆਪਾਂ ਇਹ ਪ੍ਰੋਗਰਾਮ ਨੂੰ ਇੱਥੇ ਜਿਹੜਾ ਆ ਉਹ ਹੁਣ ਸਮਾਪਤ ਜਿਹੜਾ ਉਹ ਕਰਾਂਗੇ। ਤੇ ਇਸ ਤੋਂ ਬਾਅਦ ਦੇ ਵਿੱਚ ਫਿਰ ਪ੍ਰੋਗਰਾਮ ਜਿਹੜਾ ਘਰ ਸੰਸਾਰ ਆ ਉਹ ਜਿਹੜਾ ਉਹ ਲੈ ਕੇ ਹਾਜ਼ਰ ਹੋਵਾਂਗੇ। ਸੋ ਇੱਦਾਂ ਹੀ ਤੁਸੀਂ ਪੰਜਾਬੀ ਰੇਡੀਓ USA ਦੇ ਨਾਲ ਜਿਹੜੇ ਜੁੜੇ ਰਹੋ। ਸੋ ਵੱਖ-ਵੱਖ ਤਰੀਕੇ ਦੇ ਵੱਖ-ਵੱਖ ਤਰ੍ਹਾਂ ਦੇ ਜਿਹੜੇ ਪ੍ਰੋਗਰਾਮ ਆ ਉਹ ਆਪਾਂ ਇੱਥੇ ਲੈ ਕੇ ਹਾਜ਼ਰ ਹੁੰਦੇ ਰਹਿੰਦੇ ਹਾਂ। ਤੇ ਕੱਲ੍ਹ ਵਾਲਾ ਜਿਹੜਾ ਪ੍ਰੋਗਰਾਮ ਆ, ਜਿਹੜਾ ਭਾਸ਼ਣ ਤੇ ਚਰਚਾ ਆ ਸਰਦਾਰ ਅਜਮੇਰ ਸਿੰਘ ਹੋਣਾ ਵਾਲੀ, ਉਸ ਦੇ ਵਿੱਚ ਪਹੁੰਚਣਾ ਜਿਹੜਾ ਉਹ ਨਾ ਭੁੱਲਿਓ, ਜ਼ਰੂਰ ਹਮਾ ਕੇ ਜਿਹੜਾ ਜੀ ਉਹ ਪਹੁੰਚਿਓ ਜੀ। ਤੇ ਹੁਣ ਲਈਏ ਜੀ ਫਿਰ ਆਪਾਂ ਇਜਾਜ਼ਤ। ਜੀ ਜੀ ਤੇ ਮੇਰੇ ਰਾਜਕਰਨਵੀਰ ਸਿੰਘ ਵੱਲੋਂ ਤੇ ਪ੍ਰਵੀਨ ਸ਼ਰਮਾ ਵੱਲੋਂ ਤੁਹਾਨੂੰ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸੁਣਦੇ ਰਹਿਣਾ ਪੰਜਾਬੀ ਰੇਡੀਓ USA।